ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ 'ਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 12 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਅਤੇ ਅੱਜ ਦਾ ਸਾਡਾ ਸਪੈਸ਼ਲ ਪ੍ਰੋਗਰਾਮ ਜਿਹੜਾ ਆ ਉਹ ਟਰੱਕਿੰਗ 'ਤੇ ਹੁੰਦਾ ਹੈ ਜੀ। ਤੇ ਆਪਣੇ ਨਾਲ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਬਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਬਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਲਰਾਜ ਸਿੰਘ ਵਿਰਾਟ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਨਾਲ ਹੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਪੰਜਾਬੀਆਂ ਦੇ ਦੁਆਰਾ ਬਣਾਈ ਗਈ ਟਰੱਕਿੰਗ ਐਸੋਸੀਏਸ਼ਨ ਵਾਲੇ, ਨਾਪਟਾ ਵਾਲੇ, ਜਿਨ੍ਹਾਂ ਦੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org ਦੇ ਉੱਤੇ। ਅਤੇ ਆਓ ਖਬਰਾਂ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਦੇ ਹਾਂ। ਅਤੇ ਬਾਕੀ ਟਰੱਕਿੰਗ ਦੇ ਨਾਲ ਜੇ ਤੁਹਾਡਾ ਕੋਈ ਸੰਬੰਧਿਤ ਸਵਾਲ ਹੈਗਾ ਆ ਜਿਹੜਾ AB5 ਰੂਲ ਆ, ਅਤੇ ਚਾਹੇ ELD ਦੇ ਨਾਲ ਸੰਬੰਧਿਤ ਕੋਈ ਜਿਹੜਾ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ELD ਨੂੰ ਲਾਗੂ ਹੋਣ ਦੇ ਵਿੱਚ ਹੁਣ ਬਸ ਜਿਹੜੇ ਜੀ ਵੀਕਐਂਡ ਹੀ ਰਹਿ ਗਿਆ ਆ। ਅਤੇ ਆਉਂਦੇ ਸੋਮਵਾਰ ਤੋਂ ਜਿਹੜੀ ਇਹ ELD ਆ ਉਹ AOBRD ਹਟਾ ਕੇ ਹੁਣ ELD ਜਿਹੜੀ ਉਹ ਲਾਗੂ ਹੋ ਜਾਵੇਗੀ। ਜੇ ਉਸ ਦੇ ਨਾਲ ਸੰਬੰਧਿਤ ਤੁਹਾਡਾ ਕੋਈ ਸਵਾਲ ਹੈਗਾ, ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ ਨੰਬਰ 408-272-5200 4082725200 ਦੇ ਉੱਤੇ। ਜੀ। ਆਪਾਂ ਥੋੜ੍ਹੇ ਚਿਰ ਪਹਿਲਾਂ ਲੋਕਲ ਖਬਰਾਂ ਕਰਾਂਗੇ, ਉਹ ਤੋਂ ਬਾਅਦ ਫਿਰ ਟਰੱਕਿੰਗ ਦੇ ਨਾਲ ਰਿਲੇਟਡ ਜੋ ਵੀ ਅਪਡੇਟਸ ਹੈਗੀਆਂ। ਪਹਿਲੀ ਖਬਰ ਜਿਹੜੀ UK ਤੋਂ ਆ ਰਹੀ ਹੈ, UK ਦੇ ਵਿੱਚ ਅੱਜ ਇਲੈਕਸ਼ਨ ਹੋਣ ਜਾ ਰਹੀ ਆ। ਉੱਥੇ ਦੇ 650 ਦੇ ਕਰੀਬ ਮੈਂਬਰ ਪਾਰਲੀਮੈਂਟ ਜਿਨ੍ਹਾਂ ਦੀ ਇਲੈਕਸ਼ਨ ਹੋਣੀ ਆ। ਪ੍ਰਾਈਮ ਮਿਨਿਸਟਰ ਕੈਂਡੀਡੇਟ ਦੇ ਲਈ ਬੋਰਿਸ ਜੌਨਸਨ ਅਤੇ ਲੇਬਰ ਲੀਡਰ ਜਿਹੜੇ ਆ ਜਰਮੀ ਕੋਰਵਾਈਨ, ਦੋਨੋਂ ਜਿਹੜੇ ਆ ਇਸ ਵੇਲੇ ਫਸਵੀਂ ਟੱਕਰ ਚੱਲ ਰਹੀ ਆ। ਇਸ ਵਾਰੀ ਕਹਿੰਦੇ ਪੋਲਿੰਗ ਬਹੁਤ ਜ਼ਿਆਦਾ ਹੋ ਸਕਦੀ ਆ, ਕਿਉਂਕਿ ਬ੍ਰੈਕਸਿਟ ਨੂੰ ਲੈ ਕੇ ਪਹਿਲਾਂ ਵੀ ਜਿਹੜੇ ਦੋ ਪ੍ਰਾਈਮ ਮਿਨਿਸਟਰ ਆ ਉਹ ਆਪਣੀ ਜੌਬ ਗਵਾ ਚੁੱਕੇ ਆ। ਜੀ ਬਿਲਕੁਲ। 650 ਪਾਰਲੀਮੈਂਟੇਰੀਅਨ ਜਿਹੜੇ ਆ ਉਹਨਾਂ ਦਾ ਭਵਿੱਖ ਜਿਹੜਾ ਆ ਉਹ ਦਾਅ ਦੇ ਉੱਤੇ ਜਿਹੜਾ ਇਹ ਲੱਗਾ ਹੈਗਾ ਆ। ਅੱਜ ਤੋਂ ਮਹੀਨਾ ਕੁ ਪਹਿਲਾਂ ਹੀ ਜਿਹੜਾ ਆ ਸਿਰਫ ਇਸ ਦੇ ਉੱਤੇ ਜਿਹੜੀ ਘੋਸ਼ਣਾ ਜਿਹੜੀ ਕੀਤੀ ਗਈ ਸੀਗੀ ਵੀ ਇਹ ਹੋਣੀਆਂ। ਰਾਤ ਦੇ 10 ਵਜੇ ਤੱਕ ਉੱਥੇ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਆ ਇਲੈਕਸ਼ਨ ਵੋਟਾਂ ਜਿਹੜੀਆਂ ਉਹ ਪੈਣੀਆਂ। ਇਸ ਮੌਕੇ ਉੱਥੇ ਤਕਰੀਬਨ ਸ਼ਾਮ ਦੇ 5:30 ਜਿਹੜੇ ਉਹ ਵੱਜੇ ਆ। ਉੱਥੇ ਦੇ ਕਾਨੂੰਨ ਦੇ ਮੁਤਾਬਕ ਹਰਜੋਤ ਸਿੰਘ ਜੀ ਜੋ ਵੀ ਗਤੀਵਿਧੀਆਂ ਹੋ ਰਹੀਆਂ ਹੁੰਦੀਆਂ ਇਲੈਕਸ਼ਨ ਦੇ ਨਾਲ ਜਾਂ ਕੈਂਪੇਨ ਦੇ ਨਾਲ ਸੰਬੰਧਿਤ, ਉੱਥੇ ਕਿਸੇ ਵੀ TV ਰੇਡੀਓ ਦੇ ਉੱਤੇ ਪ੍ਰਸਾਰਿਤ ਕਰਨ ਦੇ ਉੱਤੇ ਜਿਹੜੀ ਉਹ ਮਨਾਹੀ ਹੁੰਦੀ ਆ। ਸੋ ਲੋਕਾਂ ਨੂੰ ਆਪਣੇ ਤੌਰ ਦੇ ਉੱਤੇ ਹੀ ਖੁਦ ਜਿਹੜਾ ਸਾਰਾ ਕੁਝ ਪਤਾ ਕਰਕੇ ਹੀ ਜਿਹੜਾ ਆ ਉਹ ਵੋਟਾਂ ਦੇ ਵਿੱਚ ਜਿਹੜਾ ਹਿੱਸਾ ਉੱਥੇ ਲੈਣਾ ਪੈਂਦਾ ਆ। ਇਹ ਉੱਥੋਂ ਦੇ ਕਾਨੂੰਨ ਦੇ ਵਿੱਚ ਹੈਗਾ ਆ। ਸੋ ਇਹ ਕਾਫੀ ਇੱਕ ਚੇਂਜ ਹੈਗਾ। ਨਹੀਂ ਤਾਂ ਆਪਾਂ ਅਕਸਰ ਇੱਥੇ ਵੀ ਦੇਖਦੇ ਹਾਂ, ਅਤੇ ਜਿਸ ਮੁਲਕ ਤੋਂ ਆਪਾਂ ਆਏ ਹਾਂ ਅਤੇ ਆਪਾਂ ਦੇਖਦੇ ਵੀ ਕਿਸ ਤਰੀਕੇ ਨਾਲ ਕੈਮਰਿਆਂ ਦੀ ਭੱਜ ਦੌੜ ਜਿਹੜੀ ਉਹ ਲੱਗੀ ਹੁੰਦੀ ਆ। ਕਦੀ ਇਹਦੇ ਪਿੱਛੇ ਕਦੀ ਉਹਦੇ ਪਿੱਛੇ, ਲਾਲਾ ਪੂਰੀ ਹੋਈ ਰਹਿੰਦੀ। ਇੱਥੇ ਤਾਂ ਹੀ ਜਿਹੜੀ ਆ ਕੋਈ ਬਹੁਤੀਆਂ ਖਬਰਾਂ ਇਲੈਕਸ਼ਨ ਦੇ ਬਾਬਤ ਜਿਹੜੀਆਂ ਉਹ ਸੁਣਨ ਨੂੰ, ਦੇਖਣ ਨੂੰ ਜਿਹੜੀਆਂ ਉਹ ਘੱਟ ਮਿਲ ਰਹੀਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਇੰਪੀਚਮੈਂਟ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਬਾਬਤ ਹੋ ਰਹੀ ਹੈਗੀ ਆ। ਜੁਡੀਸ਼ੀਅਲ ਕਮੇਟੀ ਦੇ ਵਿੱਚ ਅੱਜ ਸਵੇਰੇ ਕਾਫੀ ਜਿਹੜੇ ਆ ਮੈਂਬਰਸ ਡੈਮੋਕਰੇਟ ਅਤੇ ਰਿਪਬਲਿਕਨਸ ਕਾਫੀ ਫਸੇ। ਉਹ ਕਿਸ ਤਰ੍ਹਾਂ ਜਿਹੜੀ ਆ ਇੰਪੀਚਮੈਂਟ ਵਾਲਾ ਅੱਗੇ ਜਿਹੜਾ ਡੈਮੋਕਰੇਟਿਕ ਜਿਹੜੀ ਕਾਂਗਰਸ ਆ ਉਹਦੇ ਵਿੱਚ ਲੈ ਕੇ ਆਉਣਾ ਹੈਗਾ ਆ। ਸੋ ਕਾਂਗਰਸ ਦੇ ਵਿੱਚ ਇਸ ਇੰਪੀਚਮੈਂਟ ਦੇ ਪਾਸ ਹੋਣ ਦੇ ਪੂਰੇ ਜਿਹੜੇ ਚਾਂਸ ਆ, ਕਿਉਂਕਿ ਮੈਜੋਰਟੀ ਡੈਮੋਕਰੇਟਸ ਦੀ ਆ। ਕੁਛ ਕੁ ਡੈਮੋਕਰੇਟ ਕਾਂਗਰਸਮੈਨ ਕਹਿੰਦੇ ਵੀ ਇਹਦੇ ਅਗੇਂਸਟ ਜਾ ਸਕਦੇ ਹੈਗੇ ਆ। ਜੀ। ਅਤੇ ਸੈਨੇਟ ਦੇ ਵਿੱਚ ਜੇ ਇਹ ਪਾਸ ਹੋ ਕੇ ਜਾਂਦਾ ਅਤੇ ਸੈਨੇਟ ਦੇ ਵਿੱਚ ਫਿਰ ਮੇਨ ਟਰਾਇਲ ਜਿਹੜਾ ਉਹ ਚੱਲੇਗਾ। ਅਤੇ ਜਿਹੜੀ ਨਾਲ ਹੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਾਂ ਹੁਣ ਇਸ ਦੇ ਵੱਲ ਨੂੰ ਵੱਧਦੇ ਹਾਂ, ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਨੂੰ। ਬੀਤੇ ਦਿਨਾਂ ਦੇ ਵਿੱਚ ਜਿਹੜਾ ਰਮਨ ਜੀ ਆਪਾਂ ਦੇਖਿਆ ਵੀ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਜਿਹੜਾ ਉਹ ਕਿਹਾ ਵੀ US ਅਤੇ ਚਾਈਨਾ ਦੀ ਡੀਲ ਜਿਹੜੀ ਆ ਉਹ ਹਰਜੋਤ ਸਿੰਘ ਜੀ ਉਹ ਜਿਹੜੀ ਬਣਨ ਵਾਲੀ ਆ। ਮੈਨੂੰ ਲੱਗਦਾ ਤਕਰੀਬਨ 10-12 ਵਾਰੀ ਜਿਹੜਾ ਇਹ ਕਹਿ ਚੁੱਕੇ ਨੇ, ਪਰ ਡੀਲ ਅਜੇ ਤੱਕ ਬਣੇ ਨਹੀਂ ਆ। ਇਹ ਕਿਤੇ ਨਾ ਕਿਤੇ ਉਹ ਕਹਾਣੀ ਜਿਹੜੀ ਉਹ ਯਾਦ ਆ ਜਾਂਦੀ ਆ ਵੀ
ਭੇੜੀਆ ਆਇਆ ਤੇ ਜਿੱਦਣ ਸੱਚੀ ਆਇਆ ਉਦੋਂ ਲੋਕਾਂ ਨੂੰ ਪਤਾ ਨਹੀਂ ਲੱਗਾ। ਸੋ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਡੀਲ ਬਣਨੀ ਆ ਨਹੀਂ ਬਣਨੀ ਆ, ਕੀ ਇਸ ਦੇ ਵਿੱਚ ਹੋਣਾ ਆ। ਪਰ ਮਾਰਕੀਟ ਜਦੋਂ ਵੀ ਰਾਸ਼ਟਰਪਤੀ ਟਰੰਪ ਇੱਦਾਂ ਬਿਆਨ ਦਿੰਦੇ ਉਹ ਤਾਂ ਨੂੰ ਜਾਂਦੀ ਆ। ਅਤੇ ਕੀ ਵੈਸੇ ਟਰੱਕਿੰਗ ਇੰਡਸਟਰੀ ਨੇ ਸਾਰਾ ਹੀ ਭਾਰ ਢੋਣਾ ਹੁੰਦਾ, ਇਹ ਕੀ ਕਹਿੰਦੀ ਆ ਵੀ ਐਕਚੁਅਲ 'ਚ ਡੀਲ ਕੋਈ ਬਣੀ ਲੱਗਦੀ ਆ ਕਿ ਨਹੀਂ? ਬਿਲਕੁਲ ਰਾਜਕਰਨ, ਇਹ ਆਪਾਂ ਕਾਫੀ ਦੇਰ ਤੋਂ ਸੁਣਦੇ ਆ ਰਹੇ ਹਾਂ। ਜਿਹੜੀ ਆਪਣੀ ਗਵਰਨਮੈਂਟ ਹੈਗੀ ਆ ਉਹ ਕਾਫੀ ਦੇਰ ਤੋਂ ਕਹਿ ਰਹੀ ਆ ਔਰ ਪ੍ਰੈਜ਼ੀਡੈਂਟ ਟਰੰਪ ਕੀ ਡੀਲ ਬਣਦੀ ਜਾ ਰਹੀ ਹੈ, ਪਰ ਇਹ ਡੀਲ ਲੱਗਦਾ ਕਿ ਅਗਲੇ ਸਾਲ ਦੇ ਵਿੱਚ ਸਲਿਪਿੰਗ ਹੋ ਗਈ ਹੈ, ਕਿਉਂਕਿ ਇਲੈਕਸ਼ਨਸ ਕਰਕੇ ਇਹਨੂੰ ਡੀਲ ਥੋੜਾ ਜਿਹਾ ਡਿਲੇ ਕੀਤਾ ਜਾ ਰਿਹਾ ਤਾਂ ਕਿ ਇਹਦਾ ਇਲੈਕਸ਼ਨ ਦੇ ਵਿੱਚ ਫਾਇਦਾ ਚੁੱਕਿਆ ਜਾ ਸਕੇ। ਪਰ ਹਾਲ ਦੀ ਘੜੀ ਜਿਹੜੀ ਡੀਲ ਆਪਣੀ ਐਡਵਾਂਸ ਹੋਈ ਆ ਉਹ ਆਪਣੀ ਮੈਕਸੀਕੋ ਤੇ ਕੈਨੇਡਾ ਦੇ ਨਾਲ ਜਿਹੜਾ ਨਵਾਂ ਟ੍ਰੇਡ ਐਗਰੀਮੈਂਟ ਹੈਗਾ USMCA ਉਹਦੀ ਜਿਹੜੀ ਆ ਕਾਫੀ ਚਰਚਾ ਹੈਗੀ ਆ, ਕਿਉਂਕਿ ਜਿਹੜੇ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਇੰਪੀਚਮੈਂਟ ਦੀ ਅਨਾਊਂਸਮੈਂਟ ਸੀ ਉਹਦੇ ਨਾਲ ਹੀ ਜਿਹੜੇ ਆਪਣੇ ਹਾਊਸ ਸਪੀਕਰ ਨੈਂਸੀ ਪੈਲੋਸੀ ਹੈਗੇ ਆ ਉਹਨਾਂ ਨੇ ਉਹ ਜਿਹੜੀ ਐਗਰੀਮੈਂਟ ਸੀਗਾ ਉਹਦੀ ਸਾਂਝ ਦੋਨੋਂ ਜਿਹੜੇ ਪਾਰਟੀਆਂ ਹੈਗੀਆਂ ਉਹਨਾਂ ਦੇ ਵਿੱਚ ਕਰਕੇ ਜਿਹੜਾ ਉਹਦਾ ਜਿਹੜਾ ਐਗਰੀਮੈਂਟ ਹੋ ਰਿਹਾ, ਸੋ ਉਹਦੀ ਵੀ ਅਨਾਊਂਸਮੈਂਟ ਕੀਤੀ ਹੈ। ਸੋ ਹੋਪਫੁਲੀ ਉਹ ਜਿਹੜਾ ਐਗਰੀਮੈਂਟ ਹੈਗਾ ਉਹ ਕਾਫੀ ਜਿਹੜਾ ਇੰਪੋਰਟੈਂਟ ਹੈਗਾ ਟਰੱਕਿੰਗ ਦੇ ਲਈ, ਕਿਉਂਕਿ ਕ੍ਰਾਸ ਕੰਟਰੀ ਦੋਨੋਂ ਮੈਕਸੀਕੋ ਤੇ ਕੈਨੇਡਾ ਦੇ ਵਿੱਚ ਇੰਕਲੂਡਿੰਗ USA ਤਿੰਨੇ ਕੰਟਰੀਆਂ ਵਾਸਤੇ, ਨਾਰਥ ਅਮਰੀਕਾ ਵਾਸਤੇ ਬਹੁਤ ਇੰਪੋਰਟੈਂਟ ਹੈਗਾ ਇਹ ਐਗਰੀਮੈਂਟ। ਸੋ ਇਹਦੇ ਨਾਲ ਫਰੇਟ ਫਿਰ ਵਧਣ ਦੇ ਕਾਫੀ ਚਾਂਸ ਹੈਗੇ ਨੇ ਕਿ ਅੱਗੇ ਵੈਸੇ ਜਦੋਂ ਹੁਣ ਜਿਹੜਾ ਨਾਫਤਾ ਦੇ ਉੱਤੇ ਥੋੜ੍ਹਾ ਬਹੁਤਾ ਜਿਹੜਾ ਕਹਿ ਲਓ ਵੀ ਬੱਦਲ ਸੀਗੇ, ਕੀ ਉਦੋਂ ਫਰੇਟ ਘਟਿਆ ਹੋਇਆ ਸੀ ਇਹਨਾਂ ਦੋਨਾਂ ਮੁਲਕਾਂ ਤੋਂ? ਬਿਲਕੁਲ, ਜਿਹੜੀ ਅਨਸਰਟਨਟੀ ਹੁੰਦੀ ਆ ਉਹ ਰਾਜਕਰਨ ਹਮੇਸ਼ਾ ਹੀ ਜਿਹੜੀ ਆ ਲੋਕਾਂ ਨੂੰ ਰੋਕ ਦਿੰਦੀ ਆ ਕਈ ਵਾਰੀ ਕੰਮ ਕਰਨ ਤੋਂ, ਕਈ ਚੀਜ਼ਾਂ ਤੋਂ। ਵਿੱਚ ਹੀ ਆਪਾਂ ਜਿਹੜੇ ਆ ਉਹ ਟ੍ਰੇਡ ਵਾਰ ਵੀ ਹੋ ਗਈ ਸੀ ਮੈਕਸੀਕੋ ਤੇ ਕੈਨੇਡਾ ਦੇ ਨਾਲ ਵੀ, ਪਰ ਉਹ ਠੰਡਾ ਹੋਏ ਤੇ ਹੁਣ ਜਿਹੜਾ ਥੋੜਾ ਜਿਹਾ ਇਹ ਹੈਗਾ ਕਿ ਐਗਰੀਮੈਂਟ ਜਿਹੜਾ ਫਾਈਨਲਾਈਜ਼ ਹੋ ਜਾਵੇ। ਵਾਂਸ ਐਗਰੀਮੈਂਟ ਫਾਈਨਲਾਈਜ਼ ਹੋ ਜਾਂਦਾ ਥੋੜੀ ਜਿਹੀ ਸਪੋਕ ਜਿਹੜੀ ਆ ਜ਼ਿਆਦਾ ਹੋ ਜਾਂਦੀ ਹੈ। ਜਿਹੜਾ ਫਰੇਟ ਦੀ ਜਿਹੜੀ ਟਰੈਵਲ ਹੈ, ਜਿਹੜਾ ਫਰੇਟ ਕਰਦਾ ਉਹ ਥੋੜਾ ਜਿਹਾ ਈਜ਼ ਹੋ ਜਾਂਦਾ। ਸੋ ਕਈ ਜਿਹੜੀਆਂ ਕੰਪਨੀਆਂ ਹੈਗੀਆਂ, ਕਈ ਜਿਹੜੀਆਂ ਕੰਪਨੀ ਜਿਹੜੀਆਂ ਕ੍ਰਾਸ ਕੰਟਰੀ ਇਹਨਾਂ ਤਿੰਨਾਂ ਕੰਟਰੀਜ਼ ਦੇ ਕੰਮ ਕਰਦੀਆਂ, ਉਹਨਾਂ ਨੂੰ ਕਾਫੀ ਫਰਕ ਪੈਂਦਾ ਹੈ ਕਿ ਕਿੰਨੀ ਈਜ਼ ਦੇ ਨਾਲ ਜਿਹੜਾ ਜਿਹੜਾ ਸਮਾਨ ਹੈਗਾ ਇੱਕ ਕੰਟਰੀ ਦੂਜੀ ਕੰਟਰੀ ਜਾਂਦਾ। ਸੋ ਆਈ ਥਿੰਕ ਇਹ ਫਾਈਨਲਾਈਜ਼ ਹੋਣ ਤੋਂ ਬਾਅਦ ਜਿਹੜਾ ਫਰਕ ਜ਼ਰੂਰ ਜਿਹੜਾ ਦਿਖੂਗਾ ਟਰੱਕਿੰਗ ਦੇ ਜੀ। ਰਮਨ ਜੀ, ਅਗਲੀ ਗੱਲ ਚੱਲੀਏ। ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਮੌਰਗੇਜ ਮੈਲਟ ਡਾਊਨ ਹੋਇਆ ਸੀ, ਰੀਅਲ ਸਟੇਟ ਡਾਊਨ ਗਈ ਸੀ, ਐਵਰੀ ਡੇ ਅਸੀਂ ਸੁਣਦੇ ਹੁੰਦੇ ਸੀ ਵੀ ਜੀ 10-10 15-15 ਮੌਰਗੇਜ ਦੀਆਂ ਜਿਹੜੀਆਂ ਕੰਪਨੀਆਂ ਆ ਉਹ ਫੇਲ ਹੋ ਰਹੀਆਂ। ਕਹਿੰਦੇ ਵੀ ਉਸੇ ਤਰਜ਼ ਜੇ ਦੇਖਦੇ ਜਾਈਏ ਟਰੱਕਿੰਗ ਕੰਪਨੀ ਦਾ ਬਹੁਤ ਬੁਰਾ ਹਾਲ ਚੱਲ ਰਿਹਾ ਹੈਗਾ। ਪਹਿਲੇ ਕੁਆਰਟਰ ਦੇ ਵਿੱਚ ਇਸ ਸਾਲ 800 ਦੇ ਕਰੀਬ ਟਰੱਕ ਕੰਪਨੀਆਂ ਜਿਹੜੀਆਂ ਆ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀਆਂ ਆ। ਪਿਛਲੇ ਹਫ਼ਤੇ ਆਪਾਂ ਦੱਸਿਆ ਸੀ ਕੈਲਡਨ ਕੰਪਨੀ ਜਿਹੜੀ ਆ ਉਹਨਾਂ ਦੇ 3000 ਡਰਾਈਵਰਸ ਜਿਹੜੇ ਆ ਉਹ ਜੋਬਲੈਸ ਹੋ ਗਏ ਆ, ਕਈ ਤਾਂ ਰਸਤੇ 'ਚ ਵਿਚਾਰੇ ਫਸੇ ਰਹਿ ਗਏ। ਕਹਿੰਦੇ ਵੀ ਪਿਛਲੇ ਸਾਲ ਨਾਲੋਂ ਇਸ ਵਾਰ ਜਿਹੜੇ ਆ 800 ਦੇ ਕਰੀਬ ਜਿਹੜੇ ਕੈਰੀਅਰਸ ਆ ਉਹ ਆਊਟ ਆਫ ਬਿਜ਼ਨਸ ਗਏ ਹੈਗੇ, ਜਿਹੜੇ ਕਿ ਕਾਫੀ ਵੱਡੀ ਗਿਣਤੀ ਆ। ਬਿਲਕੁਲ, ਇਹ ਜਿਹੜੀ ਆਪਣੀ ਕੰਪਨੀ ਹੈਗੀ ਸੈਲਾਡਾਨ, ਜਿਨ੍ਹਾਂ ਨੇ ਬੈਂਕਰਪਸੀ ਕੀਤੀ ਹੈਗੀ ਜਿਹੜੀ US ਦੇ ਵਿੱਚ, ਇਹਨਾਂ ਦੀ ਜਿਹੜੀ ਪਾਰਟਨਰ ਕੰਪਨੀ ਹੈਗੀ ਆ ਕੈਨੇਡਾ ਦੇ ਵਿੱਚ, ਉਹਨੇ ਵੀ ਜਿਹੜੀ ਆ ਬੈਂਕਰਪਸੀ ਆ ਜਿਹੜੀ ਉਹਨੇ ਵੀ ਜਿਹੜੇ ਆਪਣੇ ਆਪਰੇਸ਼ਨਸ ਹੈਗੇ ਆ ਉਹ ਬੰਦ ਕਰ ਦਿੱਤੇ ਆ। ਇਹਦੇ ਨਾਲ ਦੇ ਨਾਲ ਹੀ ਇਹਨਾਂ ਦੀ ਜਿਹੜੀ ਸਬਸਿਡੀਅਰੀ ਹੈਗੀ ਆ ਮੈਕਸੀਕੋ ਦੇ ਵਿੱਚ, ਉਹਨੇ ਵੀ ਅੱਜ ਜਿਹੜੇ ਆ ਆਪਰੇਸ਼ਨਸ ਹੈਗੇ ਆ ਉਹ ਸਟਾਪ ਕਰਤੇ ਆ। ਸੋ ਇਹ ਇਕੱਲਾ ਫਰਕ ਅਮਰੀਕਾ ਦੀ ਕੰਪਨੀ 'ਚ ਨਹੀਂ ਪਿਆ, ਇਹ ਫਰਕ ਕੈਨੇਡਾ ਦੀ ਕੰਪਨੀ ਔਰ ਜਿਹੜੀ ਕੈਨੇਡਾ ਦੇ ਵਿੱਚ ਕੰਪਨੀ ਬੰਦ ਹੋਈ ਆ ਉਹ ਵੀ ਇਹ ਦੱਸਿਆ ਜਾ ਰਿਹਾ ਕਿ ਉਹ ਆਪਣੀ ਜਿਹੜੀ ਆ ਕਿ ਕੈਨੇਡਾ ਦੀ ਸਾਰਿਆਂ ਨਾਲੋਂ ਵੱਡੀ ਬੈਂਕਰਪਸੀਆਂ ਦੇ ਵਿੱਚ ਗਿਣੀ ਜਾ ਰਹੀ ਆ ਜਿਹੜੀ ਕਿ ਕੈਨੇਡਾ ਦੇ ਵਿੱਚ ਬੰਦ ਹੋਈ ਹੈ। ਜੀ ਜੀ ਬਿਲਕੁਲ, ਇਹ ਜਿਹੜੀ ਆਈ ਥਿੰਕ ਜਿਹੜੀ ਕੈਲਡਨ ਜਾਂ ਸੈਲਡਨ ਜੋ ਵੀ ਇਸਨੂੰ ਜਿਹੜੀ ਇਹ ਕੰਪਨੀ ਨੂੰ ਆਖਦੇ ਆ, ਇਹਦੇ ਵਿੱਚ ਫਰਾਡ ਦੇ ਜਿਹੜੇ ਇਹਨਾਂ ਦੇ ਐਗਜ਼ੀਕਿਊਟਿਵ ਦੇ ਉੱਤੇ ਜਿਹੜੇ ਕੇਸਿਸ ਉਹ ਚਾਰਜਿਸ ਹੋਏ ਸੀਗੇ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਚੈਪਟਰ 11 ਜਿਹੜੀ ਬੈਂਕਰਪਸੀ ਰੀਆਰਗਨਾਈਜੇਸ਼ਨ ਵਾਲੀ ਜਿਹੜੀ ਆ ਉਹ ਕੀਤੀ ਆ। ਸੋ ਜਿੱਦਾਂ ਗਵਰਨਮੈਂਟ ਸ਼ਟਡਾਊਨ ਹੁੰਦੀ ਆ ਨਾ, ਉਦੋਂ ਫੈਡਰਲ ਇੰਪਲੋਈ ਕੁਛ ਚਿਰ ਦੇ ਲਈ ਬਗੈਰ ਕਿਸੇ ਜੋਬ ਤੋਂ ਜਿਹੜੇ ਉਹ ਹੋ ਜਾਂਦੇ ਹੁੰਦੇ ਆ। ਸੋ ਹੋਪਫੁਲੀ ਉਮੀਦ ਕਰਦੇ ਹਾਂ ਵੀ ਇਹ ਜਿਹੜੇ ਟਰੱਕਰਸ ਆ ਉਹ ਮੁੜ ਕੇ ਜਦੋਂ ਰੀਆਰਗਨਾਈਜ਼ ਹੋ ਕੇ ਦੁਬਾਰਾ ਇਹਨਾਂ ਦਾ ਕੰਮ ਜਿਹੜਾ ਉਹ ਚੱਲ ਸਕੇ। ਸੋ ਜਿੱਦਾਂ ਇਹਨਾਂ ਨੇ ਕਿਹਾ ਵੀ ਤਿੰਨੇ ਮੁਲਕਾਂ ਦੇ ਵਿੱਚ ਇਹਨਾਂ ਦੀਆਂ ਕੰਪਨੀਆਂ ਨਾਲ ਸੰਬੰਧਿਤ ਜਿਹੜੀਆਂ ਚੱਲਦੀਆਂ ਸੀ, ਉਹਦੇ ਵਿੱਚ ਵੀ ਸ਼ਾਇਦ
ਰੀਆਰਗੇਨਾਈਜੇਸ਼ਨ ਜਿਹੜੀ ਉਹ ਕਰਨ ਦੀ ਇਹ ਟਰਾਈ ਜਿਹੜੀ ਉਹ ਕਰ ਰਹੇ ਹੋਣਗੇ। ਸੋ ਇੱਥੋਂ ਜਿਹੜਾ ਨਾਲ ਹੀ ਰਮਨ ਜੀ ਇਹ ਵੀ ਅਤੇ ਹਰਜੋਤ ਜੀ ਇਹ ਪਤਾ ਲੱਗਦਾ ਵੀ ਜੇ ਕੋਈ ਇੱਦਾਂ ਫਸਦਾ ਆ ਤਾਂ ਫਿਰ ਕੰਪਨੀਆਂ ਦਾ ਬਚਣਾ ਬਹੁਤ ਔਖਾ ਆ। ਵੀ ਜੇ ਕੋਈ ਫਰਾਡ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਕਰ ਰਿਹਾ ਆ, ਚਾਹੇ ਉਹ ਪੇ ਰੋਲ ਦਾ ਹੋਵੇ ਅਤੇ ਚਾਹੇ ਉਹ ਕਿਸੇ ਹੋਰ ਤਰੀਕੇ ਦਾ ਹੋਵੇ, ਅਤੇ ਜਦੋਂ ਉਹ ਅੜਿੱਕੇ 'ਚ ਆਉਂਦੇ ਆ, ਦੰਦ ਦੇ ਥੱਲੇ ਆਉਂਦੇ ਆ, ਅਤੇ ਫਿਰ ਉਹਨਾਂ ਦਾ ਬਚਣਾ ਜਿਹੜਾ ਖਾਸਾ ਮੁਸ਼ਕਿਲ ਹੁੰਦਾ। ਅਤੇ ਨਾਲ ਜਿਹੜੇ ਉਹਨਾਂ ਦੇ ਜੁੜੇ ਆ ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਵੀ ਬਹੁਤ ਵੱਡੀ ਇੱਕ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਆ। ਬਿਲਕੁਲ ਜੀ, ਆ ਦੇਖ ਲਓ ਹੁਣ ਤੁਸੀਂ ਆ ਬਿਜ਼ਨਸ ਮੋਡੈਸਟੋ ਦੇ ਬਿਜ਼ਨਸ ਓਨਰ ਹੈਗੇ ਜਿਨ੍ਹਾਂ ਨੇ ਵਰਕਰਸ ਕੰਮ ਦੇ ਫਰਾਡ ਦੇ ਵਿੱਚ ਉਹ ਫਸ ਗਏ, ਤੇ ਮਾਈਕਲ ਬਲੈਂਡਾ ਹੈਗੇ ਆ 47 ਸਾਲਾਂ ਦੇ, ਤੇ ਉਹ ਇਸ ਫਰਾਡ ਦੇ ਕੇਸ ਦੇ ਵਿੱਚ ਆ ਗਏ ਹੁਣ ਵਰਕਰਸ ਕੰਮ ਦੇ ਵਿੱਚ, ਤੇ $944,000 ਜਿਹੜਾ ਆ ਉਹਨਾਂ ਦਾ ਜਿਹੜਾ ਫਾਈਨ ਆ, ਉਹਨਾਂ ਦਾ ਜਿਹੜਾ ਕਿ ਪ੍ਰੀਮੀਅਮ ਉਹਨਾਂ ਨੇ ਪੇ ਨਹੀਂ ਕੀਤਾ। ਹੁਣ ਤੁਸੀਂ ਦੇਖੋ ਵੀ ਇਹਦੀਆਂ ਪੈਨਲਟੀ ਤੇ ਇਹਦਾ ਸਾਰਾ ਕੁਝ ਜੇ ਕੈਲਕੂਲੇਟ ਕੀਤਾ ਜਾਵੇ ਕਿੱਥੋਂ ਤੱਕ ਜਾਂਦਾ ਆ, ਤਾਂ ਜਿਹੜਾ ਪੇ ਰੋਲ ਹੈਗਾ, ਟੈਕਸ ਹੈਗਾ ਆ, ਜਾਂ ਹੋਰ ਵੀ ਕੋਈ ਚੀਜ਼ਾਂ ਹੈਗੀਆਂ ਜਿਹੜੀਆਂ ਇਹ ਫਰਾਡ ਦੇ ਵਿੱਚ ਗਈਆਂ। ਔਰ ਰਾਜਕਰਨ ਦੇ ਨਾਲ ਹੀ ਜਿਹੜੀ ਆਪਣੀ ELD ਦੀ ਗੱਲ ਕਰ ਲਈਏ ਕਿ ELD ਦੇ ਬਾਰੇ ਦੇ ਵਿੱਚ ਵੀ ਇਹ ਚੀਜ਼ ਜਿਹੜੀ ਆ ਇਹ ਸਮਝਣੀ ਚਾਹੀਦੀ ਆ ਕਿ ਹੁਣ ਜਿਹੜਾ ਡਬਲ ID ਵਾਲਾ ਕੰਮ ਹੈਗਾ ਉਹ ਫੈਡਰਲ ਫਰਾਡ ਦੇ ਵਿੱਚ ਆਉਣਾ ਆ। ਸੋ ਉਹ ਕੱਲੀ ਤੁਹਾਡੀ ਜਿਹੜੀ ਆ ਇੱਕ ਜਿਹੜੀ ਲੌਗ ਬੁੱਕ ਦੀ ਵਾਇਲੇਸ਼ਨ ਨਹੀਂ ਹੋਣੀ, ਉਹਦੇ 'ਚ ਦੋ ਚੀਜ਼ਾਂ ਹੋਣੀਆਂ, ਇੱਕ ਲੌਗ ਬੁੱਕ ਵਾਇਲੇਸ਼ਨ ਤਾਂ ਦੂਜੀ ਹੋਣੀ ਹੈ ਫੈਡਰਲ ਫਰਾਡ ਚਾਰਜਸ। ਸੋ ਇਹ ਫੈਲਨੀ ਹੋਊਗੀ। ਹਾਂਜੀ, ਫੈਡਰਲ ਫਰਾਡ ਚਾਰਜਸ ਦਾ ਕੁਡ ਬੀ ਅ ਫੈਲਨੀ। ਜੇ ਫੈਲਨੀ ਲੱਗਦੀ ਆ ਤਾਂ ਜਿਹੜਾ ਗ੍ਰੀਨ ਕਾਰਡ ਹੋਲਡਰ ਹੈਗਾ ਉਹਨੂੰ ਸਿਟੀਜ਼ਨਸ਼ਿਪ 'ਚ ਔਖਾ ਬਹੁਤ ਜ਼ਿਆਦਾ ਹੋਊਗਾ, ਜਿਹੜਾ ਵਰਕ ਪਰਮਿਟ ਵਾਲਾ ਹੈਗਾ ਉਹਨੂੰ ਗ੍ਰੀਨ ਕਾਰਡ ਨਹੀਂ ਮਿਲੂਗਾ। ਇਹ ਖਾਸ ਹੈ ਇਸ ਚੀਜ਼ ਦੇ ਵਿੱਚ ਕਿ ਜੇ ਤੁਹਾਡੇ ਫੈਲਨੀ ਚਾਰਜਸ ਲੱਗ ਜਾਂਦੇ ਆ, ਸੋ ਤੁਸੀਂ ਉਹ ਚੀਜ਼ ਜਿਹੜੀ ਆ ਉਹ ਤੁਹਾਨੂੰ ਬਹੁਤ ਟਰਬਲ ਆਊਗੀ ਬਾਅਦ ਦੇ ਵਿੱਚ ਇਸ ਕੰਮ ਦੇ ਵਿੱਚ। ਇਹ ਰਿਸਕ ਲੈਣਾ ਵਰਥ ਇਟ ਨਹੀਂ ਹੈਗਾ, ਬਿਲਕੁਲ ਵੀ ਵਰਥ ਇਟ ਨਹੀਂ ਹੈਗਾ। ਇੱਕ ਅੱਧਾ ਗੇੜਾ ਜਿਹੜਾ ਵੱਧ ਲਾਉਣ ਦੇ ਕਰਕੇ ਇੱਕ ਵਾਰੀ ਤੁਸੀਂ ਚਲੋ ਕੋਈ 1000-2000 ਵੱਧ ਕਮਾ ਲੂੰਗੇ, ਅਤੇ ਬਾਅਦ 'ਚ ਜੇ ਤੁਹਾਨੂੰ ਗ੍ਰੀਨ ਕਾਰਡ ਨਾ ਮਿਲਿਆ, ਇੱਥੇ ਪੱਕੇ ਹੋਣ ਦਾ ਰਾਹ ਨਾ ਤੁਹਾਡਾ ਜਿਹੜਾ ਉਹ ਬਣ ਸਕਿਆ, ਅਤੇ ਫਿਰ ਉਹਦਾ ਕੀ ਕਰੋਗੇ ਤੁਸੀਂ $1-2,000 ਦਾ। ਸੋ ਇਹ ਚੀਜ਼ਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਉਹ ਸੋਚੋ। ਤੁਸੀਂ ਇਕੱਲਾ ਤੁਹਾਡਾ ਹੀ ਭਵਿੱਖ ਨਹੀਂ, ਤੁਹਾਡੇ ਨਾਲ ਕਿੰਨੇ ਜਾਣੇ ਜਿਹੜੇ ਜੁੜੇ ਉਹਨਾਂ ਸਾਰਿਆਂ ਦਾ ਭਵਿੱਖ ਫਿਰ ਉਸ ਦੇ ਉੱਤੇ ਜਿਹੜਾ ਜੁੜਿਆ ਹੁੰਦਾ ਆ। ਔਖੇ ਸੌਖੇ ਹੋ ਕੇ ਉਹਨਾਂ ਨੇ ਕਿਸੇ ਵੀ ਤਰੀਕੇ ਦੇ ਨਾਲ ਕਰਜ਼ੇ ਚੱਕ ਕੇ, ਜ਼ਮੀਨ ਗਹਿਣੇ ਪਾ ਕੇ, ਵੇਚ ਕੇ, ਜੋ ਵੀ ਕਰਕੇ ਉਹਨਾਂ ਨੇ ਤੁਹਾਨੂੰ ਜੇ ਇੱਥੇ ਘਲਾਇਆ ਆ, ਅਤੇ ਇਹ ਰਿਸਕ ਚੱਕਣ ਦਾ ਕੋਈ ਫਾਇਦਾ ਨਹੀਂ ਹੈਗਾ। ਲੌਂਗ ਰਨ ਜਿਹੜੀ ਉਹ ਚੀਜ਼ ਨੂੰ ਜਿਹੜਾ ਉਹ ਸੋਚੋ। ਸ਼ਾਰਟ ਟਰਮ ਗੋਲਜ਼ ਚੰਗੇ ਹੁੰਦੇ ਆ, ਪਰ ਇਹ ਵਾਲੇ ਜਿਹੜੇ ਸ਼ਾਰਟ ਟਰਮ ਗੋਲਜ਼ ਆ ਇਹ ਕੋਈ ਚੰਗੇ ਨਹੀਂ ਰਹਿਣੇ ਤੁਹਾਡੇ ਵਾਸਤੇ, ਕਿਉਂਕਿ ਆਪਾਂ ਦੇਖ ਰਹੇ ਹਾਂ ਇਮੀਗ੍ਰੇਸ਼ਨ ਦਾ ਸ਼ਿਕੰਜਾ ਬਹੁਤ ਹੀ ਜ਼ਿਆਦਾ ਜਿਹੜਾ ਆ ਉਹ ਟਾਈਟ ਕਰਨ ਦੀਆਂ ਜਿਹੜੀਆਂ ਹਰ ਇੱਕ ਪਾਸਿਓਂ ਜਿਹੜੀਆਂ ਉਹ ਤਿਆਰੀਆਂ ਹੈਗੀਆਂ ਆ। ਅਤੇ ਆਲਰੇਡੀ ਆਪਾਂ ਪਿਛਲੀ ਵਾਰੀ ਜਦੋਂ ਇਮੀਗ੍ਰੇਸ਼ਨ ਦੀਆਂ ਖਬਰਾਂ ਕੀਤੀਆਂ ਸੀ, ਦੱਸਿਆ ਸੀਗਾ ਵੀ ਫੈਡਰਲ ਇੱਕ ਜਿਹੜੀ ਕੋਰਟ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਜਿਹੜਾ ਪਬਲਿਕ ਚਾਰਜਸ ਵਾਲਾ ਆ ਉਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਆ। ਅਤੇ ਉਹਨਾਂ ਨੇ ਜਿਹੜੇ ਉੱਥੇ ਫੈਡਰਲ ਜੱਜ ਆ ਉਹਨਾਂ ਦੇ ਜਿਹੜਾ ਉਹ ਫੈਸਲਾ ਜਦੋਂ ਓਪੀਨੀਅਨ ਲਿਖਿਆ ਸੀ, ਅਤੇ ਉਹਨਾਂ ਨੇ ਕਿਹਾ ਸੀਗਾ ਵੀ ਉਹਨਾਂ ਨੂੰ ਉਮੀਦ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਤਲੀਆਂ ਅਦਾਲਤਾਂ ਦੇ ਵਿੱਚ ਇਸ ਪਬਲਿਕ ਚਾਰਜ ਦੀ ਜਿਹੜੀ ਇਸ ਦੇ ਉੱਤੇ ਰੋਕ ਲੱਗੀ ਆ ਉਹ ਹਟ ਜਾਵੇਗੀ, ਅਤੇ ਇਸ ਨੂੰ ਜਿਹੜਾ ਪੂਰੀ ਤਰ੍ਹਾਂ ਲਾਗੂ ਉਹ ਕਰ ਦਿੱਤਾ ਜਾਵੇਗਾ। ਕਿਉਂਕਿ ਇਹ ਟਰੰਪ ਐਡਮਿਨਿਸਟ੍ਰੇਸ਼ਨ, ਕਿਸੇ ਵੀ ਐਡਮਿਨਿਸਟ੍ਰੇਸ਼ਨ, ਇਕੱਲਾ ਟਰੰਪ ਹੀ ਨਹੀਂ, ਕਿਸੇ ਵੀ ਐਡਮਿਨਿਸਟ੍ਰੇਸ਼ਨ ਦੇ ਅਖਤਿਆਰ ਖੇਤਰ ਦੇ ਵਿੱਚ ਆਉਂਦਾ ਆ ਵੀ ਉਸ ਦੇ ਵਿੱਚ ਇਹ ਸੋਧਾਂ ਜਿਹੜੀਆਂ ਉਹ ਕਰ ਸਕਣ। ਅਤੇ ਆਪਾਂ ਦੇਖਿਆ ਆ ਵੀ ਪਬਲਿਕ ਚਾਰਜ ਨੂੰ ਲੈ ਕੇ ਅੱਗੇ ਹੀ ਬਹੁਤ ਜ਼ਿਆਦਾ ਖਤਰਾ ਹੈ, ਅਤੇ ਉੱਤੋਂ ਤੁਸੀਂ ਜੇ ਫੈਡਰਲ ਫਰਾਡ ਉਹਦੇ ਵਿੱਚ ਆ ਜਾਂਦਾ ਆ ਤਾਂ ਫਿਰ ਤੁਸੀਂ ਸਮਝ ਲਓ ਵੀ ਬੋਰੀ ਬਸਤੀਆ ਫਿਰ ਪੈਕ ਕਰਕੇ ਰੱਖਣ ਵਾਲੀ ਗੱਲ ਆ, ਵੀ ਫਿਰ ਬਹੁਤ ਮੁਸ਼ਕਿਲ ਆ ਵੀ ਤੁਹਾਨੂੰ ਜਿਹੜਾ ਇੱਥੇ ਉਹ ਰਹਿਣ ਦੇਣਗੇ। ਜੀ, ਸੋ ਰਮਨ ਜੀ ਅੱਗੇ ਚੱਲੀਏ। ਜਿਹੜਾ ਕੈਲੀਫੋਰਨੀਆ ਦੇ ਵਿੱਚ ਜਿਹੜਾ AB5 ਬਿੱਲ ਉਹਦੇ ਕਰਕੇ ਅੱਜ ਫੋਰਬਸ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਵੀ ਇੱਕ ਨਿਊਜ਼ ਰਨ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਟਰੱਕਿੰਗ ਨੂੰ ਇੱਕ ਟਾਈਮ ਦੇ ਉੱਤੇ ਬਹੁਤ ਹੀ ਵਧੀਆ ਮਿਡਲ ਕਲਾਸ ਜੌਬ ਗਿਣਿਆ ਜਾਂਦਾ ਸੀ, ਪਰ AB5 ਜਿਹੜੀ ਆ ਇਸ ਨੂੰ ਪੂਰੀ ਤਰ੍ਹਾਂ ਇੰਪੈਕਟ ਕਰਨ ਜਾ ਰਹੀ ਹੈਗੀ ਆ। ਸੋ ਇਹਦੇ ਸੰਬੰਧ 'ਚ ਫ੍ਰਿਜ਼ਨੋ ਕੋਈ ਮੀਟਿੰਗ ਹੋਣੀ ਸੀ ਪਿਛਲੇ ਵੀਕਐਂਡ, ਕੋਈ ਹੋਈ ਇੱਦਾਂ ਦੀ ਟਰੱਕਾਂ ਵਾਲਿਆਂ ਦੀ ਮੀਟਿੰਗ ਕਹਿੰਦੇ ਹੋਣੀ ਸੀ? ਨਹੀਂ ਜੀ, ਉਹ ਮੀਟਿੰਗ ਐਕਚੁਅਲੀ AB5 ਹੈ ਇਹਦੇ ਕਿਸੇ ਸਿਲਸਿਲੇ ਦੇ ਵਿੱਚ ਨਹੀਂ ਸੀ, ਉਹ ਮੀਟਿੰਗ ਕੈਂਸਲ ਹੋ ਗਈ ਸੀਗੀ। ਉਹ ਕਾਰ ਦੇ ਰੂਲ ਵਾਸਤੇ ਸੀਗੀ, ਸੋ ਉਹ ਇਹਦੇ ਸਿਲਸਿਲੇ 'ਚ ਨਹੀਂ ਸੀ। ਤੇ ਮੈਂ ਵੈਸੇ ਇੱਕ ਗੱਲ ਕਰਾਂ ਕਿ ਜਿਹੜੀ ਹੁਣੇ ਆਪਾਂ ਗੱਲ ਕਰ ਰਹੇ ਹਾਂ ਕਿ ਡਰਾਈਵਰ ਦੀ ਜਿਹੜਾ ਕੰਪਨੀ ਹੈਗੀ ਆ plus.ai, ਇਸ ਕੰਪਨੀ ਦਾ ਇੱਕ ਟਰੱਕ ਜਿਹਨੇ ਕਿ ਕੈਲੀਫੋਰਨੀਆ ਤੋਂ ਬਟਰ ਦਾ ਲੋਡ ਚੱਕਿਆ
ਤੇ ਪੈਨਸਿਲਵੇਨੀਆ ਤੱਕ ਇਹ ਫੁੱਲ ਜਿਹੜਾ ਆਟੋਨਮਸ ਟਰੱਕ ਮੋਡ 4 ਦੇ ਵਿੱਚ 2800 ਮੀਲ ਦਾ ਟ੍ਰਿਪ ਜਿਹੜਾ 3 ਦਿਨਾਂ ਦੇ ਵਿੱਚ ਇਹਨੇ ਕਵਰ ਕੀਤਾ ਟੋਟਲੀ ਵਿਦਆਊਟ ਡਰਾਈਵਰ। ਔਰ ਇਹ ਇੰਟਰਸਟੇਟ 15 ਤੇ 70 ਇਹ ਜਿਹੜੇ ਕਿ ਬਹੁਤ ਸਲਿਪਰੀ ਗਿਣੇ ਜਾਂਦੇ ਆ, ਇੰਟਰਸਟੇਟ 15 ਵੀ ਤੇ ਇੰਟਰਸਟੇਟ 70 ਕਾਫੀ ਟਫ ਗਿਣਿਆ ਜਾਂਦਾ। ਤੇ ਇਹਦੇ ਵਿੱਚ ਇਹ ਗੱਲ ਕੀਤੀ ਜਾਂਦੀ ਰਹੀ ਹੈ ਪਹਿਲਾਂ ਵੀ ਆਪਣੇ ਵੱਲੋਂ ਕਿ ਜਿਹੜੇ ਇੰਨੇ ਜ਼ਿਆਦਾ ਬਰਫੀਲੇ ਇਲਾਕੇ ਹੈਗੇ ਆ ਉਹਨਾਂ ਦੇ ਵਿੱਚੋਂ ਜਿਹੜੇ ਟਰੱਕ ਹੈਗੇ ਆ ਜਿਹੜੇ ਸੈਲਫ ਜਾਂ ਆਟੋਨਮਸ ਟਰੱਕ ਹੈਗੇ ਕਿੱਦਾਂ ਜਾਣਗੇ। ਸੋ ਇਹ ਉਹਨਾਂ ਨੇ ਜਿਹੜਾ ਫੁੱਲ ਲੋਡ 2800 ਮੀਲ ਦਾ ਟ੍ਰਿਪ ਜਿਹੜਾ ਆ ਇਹ 3 ਦਿਨਾਂ ਦੇ ਵਿੱਚ ਕਵਰ ਕੀਤਾ ਆ। ਸੋ ਇਹ ਇੱਕ ਕਾਫੀ ਇੰਟਰਸਟਿੰਗ ਔਰ ਕਾਫੀ ਮਤਲਬ ਕਿ ਅਗਾਂਹ ਵਧੂ ਜਿਹੜੀ ਹੈਗੀ ਚੀਜ਼ ਹੋਈ ਆ। ਬਟ ਇੰਟਰਸਟਿੰਗਲੀ ਕਿ ਇਹਦੇ ਵਿੱਚ ਡਰਾਈਵਰ ਵੀ ਸੀਗਾ ਜਿਹੜਾ ਤੇ ਕਮਰਸ਼ੀਅਲ ਜਿਹੜਾ ਉਹਨਾਂ ਦਾ ਜਿਹੜਾ ਹੁੰਦਾ ਆ ਆਪਣਾ ਇੰਜੀਨੀਅਰ ਉਹ ਵੀ ਵਿੱਚ ਸੀਗਾ। ਬਟ ਉਹਨਾਂ ਨੇ ਫੁੱਲੀ ਇਹਨੂੰ ਜਿਹੜਾ ਆ ਆਟੋਨਮਸ ਬਣਾ ਕੇ ਬੈਕਅਪ ਡਰਾਈਵਰ ਸੀ ਉਹਦੇ ਵਿੱਚ, ਲੇਕਿਨ ਜਿਹੜਾ ਰੈਗੂਲਰ ਡਰਾਈਵਰ ਨਹੀਂ ਸੀ ਉਹ ਬੈਕਅਪ ਡਰਾਈਵਰ ਸੀਗਾ ਉਹਨਾਂ ਦਾ। ਤੇ ਇਹ ਟਰੱਕ ਨੇ ਜਿਹੜਾ ਆ ਲੈਂਡੋ ਲੇਕਸ ਜਿਹੜੀ ਕੰਪਨੀ ਹੈਗੀ ਉਹਨਾਂ ਦਾ ਬਟਰ ਲੈ ਕੇ ਕੈਲੀਫੋਰਨੀਆ ਤੋਂ ਤੇ ਪੈਨਸਿਲਵੇਨੀਆ ਤੱਕ ਵਿਦਆਊਟ ਡਰਾਈਵਰ ਇਹਨਾਂ ਦਿਨਾਂ 'ਚ ਕਵਰ ਕੀਤਾ। ਸੋ ਕਾਫੀ ਇੰਟਰਸਟਿੰਗ ਹੋਊਗਾ ਇਹ ਕਾਨਸੈਪਟ ਜਿਹੜਾ ਲੈਵਲ 4 ਆਟੋਮੇਸ਼ਨ ਕਹਿੰਦੇ ਦੇਖੀ ਗਈ ਹੈ ਇਸ ਦੇ ਵਿੱਚ। ਲੈਵਲ 4 ਜਿਹੜੀ ਕਮੀ ਆ ਮੇਰੇ ਖਿਆਲ ਕਿਸੇ ਨਾ ਕਿਸੇ ਪਾਸੇ ਪੂਰੀ ਹੋਣ ਜਾ ਰਹੀ ਲੱਗਦੀ ਹੈ ਜੀ। ਸੋ ਬਿਲਕੁਲ ਜਿਹੜੇ ਕਈ ਆਪਣੇ ਜਿਹੜੇ ਟਰੱਕਰ ਜਿਹੜੇ ਦੋਸਤ ਆ, ਮਿੱਤਰ ਆ ਜਾਂ ਪਰਿਵਾਰ ਉਹ ਸੋਚਦੇ ਨਹੀਂ ਵੀ ਸ਼ਾਇਦ ਇਹ ਐਵੇਂ ਗੱਲਾਂ ਹੀ ਆ। ਜਿਸ ਤਰ੍ਹਾਂ ਹੁਣ ਦੇਖ ਲਓ ਵੀ ਜੇ ਇੱਕ ਟਰੱਕ 2800 ਮੀਲ ਉਹ ਚੱਲ ਗਿਆ ਤੇ ਇਹ ਬਹੁਤ ਜਲਦੀ ਆਉਣ ਵਾਲਾ ਆ। ਤੇ ਅਨਫੋਰਚੂਨੇਟਲੀ ਜਿੰਨੇ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ, ਚਾਹੇ ਉਹ ਰਿਪਬਲਿਕਨ ਆ ਚਾਹੇ ਡੈਮੋਕਰੇਟ ਆ, ਸਿਰਫ ਇੱਕ ਐਂਡਰਿਊ ਜਾਂਗ ਤੋਂ ਬਿਨਾਂ ਕੋਈ ਵੀ ਇਸ ਇਸ਼ੂ ਦੇ ਉੱਤੇ ਗੱਲਬਾਤ ਨਹੀਂ ਕਰ ਰਿਹਾ। ਐਂਡਰਿਊ ਜਾਂਗ ਹੀ ਆ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਜਿਹੜੇ ਉਹ ਇਸ਼ੂ 'ਤੇ ਗੱਲ ਕਰ ਰਹੇ ਆ ਵੀ ਜੇ ਆਟੋਨੋਮਸ ਸਾਰਾ ਕੁਝ ਹੋ ਗਿਆ ਤੇ ਫਿਰ ਟਰੱਕਰਾਂ ਨੂੰ ਉਹ ਕਿੱਦਾਂ ਰੋਟੀ ਖਾਊਗੇ, ਉਹਨਾਂ ਲਈ ਕੋਈ ਆਲਟਰਨੇਟਿਵ ਹੈਗਾ ਜਾਂ ਨਹੀਂ ਹੈਗਾ। ਜੀ ਬਿਲਕੁਲ। ਸੋ ਇਹਨਾਂ ਚੀਜ਼ਾਂ ਦੇ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਆ। ਚਲੋ ਮੇ ਬੀ ਨਹੀਂ 5 ਸਾਲ ਨਹੀਂ 10 ਸਾਲ ਤੱਕ ਸਹੀ, ਚਾਹੇ 15 ਚਾਹੇ 20 ਸਾਲ ਹੀ ਸਹੀ, ਕੋਈ ਬਹੁਤਾ ਲੰਬਾ ਸਮਾਂ ਨਹੀਂ ਹੁੰਦਾ ਟੈਕਨੋਲੋਜੀ। ਪਰ ਇਹ ਇੱਕ ਵਾਰੀ ਟੈਕਨੋਲੋਜੀ ਦੇ ਵਿੱਚ ਇੱਕ ਥਾਂ ਦੇ ਉੱਤੇ ਬ੍ਰੇਕ ਥਰੂ ਜਦੋਂ ਆ ਜਾਂਦਾ ਹੈ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਉੱਤੇ ਡਿਵੈਲਪ ਕਰਨਾ ਉਹ ਬਹੁਤ ਆਸਾਨ ਉਹਨਾਂ ਦੇ ਲਈ ਜਿਹੜੇ ਆ ਡਿਵੈਲਪਮੈਂਟ ਕਰ ਰਹੇ ਹੁੰਦੇ ਆ, ਵਧਾ ਰਹੇ ਹੁੰਦੇ ਇਸ ਚੀਜ਼ ਨੂੰ, ਉਹਨਾਂ ਵਾਸਤੇ ਜਿਹੜਾ ਉਹ ਹੋ ਜਾਂਦਾ ਆ। ਆਪਾਂ ਦੇਖੋ ਸਿੱਧਾ ਹੀ ਜਿਹੜਾ ਉਦਾਹਰਨ ਆਪਾਂ ਦੇਖਦੇ ਹੀ ਹਾਂ ਵੀ ਕਿੰਨਾ ਰੌਲਾ ਪੈਂਦਾ ਰਿਹਾ ਵੀ ਆ ਜੀ ਜਿਹੜੇ ਪੇਪਰ ਲੌਗ ਆ ਉਹ ਖ਼ਤਮ ਨਹੀਂ ਹੋਣਗੇ, ਚਾਹੇ ਜੋ ਮਰਜ਼ੀ ਹੋ ਜਾਵੇ, ਇਹ ਮਿਲ ਜਾਣਾ ਉਹ ਮਿਲ ਜਾਣਾ। ਹਾਂ ਆਪਾਂ ਦੇਖਿਆ ਕਈਆਂ ਨੂੰ ਐਕਸੈਪਸ਼ਨਾਂ ਜਿਹੜੀਆਂ ਉਹ ਚਾਹੇ ਮਿਲੀਆਂ, ਐਗਜ਼ੈਂਪਸ਼ਨਾਂ ਮਿਲੀਆਂ ਆ, ਪਰ ਹੁਣ 16 ਤਰੀਕ ਤੋਂ ਆਉਣ ਵਾਲੀ ਤੋਂ ਜਿਹੜਾ ਉਹ ਜਿਹੜੀਆਂ ਆਲਮੋਸਟ ਜਿਨ੍ਹਾਂ ਕੋਲ AOBRD ਸੀਗੀਆਂ ਉਹਨਾਂ ਸਾਰਿਆਂ ਦੀ ਥਾਂ ਦੇ ਉੱਤੇ ਹੁਣ ELD ਜਿਹੜੇ ਉਹ ਲੱਗ ਜਾਣੇ ਆ। ਉਸ ਦੇ ਸੰਦਰਭ 'ਚ ਆਪਾਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਵੀ ਜਿਨ੍ਹਾਂ ਦੀ ਤੁਹਾਡੇ ਕੋਲ AOBRD ਲੱਗੀ ਹੋਈ ਆ, ਜੇ ਤਾਂ ਪਹਿਲਾਂ ਹੀ ELD ਦੇ ਉੱਤੇ ਚੱਲ ਰਹੇ ਆ ਫਿਰ ਤਾਂ ਉਹਨਾਂ ਨੂੰ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ। ਪਰ ਜਿਨ੍ਹਾਂ ਦੇ ਕੋਲ AOBRD ਲੱਗੀ ਹੋਈ ਆ ਤੇ ਉਹ ਮੇਕ ਸ਼ੋਰ ਕਰ ਲਓ ਬਈ 15 ਤਰੀਕ ਦੀ ਰਾਤ ਨੂੰ ਤੁਹਾਡੀ ਜਿਹੜੀ AOBRD ਆ ਉਹ ELD ਦੇ ਵਿੱਚ ਜੇ ਤਾਂ ਉਹ ਖੁਦ ਕਨਵਰਟ ਕਰ ਰਹੇ ਆ ਤਾਂ ਠੀਕ ਆ, ਜੇ ਨਹੀਂ ਉਹ ਕਰ ਰਹੇ ਤਾਂ ਤੁਹਾਨੂੰ ਅਜਿਹੀ ਕੋਈ ELD ਜਿਹੜੀ ਉਸ ਦੇ ਵਿੱਚ ਲਾਉਣੀ ਪੈਣੀ ਆ। ਅਦਰਵਾਈਜ਼ ਤੁਹਾਡੇ ਲਈ ਕਾਫੀ ਵੱਡੀ ਜਿਹੜੀ ਸਮੱਸਿਆ ਆ ਉਹ ਖੜੀ ਜਿਹੜੀ ਉਹ ਹੋ ਸਕਦੀ ਆ। ਟਿਕਟਾਂ ਜਿਹੜੀਆਂ ਉਹ ਮਿਲਣਗੀਆਂ, ਆਊਟ ਆਫ ਸਰਵਿਸ ਐਵੇਂ ਤੁਸੀਂ ਹੋਵੋਗੇ, ਹੋਰ ਕਈ ਕੁਛ ਜਿਹੜਾ ਇਸ ਦੇ ਕਰਕੇ ਜਿਹੜੇ ਕਾਰਨ ਉਹ ਹੋ ਸਕਦੇ ਆ। ਸੋ ਜ਼ਰੂਰ ਇਸ ਦੇ ਬਾਬਤ ਜਿਹੜਾ ਉਹ ਤੁਸੀਂ ਧਿਆਨ ਰੱਖੋ। 16 ਦਸੰਬਰ ਤੋਂ ਆਉਂਦੇ ਸੋਮਵਾਰ ਤੋਂ ਇਹ ਜਿਹੜੀ ਲਾਗੂ ਹੋ ਰਹੀ ਆ। FMCSA ਨੇ ਆਲਰੇਡੀ ਕਹਿ ਦਿੱਤਾ, ਕਹਿੰਦੇ ਵੀ ਇਸ ਵਾਰ ਕੋਈ ਵੀ ਢਿੱਲ ਮੱਠ ਜਿਹੜੀ ਆ ਉਹ ਨਹੀਂ ਹੋਣੀ। ਜਿੱਦਾਂ ਸੌਫਟ ਓਪਨਿੰਗ ਆਪਾਂ ਸੁਣਦੇ ਹਾਂ, ਕੋਈ ਸੌਫਟ ਓਪਨਿੰਗ ਨਹੀਂ ਆ ਤੇ ਪਹਿਲੇ ਦਿਨ ਤੋਂ ਹੀ ਜਿਹੜੀ ਆ ਉਹਨਾਂ ਨੇ ਖਿੱਚ ਕੇ ਜਿਹੜੀਆਂ ਆ ਉਹ ਜਿਹੜੀਆਂ ਇਸ ਦੀ ਚੈਕਿੰਗ ਜਿਹੜੀ ਉਹ ਕਰਨੀ ਹੈਗੀ ਆ। ਜੀ ਰਮਨ ਜੀ। ਬਿਲਕੁਲ ਜੀ। ਇਹ ਜਿਹੜੀ ਹੁਣ ELD ਦਾ ਜਿਹੜਾ ਇਸ਼ੂ ਹੈਗਾ ਆ ਇਹ ਕਾਫੀ ਜਿਹੜਾ ਆ ਕਿ ਹਰ ਇੱਕ ਬੰਦੇ ਨੂੰ ਇੱਕੋ ਹੀ ਫੀਲਿੰਗ ਹੈਗੀ ਆ ਕਿ ਸ਼ਾਇਦ ਇਹ ਥੋੜੀ ਜਿਹੀ ਫਿਰ ਲੂਜ਼ ਹੋ ਜਾਣਾ ਹੈ ਜਾਂ ਥੋੜਾ ਜਿਹਾ ਫਿਰ ਈਜ਼ੀ ਕਰ ਦੇਣਾ ਆ ਜਾਂ ਕਿਸੇ ਨਾ ਕਿਸੇ ਢੰਗ ਨਾਲ ਇਹਨੂੰ ਅੱਗੇ ਹੋ ਜਾਣਾ ਹੈ। ਸੋ ਐਰਕੀ ਜਿਹੜਾ FMCSA ਦਾ ਪਰਸਨਲੀ ਜਿਹੜੀ ਮੇਰੀ ਗੱਲ ਹੋਈ ਆ ਔਰ ਜਿਹੜੀ ਉਹਨਾਂ ਨੇ ਹੁਣ ਅਨਾਊਂਸ ਵੀ ਕੀਤੀ ਆ ਕਿ ਇਹਦੇ ਵਿੱਚ ਐਰਕੀ ਕੋਈ ਵੀ ਢਿੱਲ ਮੱਠ ਜਿਹੜੀ ਆ ਉਹ ਨਹੀਂ ਕੀਤੀ ਜਾਣੀ। ਸੋ ਇਹਦੇ ਵਿੱਚ ਡੈਫੀਨੇਟਲੀ ਜੇ ਤੁਹਾਡੀ ELD ਜਿਹੜੀ ਆ ਉਹ ਤੁਸੀਂ ਨਹੀਂ AOBRD ਅਜੇ ਤੱਕ ਚੇਂਜ ਕੀਤੀ ਤੇ ਪਲੀਜ਼ ਵੇਟ ਨਾ ਕਰੋ, ਕਿਉਂਕਿ ਲਾਸਟ ਮਿਨਟ ਹੈਗਾ ਹੁਣ ਤੁਹਾਨੂੰ ਜਿੰਨੀ ਜਲਦੀ ਹੋ ਸਕਦਾ ਹੈ ਉਹਨੂੰ ਕਰ ਲੈਣੀ ਚਾਹੀਦੀ ਆ।
ਤੇ ਕੋਸ਼ਿਸ਼ ਮੈਂ ਹਮੇਸ਼ਾ ਦੀ ਤਰ੍ਹਾਂ ਇਹੋ ਹੀ ਕਹੂੰਗਾ ਕਿ ਕੋਸ਼ਿਸ਼ ਕਰੋ ਵੀ ਜਿਹੜੀ ਤੁਹਾਡੀ ਵਾਇਰਡ ELD ਹੈਗੀ ਆ ਉਹ ਉੱਤੇ ਲਾਓ ਆਪਣੇ ਟਰੱਕ ਦੇ ਵਿੱਚ, ਕਿਉਂਕਿ ਜਿਹੜੀ ਵਾਇਰਲੈਸ ELD ਹੈਗੀ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਧੋਖਾ ਦੇ ਸਕਦੀ ਹੈ, ਕਿਤੇ ਨਾ ਕਿਤੇ ਤੁਹਾਡੀ ਪ੍ਰੋਬਲਮ ਕ੍ਰੀਏਟ ਕਰ ਸਕਦੀ ਹੈ। ਉਹ ਬਹੁਤ ਵਧੀਆ ਹੈਗੀ, ਮੈਂ ਨਹੀਂ ਕਹਿੰਦਾ ਵੀ ਉਹ ਮਾੜੀ ਹੈਗੀ, ਪਰ ਸਿਕਿਉਰ ਰੱਖੋ ਜਿਹੜੀ ਆਪਣੇ ਟਰੱਕ ਦੇ ਵਿੱਚ ਤੁਹਾਡੇ ਦੇ ਵਿੱਚ ਸਿਕਿਉਰ ਹੋਵੇ, ਕਿਉਂਕਿ ਜਿਹੜੀ ਮੂਵੇਬਲ ਹੈਗੀ ਆ ਜਾਂ ਤੁਹਾਡੇ ਸੈੱਲ ਫੋਨ ਦੇ ਉੱਤੇ ਹੈਗੀ ਆ, ਡਿਸਟਰੈਕਸ਼ਨ ਹੈਗੀ ਆ, ਤੁਸੀਂ ਆਲਵੇਜ਼ ਕੁਛ ਨਾ ਕੁਛ ਉੱਤੇ ਦੇਖਦੇ ਆ ਕਰਦੇ ਆ, ਸੋ ਉਹ ਇੱਕ ਡਿਸਟਰੈਕਸ਼ਨ ਵੀ ਹੈਗੀ ਆ। ਸੋ ਇਸ ਕਰਕੇ ਜਿਹੜੀ ਤੁਹਾਡੀ ਵਾਇਰਡ ELD ਹੈਗੀ ਆ ਕਾਫੀ ਵਧੀਆ ਵੀ ਆ, ਤੇ ਉਹਦੇ ਵਿੱਚ ਤੁਹਾਨੂੰ ਰਸਤੇ ਦੇ ਵਿੱਚ ਕਿਤੇ ਪ੍ਰੋਬਲਮਸ ਜਾਂ ਕਿਤੇ ਕਨੈਕਸ਼ਨ ਲੂਜ਼ ਜਾਂ ਜਿਹੜੀ ਤੁਹਾਡੀ ਹੋਰ ਚੀਜ਼ਾਂ ਹੈਗੀਆਂ ਉਹਦੀ ਤੁਹਾਨੂੰ ਲੋੜ ਨਹੀਂ ਪੈਂਦੀ, ਘੱਟ ਪ੍ਰੋਬਲਮ ਆਊਗੀ। ਜਿਹੜੀਆਂ ਸੈਟੇਲਾਈਟ ਤੇ ਚੱਲਦੀਆਂ, ਸੋ ਉਹਨਾਂ ਨੂੰ ਜਿਹੜਾ ਲੋਕਲ ਡਾਟਾ ਟ੍ਰਾਂਸਫਰ ਇਹ ਉਹ ਚੀਜ਼ਾਂ ਦੀ ਪ੍ਰੋਬਲਮ ਨਹੀਂ ਆਉਂਦੀ। ਜੀ ਜੀ। ਇੱਕ ਹੋਰ ਵੀ ਆ ਰਾਜ ਕੀ ਬਹੁਤ ਇੱਕ ਬਹੁਤ ਸਮਝਣ ਵਾਲੀ ਚੀਜ਼ ਆ ਕਿ ਹੁਣ ਜਿਹੜਾ ਇਸ ਵੇਲੇ ਜਿਹੜੀ ELD ਜਿਹੜੀ 16 ਤੋਂ ਬਾਅਦ 17 ਤਰੀਕ ਤੋਂ ਸ਼ੁਰੂ ਹੋਣੀ ਹੈ, ਉਹਦੇ ਵਿੱਚ ਡਰਾਈਵ ਟਾਈਮ ਨੂੰ ਐਡਿਟ ਨਹੀਂ ਕੀਤਾ ਜਾ ਸਕੂਗਾ। ਇਹ ਬਿਗੇਸਟ ਥਿੰਗ ਹੈਗੀ ਆ ਕਿ ਡਰਾਈਵ ਟਾਈਮ ਜਦੋਂ ਇੱਕ ਵਾਰੀ ਟਰੱਕ ਚੱਲ ਗਿਆ ਤੁਹਾਡਾ, ਔਰ ਜਿਹੜੇ ਪਹਿਲਾਂ ਬਹੁਤ ELD ਸੀਗੀਆਂ ਜਿਨ੍ਹਾਂ ਦੀ ਜਿਹੜੀ ਕਿ ਤੁਹਾਡੀ ਸੀਗੀ ਕਿਸੇ ਦੀ 15 ਮੀਲ ਦੀ ਥ੍ਰੈਸ਼ਹੋਲਡ ਸਪੀਡ ਸੀ, ਕਿਸੇ ਦੀ 20 ਮੀਲ ਦੀ ਥ੍ਰੈਸ਼ਹੋਲਡ ਦੀ ਸਪੀਡ ਸੀ, ਤੇ ਉਹ ਜਿਹੜੀ ਸਪੀਡਾਂ ਸੀਗੀਆਂ ਉਹ ਆਪਣੀ ਕੰਪਨੀ ਆਪ ਸੈੱਟ ਕਰ ਸਕਦੀ, ਸਾਡੀ 15 ਮੀਲ ਹੈ 20 ਮੀਲ ਹੈ, ਉਸ ਤੋਂ ਬਾਅਦ ਜਾ ਕੇ ਉਹ ਲੱਗਦੀਆਂ ਸੀਗੀਆਂ ਤੁਹਾਡੀਆਂ ELD ਜਿਹੜੀ ਔਨ ਹੁੰਦੀ ਸੀਗੀ। ਤੇ ਉਹ ਜਦੋਂ ਹੁਣ ਇਹ ਜਿਹੜੀ ਸਪੀਡ ਆ ਇਹ ਸਾਰੀਆਂ ELDs ਦੀ ਅਕ੍ਰੋਸ ਦਾ ਬੋਰਡ, ਡਜ਼ਨਟ ਮੈਟਰ ਤੁਸੀਂ ਕਿਹੜੀ ELD ਲਾਈ ਆ, ਤੁਸੀਂ ਕਿਹੜਾ ਡਿਵਾਈਸ ਲਾਇਆ, ਕਿਹੜੀ ਸਰਵਿਸ ਆ, ਸਾਰਿਆਂ ਦੀ 5 ਮੀਲ ਦੀ ਸਪੀਡ ਰਹਿ ਜਾਣੀ ਆ, 5 ਮੀਲ ਪਰ ਆਵਰ ਤੋਂ ਜਦੋਂ ਟਰੱਕ ਉੱਤੇ ਜਾਂਦਾ ਆ ਤੇ ਤੁਹਾਡੀ ELD ਜਿਹੜੀ ਉਹ ਟਰਨ ਆਨ ਹੋ ਜਾਣੀ ਆ। ਸੋ ਤੁਹਾਡਾ ਜਿਹੜਾ ਟਰੱਕ ਹੈਗਾ ਉਹ ਕਦੋਂ ਤੁਸੀਂ ਟਰਨ ਔਨ ਕੀਤਾ ਤੇ ਕਦੋਂ ਤੁਸੀਂ ਟਰਨ ਆਫ ਕੀਤਾ ਇਹ ਵੀ ਰਿਕਾਰਡ ਹੁੰਦਾ ਆ। ਤੁਹਾਡੇ ਇੰਜਣ ਦੇ ਜਿਹੜੇ ਆਵਰਸ ਆ ਉਹ ਵੀ ਰਿਕਾਰਡ ਹੁੰਦੇ ਆ, ਤੁਹਾਡਾ ਜਿਹੜਾ ਇੰਜਣ ਆਪਣੇ ਟਰੱਕ ਦੇ ਮਾਈਲੇਜ ਆ ਉਹ ਵੀ ਰਿਕਾਰਡ ਹੁੰਦੀ ਆ, ਤੇ ਤੁਹਾਡੇ ਟਰੱਕ ਦੀ ਜਿਹੜੀ GPS ਲੋਕੇਸ਼ਨ ਆ, ਇਹ ਸਾਰੀਆਂ ਚੀਜ਼ਾਂ ਹੁਣ ਜਿਹੜੀਆਂ ਰਿਕਾਰਡ ਹੁੰਦੀਆਂ। ਤੇ ELD ਜਿਹੜੀ ਵੀ ELD ਤੁਸੀਂ ਯੂਜ਼ ਕਰ, ਨੋ ਮੈਟਰ ਕਿਹੜੀ ELD ਯੂਜ਼ ਕਰਦੇ ਆ, ਹਰੇਕ ELD ਦੀ ਰਿਕੁਆਇਰਮੈਂਟ ਆ ਕਿ ਐਵਰੀ ਆਵਰ ਜਿਹੜੀ ਆ ਉਹਦੀ ਜਿਹੜੀ ਰਿਕਾਰਡਿੰਗ ਆ ਉਹ ਪਿੰਗ ਬੈਕ ਹੋ ਜਾਂਦੀ ਹੈ, ਤੁਹਾਡੇ ਬੈਕ ਆਫਿਸ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ। ਸੋ ਵਾਂਸ ਤੁਹਾਡੇ ਬੈਕ ਆਫਿਸ 'ਚ ਰਿਕਾਰਡ ਹੋ ਜਾਂਦੀ ਹੈ, ਵਾਂਸ ਤੁਹਾਡੇ ਬੈਕ ਆਫਿਸ ਚਲੀ ਗਈ, ਬੈਕ ਆਫਿਸ ਤੁਹਾਡੇ ਡਰਾਈਵ ਟਾਈਮ ਨੂੰ ਚੇਂਜ ਨਹੀਂ ਕਰ ਸਕਦਾ। ਸੋ ਇੱਕ ਹੋਰ ਜਿਹੜੀ ਚੀਜ਼ ਇਸ ਵੇਲੇ ਬੜੀ ਇੰਪੋਰਟੈਂਟ ਹੈਗੀ ਆ ਕਿ ਜੇ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਟਰੱਕ ਡਰਾਈਵ ਕਰਦੇ ਹੈਗੇ ਆ, ਮੰਨ ਲਓ ਤੁਸੀਂ ਟਰੱਕ ਯਾਰਡ 'ਚ ਜਾ ਕੇ ਖੜਾ ਕੀਤਾ, ਜੇ ਤੁਹਾਡਾ ਟਰੱਕ ਦੁਆਰਾ ਕੋਈ ਹੋਰ ਯੂਜ਼ ਕਰਦਾ, ਉਹਦੇ 'ਚ ਅਨਆਇਡੈਂਟੀਫਾਈਡ ਔਰ ਅਨਸਪੈਸੀਫਾਈਡ ਜਿਹੜੇ ਮਾਈਲਸ ਚੱਲਦੇ ਆ, ਮੇਕ ਸ਼ੋਰ ਜਦੋਂ ਤੁਸੀਂ ਟਰੱਕ ਅਗਲੇ ਦਿਨ ਜਾਂ ਦੂਜੇ ਜਾਂ ਤੀਜੇ ਦਿਨ ਸਟਾਰਟ ਕਰਨਾ, ਜੇ ਤੁਹਾਨੂੰ ਅਨਸਪੈਸੀਫਾਈਡ ਜਾਂ ਅਨਡਿਫਾਈਨਡ ਮਾਈਲਸ ਵਿੱਚ ਉਹਦਾ ਨੋਟਿਸ ਆਉਂਦਾ ਆ ਤੇ ਉਹ ਡੈਫੀਨੇਟਲੀ ਆਪਣੀ ਕੰਪਨੀ ਨੂੰ ਜ਼ਰੂਰ ਕੰਟੈਕਟ ਕਰੋ ਕਿ ਉਹ ਜਿਹੜੇ ਅਨਸਪੈਸੀਫਾਈਡ ਮਾਈਲਸ ਆ ਜਿਹੜੇ ਤੁਸੀਂ ਨਹੀਂ ਚਲਾਏ, ਉਹ ਕਿਹਨੇ ਚਲਾਏ ਆ, ਉਹਨੂੰ ਅਸਾਈਨ ਕੀਤੇ ਜਾਣ ਤਾਂ ਕਿ ਤੁਸੀਂ ਆਪਣਾ ਟ੍ਰਿਪ ਅੱਗੇ ਤੋਰੋ। ਸੋ ਜੇ ਤੁਸੀਂ ਉਹਨੂੰ ਅਨਸਪੈਸੀਫਾਈਡ ਮਾਈਲਸ ਨੂੰ ਉਦਾਂ ਹੀ ਲੈ ਕੇ ਤੁਰ ਪੈਂਦੇ ਆ, ਰਸਤੇ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਊਗੀ ਕਿ ਤੁਹਾਨੂੰ ਪੁੱਛਿਆ ਜਾਊਗਾ, ਕਿਉਂਕਿ ਉਹ ਜਿਹੜੇ ਮਾਈਲਸ ਆ ਤੁਹਾਡੇ ਟਰੱਕ ਦੇ ਜਿਹੜਾ ਤੁਸੀਂ ਚਲਾ ਰਹੇ ਆ, ਉਹਨਾਂ ਨੇ ਇਹੀ ਸਮਝਣਾ ਤੁਸੀਂ ਚਲਾਏ ਆ। ਹਾਂ, ਸੋ ਇਹ ਚੀਜ਼ਾਂ ਜਿਹੜੀਆਂ, ਔਰ ਇੱਕ ਬੜੀ ਹੈਰਾਨੀ ਵਾਲੀ ਗੱਲ ਆ, ਅਜੇ ਤੱਕ ਵੀ ਸਾਡੇ ਜਿਹੜੇ ਬੰਦੇ ਆ ਉਹ ਇਹ ਗੱਲ ਕਹਿ ਦਿੰਦੇ ਆ, ਭਾਜੀ ਜੇ ਥੱਲੇ ਤਾਰ ਹੀ ਲਾਤੀ ਫਿਰ ਉੱਥੇ ਕਿਹੜਾ ਪਤਾ ਲੱਗਦਾ। ਇਹ ਬਹੁਤ ਗਲਤ ਗੱਲ ਆ। ਇਹ ਤਾਰ ਲਾਉਣ ਦੇ ਨਾਲ ਬਹੁਤ ਕੰਪਨੀਆਂ ਬੰਦ ਹੋ ਸਕਦੀਆਂ, ਆਊਟ ਆਫ ਸਰਵਿਸ ਜਾਣਗੀਆਂ, ਬਾਰ-ਬਾਰ ਆਊਟ ਆਫ ਸਰਵਿਸ ਜਾਣਗੀਆਂ, ਤੇ ਉਹਦੇ ਉੱਤੇ ਵੱਡਾ ਜਿਹੜਾ ਉਹ ਕੋਈ ਨਾ ਕੋਈ ਐਕਸ਼ਨ ਲੈ ਲੈਣਗੇ। ਸੋ ਕੰਪਨੀ ਜਿਹੜੀ ਆ ਉਹ ਬੰਦ ਹੋ ਸਕਦੀ ਆ, ਆਊਟ ਆਫ ਸਰਵਿਸ ਹੋ ਸਕਦੀ ਆ। ਜ਼ਿਆਦੀਆਂ ਆਊਟ ਆਫ ਸਰਵਿਸ ਹੋਈਆਂ, ਤੁਹਾਡਾ ਸਕੋਰ ਉੱਤੇ ਚਲਾ ਗਿਆ, ਤੁਹਾਨੂੰ ਲੋਡ ਨਹੀਂ ਮਿਲਣਾ। ਸੋ ਪਲੀਜ਼ ਜਿਹੜੀ ਤਾਰ ਕੱਢਣ ਵਾਲੀ ਗੱਲ ਆ ਉਹ ਤਾਂ ਬਿਲਕੁਲ ਭੁੱਲ ਜਾਓ ਨਾ, ਵੀ ਤਾਰ ਉੱਥੋਂ ਕੱਢ ਦਿਆਂਗੇ ਥੱਲਿਓਂ ਉਹਦੀ ਭੁੱਗੀ ਜੀ ਕੱਢ ਦਿਆਂਗੇ ਤੇ ਉਹ ਠੀਕ ਆ, ਉੱਥੇ ਕਿਹੜਾ ਪਤਾ ਲੱਗਣਾ ਵੀ ਕਿੱਥੇ ਗਿਆ ਬੰਦਾ। ਜੀ ਸੋ ਬਿਲਕੁਲ ਜੀ ਸਰੋਤਿਓ, ਜੇ ਤੁਹਾਡਾ ਕੁਐਸਚਨ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5200 'ਤੇ। ਹਾਂਜੀ ਰਮਨ ਜੀ।
ਬਿਲਕੁਲ ਸਿੰਪਲ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਮੈਨੂੰ ਬਾਰ-ਬਾਰ ਸੁਣਨ ਨੂੰ ਮਿਲਦੀਆਂ ਔਰ ਖਾਸ ਕਰਕੇ ਡਬਲ ਆਈਡੀ ਦਾ ਮੈਨੂੰ ਕਾਫੀ ਜਿਹੜਾ ਸੁਣਨ ਨੂੰ ਮਿਲ ਰਿਹਾ। ਔਰ ਡਬਲ ਆਈਡੀ ਦਾ ਇੱਕੋ ਹੀ ਚੀਜ਼ ਆ ਕਿ ਜਿਹੜੀ FMCSA ਨੇ ਵੀ ਇਹ ਗੱਲ ਕਹੀ ਆ ਉਦੋਂ ਕਿ ਜਿਹੜਾ ਡਬਲ ਆਈਡੀ ਆ ਉਹਦੇ ਵਿੱਚ ਬਹੁਤ ਕੰਪਲੀਕੇਸ਼ਨਸ ਹੈਗੀਆਂ। ਆਡਿਟ ਦੇ ਵਿੱਚ ਕੰਪਨੀ ਨੂੰ ਫੜਨ ਨੂੰ 2 ਸੈਕਿੰਡ ਲੱਗਣਗੇ। ਸਾਨੂੰ ਪਤਾ ਕਿਹੜੇ ਪੁਆਇੰਟਸ ਹੈਗੇ ਆ, ਕਿੱਥੇ ਅਸੀਂ ਨੂੰ ਫੜਨਾ ਆ। ਜੇ ਡਬਲ ਆਈਡੀ ਬਣਾਈ ਆ ਤੁਸੀਂ, ਡਬਲ ਆਈਡੀ ਦੇ ਵਿੱਚ ਦੂਜਾ ਜਿਹੜਾ ਡਰਾਈਵਰ ਆ ਜਿਹੜੀ ਡਬਲ ਆਈਡੀ ਦਿੱਤੀ ਆ ਉਹਦਾ ਤੁਸੀਂ ਫੋਲਡਰ ਵੀ ਬਣਾਓਗੇ, ਉਹਦੀ ਤੁਸੀਂ ਡਰਾਈਵਰ ਫਾਈਲ ਪੂਰੀ ਬਣਾਉਣੀ ਪੈਣੀ ਆ, ਉਹਦਾ ਪੂਰਾ ਪੇਰੋਲ ਬਣਾਉਣਾ ਪੈਣਾ ਆ, ਉਹ ਸਾਰਾ ਕੁਝ ਕਰਨਾ ਪੈਣਾ ਹੈ। ਜਸਟ ਇੱਕ ਡਰਾਈਵਰ ਨਹੀਂ ਵੀ ਉੱਥੇ ਇੱਕ ਡਰਾਈਵਰ ਨੇ ਦੂਜੇ ਮਤਲਬ 2 ਡਰਾਈਵਰ ਆਈਡੀਆਂ ਯੂਜ਼ ਕਰਕੇ ਤੇ ਬੰਦਾ ਘਰ ਨੂੰ ਆ ਗਿਆ, ਪਰ ਉਹਦਾ ਰੈਕਡ ਵੀ ਤਾਂ ਪ੍ਰੋਡਿਊਸ ਕਰਨਾ ਪੈਣਾ ਨਾ ਜਦੋਂ ਤੁਹਾਡਾ ਆਡਿਟ ਆਉਂਦਾ ਆ। ਜਦੋਂ ਕੋਈ ਫੜਦਾ ਤੁਹਾਨੂੰ ਵੀ ਭਾਈ ਇਹਦੀ ਡਰਾਈਵਰ ਫਾਈਲ ਕਿੱਥੇ ਆ, ਇਹਦਾ ਪੇਰੋਲ ਕਿੱਥੇ ਹੈ, ਇਸ ਡਰਾਈਵਰ ਦਾ ਜਿਹੜਾ ਵਿੱਚ ਗੋਸਟ ਡਰਾਈਵਰ ਤੁਰਿਆ ਫਿਰਦਾ, ਇਹਦਾ ਪੇਰੋਲ ਹੈ ਨਹੀਂ, ਇਹਦਾ ਆਹ ਹੈ ਨਹੀਂ, ਸੇਵਾ ਬੰਦਾ ਕਿਹੜਾ ਕਰੀ ਜਾਂਦਾ ਹੈ। ਹਾਂ ਉਹ ਇੱਕ ਚੀਜ਼ ਨਹੀਂ ਨਾ ਉੱਥੇ ਝੂਠ ਬੋਲਿਆ ਉੱਥੇ ਚੱਲ ਜਾਣਾ। ਉਹਦੀਆਂ ਬਹੁਤ ਚੀਜ਼ਾਂ ਪਿੱਛੇ ਬੈਕ ਐਂਡ ਤੇ ਆ ਜਿਹੜੀਆਂ ਤੁਸੀਂ ਮਤਲਬ ਕਿ ਬਾਅਦ ਚ ਇਹ ਵੀ ਨਾ ਹੋਵੇ ਰਮਨ ਜੀ, ਉਹ ਸੇਮ ਡਰਾਈਵਰ ਉਸੇ ਟਾਈਮ ਦੇ ਉੱਤੇ ਜਿਹੜੇ ਆ ਅਮਰੀਕਾ ਦੇ ਦੂਜੇ ਹਿੱਸੇ 'ਚ ਵੀ ਨਾਲ ਹੀ ਡਰਾਈਵ ਕਰੀ ਜਾਂਦਾ ਹੋਵੇ, ਬਾਅਦ ਦੇ ਵਿੱਚ ਐਵੇਂ ਕੁਝ ਹੋਰ ਫੜ ਹੋ ਜਾਣਾ, ਪਤਾ ਲੱਗ ਜਾਣਾ, ਫਿਰ ਉੱਤੇ ਥੱਲੇ ਦੇਖਣਾ ਵੀ ਸਾਡੇ ਨਾਲ ਇਦਾਂ ਜਿਹੜਾ ਕਿਉਂ ਹੋ ਗਿਆ। ਕੁਝ ਕਾਲਰ ਵੀ ਆਪਣੇ ਨਾਲ ਜੁੜੇ, ਉਹਨਾਂ ਦੇ ਵੀ ਕੁਝ ਸਵਾਲ ਹੋਣਗੇ, ਆਪਾਂ ਲੈਂਦੇ ਹਾਂ। ਕਾਲ ਕਰਨ ਦੇ ਲਈ ਨੰਬਰ ਆ 408 272 5200 4082725200। ਜਸਪਾਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮੀਰ ਜੀ, ਸਾਰੇ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਪਣੇ ਹਾਂਜੀ ਬਿਲਕੁਲ ਸਹੀ ਕਿਹਾ ਜੀ ਭਾਈ ਉਹਨਾਂ ਨੇ ਕਿ ਜੇ ਆਪਾਂ ਪਹਿਲਾਂ ਤਾਂ 4-5 ਮਾਈਲ ਆਪਾਂ ਚਲਾ ਸਕਦੇ ਜਦੋਂ ਆਪਣੀ ਬੁੱਕ ਔਨ ਨਹੀਂ ਹੁੰਦੀ, ਜੇ ਆਫ 'ਚ ਹੈਗੀ ਤੇ ਆਫ 'ਚ ਰਹਿੰਦੀ ਸੀ। ਮਗਰ ਹੁਣ ਕੋਈ ਮੈਂ 4-5 ਸਾਲ ਤੋਂ ਚਲਾ ਰਿਹਾ, ELD ਤੇ ਚੱਲ ਰਿਹਾ ਤੇ ਉਹ ਬੁੱਕ ਹੁਣ ਜਿਹੜੀ ਆ ਨਵਾਂ ਸਿਸਟਮ ਅਪਗ੍ਰੇਡ ਕੀਤਾ। ਤੇ ਮੈਂ ਇੱਕ ਦਿਨ ਕੰਪਨੀ 'ਚ ਗੱਲ ਵੀ ਕੀਤੀ, ਕਈ ਵਾਰੀ ਸਾਡੇ ਕੋਲ ਟਾਈਮ ਘੱਟ ਹੁੰਦਾ, ਐਗਜ਼ਿਟ ਤੇ ਜਾ ਕੇ ਅਸੀਂ ਔਨ ਜਾਂ ਆਫ ਪਾ ਦੀ ਦੀ ਤੇ ਉਹ ਪੰਪ ਤਿੱਕਰ ਪਾਰਕਿੰਗ ਕਰਦੇ ਸਾਡੀ ਬੁੱਕ ਉਸੇ ਪੋਜੀਸ਼ਨ 'ਚ ਰਹਿੰਦੀ ਸੀ। ਮਗਰ ਹੁਣ ਸਿਰਫ 5 ਮਾਈਲ ਤੋਂ ਜਿੱਦਾਂ 5 ਮਾਈਲ ਨੂੰ ਜਿੱਦਾਂ ਹੀ ਟੱਚ ਕਰਦੀ ਆ ਸੂਈ ਤੇ ਤੁਹਾਡੀ ਬੁੱਕ ਡਾਇਰੈਕਟ ਨਾ ਔਨ ਹੁੰਦੀ ਆ ਨਾ ਆਫ ਹੁੰਦੀ ਆ, ਉਹ ਸਿੱਧੀ ਡਰਾਈਵਿੰਗ ਤੇ ਆ ਜਾਂਦੀ ਆ। ਤੇ ਹੁਣ ਉਹ ਚੇਂਜਸ ਬਿਲਕੁਲ ਨਹੀਂ ਹੋ ਰਹੀ ਆ। ਜੇ ਆਪਾਂ 5 ਮਾਈਲ ਤੋਂ ਥੱਲੇ ਵੀ ਚਲਾਉਨੇ ਆ ਬੁੱਕ ਔਨ ਨਹੀਂ ਹੋਣ ਦਿੰਦੇ, ਮਗਰ ਉਹ ਜਿਹੜੀ ਸਾਡੀ ELD ਆ ਉਹ ਅਨਆਇਡੈਂਟੀਫਾਈ ਉਹ ਡਾਇਗਨੋਸ ਕਰਦੀ ਵੀ ਤੁਹਾਡਾ ਟਰੱਕ ਮੂਵ ਹੋ ਰਿਹਾ ਤੇ ਮੂਵ ਹੋਇਆ ਹੈਗਾ। ਜੇ ਆਪਾਂ 5 ਮੀਲ ਤੋਂ ਥੱਲੇ ਯਾਰਡ 'ਚ ਘੁਮਾਈ ਜਾਂਦੇ ਆ ਤੇ ਬੁੱਕ ਨਹੀਂ ਸਟਾਰਟ ਹੋਣ ਦਿੰਦੇ 5 ਮੀਲ, ਤਾਂ ਵੀ ਉਹ ਆਪਣਾ ਡਾਇਗਨੋਸ ਹੋ ਰਿਹਾ ਕਿ ਹਾਂ ਵੀ ਸਾਡਾ ਟਰੱਕ ਮੂਵ ਹੋਇਆ ਹੈਗਾ। ਤੇ ਬੇਸ਼ੱਕ ELD ਔਨ ਨਹੀਂ ਹੁੰਦੀ, ਉਹ ਵੀ ਹੁਣ ਨਵੇਂ ਸਿਸਟਮ ਦੇ ਵਿੱਚ ਇਹਨਾਂ ਨੇ ਅਪਡੇਟ ਕਰਤੀ ਹੈ ਕਿ ਉਹ ਵੀ ਆਪਣਾ ਸ਼ੋ ਹੋ ਜਾਂਦਾ, ਤੁਹਾਡੇ ਵਾਇਲੇਸ਼ਨ ਸ਼ੋ ਆ ਜਾਂਦਾ ਵੀ ਉਹਦੇ 'ਚ ਤੁਸੀਂ ਤੁਹਾਡਾ ਟਰੱਕ ਮੂਵ ਹੋਇਆ ਹੈਗਾ। ਤੇ ਇੱਕ ਮੇਰਾ ਕੁਐਸਚਨ ਇਹ ਸੀਗਾ ਜੀ, ਕਈ ਵਾਰੀ ਇੱਦਾਂ ਹੁੰਦਾ ਆਪਾਂ ਜਿੱਦਾਂ ਸਡਨਲੀ ਮੰਨ ਲਓ ਅਚਾਨਕ ਪਾਰਕ ਕੀਤਾ ਜਾਂ ਲੌਗ ਆਊਟ ਨਹੀਂ ਕੀਤੀ ਬੁੱਕ, ਟਰੱਕ ਆਪਾਂ ਪਾਰਕਿੰਗ 'ਚੋਂ ਮੂਵ ਕੱਢਿਆ, ਜਿਹੜੀ ਨਵਾਂ ਸਿਸਟਮ ਆਇਆ ਬਹੁਤ ਛੇਤੀ ਤੁਸੀਂ ਜਿੱਦਾਂ ਦੱਸ ਕੇ ਹਟੇ ਆਪਾਂ ਕਿ 5 ਮਾਈਲ ਤੋਂ ਪਹਿਲਾਂ ਹੀ ਬੁੱਕ ਸਿੱਧੀ ਡਰਾਈਵਿੰਗ ਤੇ ਆ ਜਾਂਦੀ ਹੈ। ਜੇ ਆਪਾਂ ਰੀਸਟਾਰਟ ਕਰਕੇ ਹਟਿਆ ਪਹਿਲਾਂ ਸਾਨੂੰ ਜੇ ਆਪਾਂ ਸਟਾਰਟ ਕਰਨੀ ਤਾਂ ਔਨ 'ਚ ਜਾਣਾ ਪੈਂਦਾ। ਤੇ ਕਈ ਵਾਰੀ ਆਪਾਂ ਪਾਰਕਿੰਗ ਤੋਂ ਕੱਢਦੇ ਹੀ ਦੇਖੀਦਾ ਵੀ ਟਰੱਕ ਸਾਡਾ ਡਰਾਈਵਿੰਗ ਤੇ ਆ ਗਿਆ, ਅਸੀਂ ਸਮਾਨ ਰੱਖਦੇ ਪਏ ਆ, ਸਾਨੂੰ ਪਤਾ ਨਹੀਂ ਕਿ ਸਾਡਾ ਟਰੱਕ ਅਸੀਂ ਪਾਰਕਿੰਗ ਤੋਂ ਬੈਕ ਹੀ ਕੀਤਾ ਤੇ ਔਨ ਤੇ ਡਰਾਈਵਿੰਗ ਤੇ ਆ ਗਿਆ। ਤੇ ਆਪਾਂ ਉਹਨੂੰ ਫਿਰ ਆਮ ਜਿਹੜੀ ਕਈ ELDਆਂ ਹੈਗੀਆਂ ਉਹ 5 ਮਿੰਟ ਬਾਅਦ ਜੇ ਬਾਈ ਮਿਸਟੇਕ ਤੁਹਾਡੀ ਡਰਾਈਵਿੰਗ ਰਹਿ ਗਈ ਹੈ ਤੇ 5-10 ਮਿੰਟ ਬਾਅਦ ਉਹ ਆਪੇ ਆਟੋਮੈਟਿਕ ਔਨ ਤੇ ਆ ਜਾਂਦੀ ਆ। ਤੇ ਕਈ ਬੁੱਕਾਂ ਜਿਹੜੀਆਂ ਡਰਾਈਵਿੰਗ 'ਚ ਹੀ ਰਹਿੰਦੀਆਂ ਹੈਗੀਆਂ ਜੀ, ਉਹ ਭਾਵੇਂ ਤੁਸੀਂ 1 ਘੰਟਾ ਭੁੱਲ ਗਏ, ਉਹ 1 ਘੰਟਾ ਤੁਹਾਡੀ ਖੜਾ ਟਰੱਕ ਵੀ ਡਰਾਈਵਿੰਗ ਹੀ ਸ਼ੋ ਕਰਦਾ। ਉਹਦਾ ਕੋਈ ਹੱਲ ਹੈਗਾ ਜੀ ਜਾਂ ਕੀ ਉਹਦਾ ਕਿੱਦਾਂ ਹੋਏਗਾ ਜੀ? ਹਾਂਜੀ, ਉਹ ਜੀ ਤੁਹਾਡੇ ਜਿਹੜੀ ELD ਪ੍ਰੋਵਾਈਡਰ ਹੈਗਾ ਉਹਦੇ ਨਾਲ ਗੱਲ ਕਰਨੀ ਪਊਗੀ। ਜੇ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ, ਜੇ ਤੁਹਾਡੀ ELD 'ਚ ਇੱਦਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਕਿ ਤੁਹਾਡਾ ਟਰੱਕ ਖੜਾ ਆ ਔਰ ਤੁਹਾਡੀ ਜਿਹੜੀ ELD ਹੈਗੀ ਉਹ ਤੁਹਾਨੂੰ ਡਰਾਈਵ ਸ਼ੋ ਕਰ ਰਹੀ ਆ, ਉਹ ਤੁਹਾਡਾ ELD ਪ੍ਰੋਵਾਈਡਰ ਦਾ ਇਹ ਕੁਐਸਚਨ ਹੈਗਾ। ਨਾਟ ਐਵਰੀ ELD ਡਜ਼ ਦੈਟ। ਬਾਕੀ ਦੂਸਰੀ ਗੱਲ ਜਿਹੜੀ ਤੁਸੀਂ ਕਹੀ ਆ ਵੀ ਪਾਰਕਿੰਗ ਲੋਟ ਦੇ ਵਿੱਚ ਡੈਫੀਨੇਟਲੀ ਅਸੀਂ ਟੈਸਟ ਕਰਕੇ ਦੇਖਿਆ ਕਿ ਇੱਕ ਟਰੱਕ ਨੂੰ ਅਸੀਂ ਟਰੱਕ ਸਟਾਪ ਤੇ ਇੱਕ ਸਾਈਡ ਤੋਂ ਪਾਰਕਿੰਗ ਤੋਂ ਹੌਲੀ ਦੂਜੇ ਸਾਈਡ ਤੇ ਪਾਰਕਿੰਗ ਤੇ ਲੈ ਕੇ ਗਏ ਆ। ਸੋ ਉਹਦੇ ਵਿੱਚ ਉਹਦੀ ਜਿਹੜੀ ਹੈ GPS ਲੋਕੇਸ਼ਨ ਸੀਗੀ ਉਹ ਡਿਫਰੈਂਟ ਆਉਣ ਲੱਗ ਗਈ, ਉਹਦੇ ਜਿਹੜੇ ਹੈਗੇ ਆ। ਸੋ ਜਿਹੜੀ ਦੂਸਰੀ ਚੀਜ਼ ਇੱਕ ਹੋਰ ਹੈਗੀ ਆ ਕਿ ਜਿਹੜਾ ਤੁਹਾਡਾ ਟਰੱਕ ਔਨ ਕਰਦੇ ਆ ਤਾਂ ਟਰੱਕ ਆਫ ਕਰਦੇ ਆ, ਉਹ ਟਾਈਮ ਵੀ ਰਿਕਾਰਡ ਹੁੰਦਾ ਹੈ ਕਿ ਤੁਹਾਡਾ ਟਰੱਕ ਔਨ ਹੋਇਆ ਆਫ ਹੋਇਆ। ਸੋ ਉਹ ਵੀ ਚੀਜ਼ਾਂ ਜਿਹੜੀਆਂ ਆ, ਜਿਹੜੀ 1 ਘੰਟੇ ਵਾਸਤੇ ਤੁਹਾਡਾ ਟਰੱਕ ਜਿਹੜਾ ਆ ਉਹ ਤੁਸੀਂ ਕਹਿ ਰਹੇ ਕਿ 1 ਘੰਟੇ ਵਾਸਤੇ ਟਰੱਕ ਸਟਾਰਟ ਖੜਾ ਆ। ਸੋ
ਪ੍ਰੀਟੀ ਮੱਚ ਮੇਰੇ ਖਿਆਲ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਤਾਂ ਇਦਾਂ ਦਾ ਹੋ ਨਹੀਂ ਸਕਦਾ, ਕਿਉਂਕਿ 5 ਮਿੰਟ ਬਾਅਦ ਛੋਟੇ ਟਰੱਕ ਬੰਦ ਹੋ ਜਾਂਦੇ ਆ ਆਪਣੇ ਕਾਰ ਦੇ ਰੂਲ ਦੇ ਮੁਤਾਬਿਕ। ਸੋ ਇਹ ਜਿਹੜੀ ਚੀਜ਼ਾਂ ਹੈਗੀਆਂ, ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀ ਤੁਹਾਡੀ ELD ਕੰਪਨੀ ਹੈਗੀ ਆ, ਇਹ ਉਹਨਾਂ ਦੇ ਲਈ ਕੁਐਸਚਨ ਹੈਗੇ ਆ। ਜੇ ਕੋਈ ਵੀ ELD ਜਿਹੜੀ ਆ ਉਹ ਇਦਾਂ ਦਾ ਰਿਐਕਟ ਕਰ ਰਹੀ ਆ ਤਾਂ ਦੈਨ ਡੈਫੀਨਿਟਲੀ ਯੂ ਨੀਡ ਟੂ ਰਿਪੋਰਟ ਇਟ ਟੂ ਦੈਮ। ਜੀ ਬਿਲਕੁਲ। ਤੇ ਆਪਾਂ ਅਗਲੇ ਕਾਲਰ ਲੈਂਦੇ ਹਾਂ ਜੀ। ਆਪਣੇ ਨਾਲ ਜੁੜੇ ਨੇ ਅਮਨ ਜੀ। ਹੈਲੋ ਸਤਿ ਸ਼੍ਰੀ ਅਕਾਲ, ਮੈਂ ਅਮਨ ਨਹੀਂ, ਮੇਰਾ ਕਮਲ ਹੈ ਨਾ ਜੀ। ਕਮਲ ਸੌਰੀ ਜੀ। ਮੈਂ ਟਰੱਕ ਮਕੈਨਿਕ ਆ ਤੇ ਆਪਣੇ ਜਿਹੜੀ ਹੁਣ ਜਿੱਦਾਂ ਨਵੀਂ ELD ਆਈ ਨਾ, ਜਦੋਂ ਤੁਸੀਂ ਮਕੈਨਿਕ ਤੇ ਗੱਡੀ ਖੜੀ ਕਰਨੀ ਹੈ ਤੇ ਉਸੇ ਵੇਲੇ ਤੁਸੀਂ ਮਕੈਨਿਕ ਲੌਗਇਨ ਕਰਨਾ, ਕਿਉਂਕਿ ਜੇ ਤੁਸੀਂ ਉਹ ਲੌਗਇਨ ਨਹੀਂ ਕੀਤਾ, ਮਕੈਨਿਕ ਨੇ ਡਾਇਗਨੋਸ ਕਰਨ ਲਈ ਰੋਡ ਤੇ ਗੱਡੀ ਚੜਾਤੀ, ਤੁਹਾਡੀ ELD ਆਨ ਹੋ ਜਾਣੀ ਆ। ਕੁਝ ਨਹੀਂ ਕਰ। ਸੋ ਉਹਦੇ ਲਈ ਲੌਗਇਨ ਤੁਹਾਡਾ ਵੱਖਰਾ ਹੁੰਦਾ ਜਾਂ ਉਹਨਾਂ ਨੂੰ ਉਹ ELD ਜਿਹੜੇ ਪ੍ਰੋਵਾਈਡਰ ਆ ਜਾਂ ਕੰਪਨੀ ਪ੍ਰੋਵਾਈਡਰ ਉਹ ਆਪਸ਼ਨ ਦਿੰਦੇ ਆ? ਜਿਹੜੇ ELD ਤੁਹਾਡੇ ਪ੍ਰੋਵਾਈਡਰ ਆ ਉਹ ਤੁਹਾਨੂੰ ਮਕੈਨਿਕ ਲੌਗਇਨ ਵੱਖਰਾ ਦੇਣਗੇ। ਉਹ ਠੀਕ ਹੈ ਜੀ, ਧੰਨਵਾਦ। ਕੰਪਨੀ ਦੇ ਨਾਲ ਰਜਿਸਟਰ ਹੋਣਗੇ। ਹਾਂਜੀ ਰਮਨ ਜੀ, ਮਕੈਨਿਕ ਮੋਡ ਹੋਊਗਾ ਉਹਦੇ ਵਿੱਚ। ਮਕੈਨਿਕ ਮੋਡ ਹੋਊਗਾ। ਠੀਕ ਹੈ, ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਥੈਂਕ ਯੂ ਦੱਸਣ ਦੇ ਲਈ ਕਮਲ ਜੀ, ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਗੁਰਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕੰਪਨੀ ਜੌਬ ਕਰਦਾ ਹੁੰਦਾ। ਰਮਨ ਭਾਈ ਨੂੰ ਬੜਾ ਪੁੱਛਣਾ ਸੀ ਲਾਈਕ ਮੈਨੂੰ ਜਿੱਦਾਂ ਆਪਾਂ 2 ਲੰਚ ਆਪਾਂ ਲੈਣੇ ਪੈਂਦੇ ਪਹਿਲਾਂ 10 ਘੰਟਿਆਂ ਦੇ ਵਿੱਚ ਤੇ 3 ਬ੍ਰੇਕਾਂ ਲੈਣੀਆਂ ਪੈਣਗੀਆਂ ਵਿਦ 14 ਆਵਰ, ਲਾਈਕ ਫਸਟ 2 ਆਵਰ 50 ਮਿੰਟ ਬ੍ਰੇਕ ਲੈਣੀ ਪੈਂਦੀ ਸਾਨੂੰ, ਤੇ 5 ਘੰਟੇ ਪਹਿਲਾਂ ਇੱਕ ਲੰਚ ਲੈਣਾ ਪੈਂਦਾ, ਦੂਸਰਾ ਸੈਕੰਡ ਲੰਚ ਲੈਣਾ ਪੈਂਦਾ 10 ਘੰਟਿਆਂ ਪਹਿਲਾਂ, ਦੂਜੀ ਬ੍ਰੇਕ ਵੀ 15 ਮਿੰਟਾਂ ਦੀ। ਤੇ ਇਹ ਸਾਰਿਆਂ ਲਈ ਸੇਮ ਹੀ ਹੈ ਕਿ ਜਾਂ ਅਸੀਂ ਫੋਲੋ ਕਰਦੇ ਪਏ ਤਾਂ? ਤੁਸੀਂ ਕਿਹੜੀ ਸਟੇਟ 'ਚ ਰਹਿੰਦੇ ਭਾਜੀ? ਉਹ ਮੈਂ ਕੈਲੀਫੋਰਨੀਆ ਰਹਿਣਾ ਭਾਜੀ। ਹਾਂਜੀ, ਕੈਲੀਫੋਰਨੀਆ ਦੇ ਵਿੱਚ ਲਾਅ ਆ ਜੀ, ਲੇਬਰ ਲਾਅ ਆ ਇਹ। ਸੋ ਕੈਲੀਫੋਰਨੀਆ ਦੇ ਵਿੱਚ ਇਹ ਫੋਲੋ ਕਰਨਾ ਪੈਂਦਾ। ਮਤਲਬ ਸੇਮ ਹੀ ਸਾਰਿਆਂ ਦੀ ਵਿਦਨ 5 ਆਵਰ, ਫਸਟ 5 ਆਵਰ ਆਪਾਂ ਲੰਚ ਲੈਣਾ ਪੈਣਾ, ਦੂਜਾ ਲੰਚ ਆਪਾਂ ਨੂੰ ਸੈਕੰਡ 10 ਆਵਰ ਤੋਂ ਪਹਿਲਾਂ ਲੈਣਾ ਪਊਗਾ। ਜਿਹੜਾ ਕੈਲੀਫੋਰਨੀਆ ਲੇਬਰ ਕੋਡ ਦਾ ਲਾਅ ਹੈਗਾ ਜੀ, ਉਹ ਇਹੋ ਹੀ ਕਹਿੰਦਾ ਹੈ। ਤਾਂ ਜੇ ਤੁਸੀਂ ਕੈਲੀਫੋਰਨੀਆ ਕੰਪਨੀ ਦੇ ਨਾਲ ਕੰਮ ਕਰਦੇ ਆ ਤਾਂ ਫਿਰ ਤੁਹਾਨੂੰ ਇਦਾਂ ਹੀ ਜਿਹੜਾ ਉਹ ਕਰਨਾ ਪੈਣਾ। ਲੇਬਰ ਕੋਡ ਦਾ ਲਾਅ ਜਿਹੜਾ ਉਹ ਇਹੋ ਹੀ ਕਹਿੰਦਾ। ਅਸੀਂ ਦੇ ਆਪਰੇਟਰ ਮੁੰਡਿਆਂ ਨਾਲ ਗੱਲ ਹੁੰਦੀ ਕਿ ਤੁਹਾਡੇ ਲਈ ਕੰਪਨੀ ਵਾਲਿਆਂ ਲਈ ਅਸੀਂ ਇਦਾਂ ਨਹੀਂ ਕਰਨਾ। ਮੈਂ ਕਿਹਾ ਹੋ ਸਕਦਾ ਵੀ ਸ਼ਾਇਦ ਮੇਰੇ ਵੀ ਮੈਂ 2 ਲੰਚ ਲੈਂਦੇ ਆ, 3 ਬ੍ਰੇਕਸ ਲੈਂਦੇ ਆ, 11 ਮਿੰਟ ਦੀ ਲੈ ਲਈ ਦੀ 15 ਸਾਵਾਂ ਦੇ ਕੁਛ ਨਹੀਂ ਕੰਪਨੀ ਕਹਿੰਦੀ। ਪਰ ਸਾਨੂੰ 2 ਲੰਚ 10 ਘੰਟੇ ਪਹਿਲਾਂ ਲੈਣੇ ਪੈਂਦੇ ਆ। ਜੇ 12 ਘੰਟੇ ਘੱਟ ਕੰਮ ਕਰਾਂ ਫਿਰ ਸੈਕੰਡ ਲੰਚ 3rd ਬ੍ਰੇਕ ਲੈਣ ਦੀ ਲੋੜ ਨਹੀਂ ਹੈਗੀ। ਪਰ ਜੇ ਮੋਰ ਦੈਨ 12 ਆਵਰ ਸਾਨੂੰ 3rd ਬ੍ਰੇਕ ਵੀ ਲੈਣੀ ਪਊਗੀ, ਲੰਚ ਵੀ ਲੈਣਾ ਪਊ ਦੂਜਾ। ਜੀ ਬਿਲਕੁਲ ਜੀ। ਜਿਹੜਾ ਕੈਲੀਫੋਰਨੀਆ ਲੇਬਰ ਕੋਡ ਦਾ ਲਾਅ ਹੈਗਾ, ਜਿਹੜਾ ਲੇਬਰ ਕੋਡ ਆ ਉਹ ਇਹ ਕਹਿੰਦਾ ਹੈਗਾ ਇਹ ਚੀਜ਼ਾਂ ਜਿਹੜੀਆਂ ਆ ਇਹ ਅਸੀਂ ਉਸ ਟਾਈਮ ਤੇ ਇਹ ਗੱਲ ਕਰਦੇ ਆ ਜਦੋਂ ਸਾਡਾ ਮੀਲ ਐਂਡ ਰੈਸਟ ਬ੍ਰੇਕ ਦਾ, ਜਿਹੜੇ ਇੱਥੇ ਕਈ ਲਾਅਸੂਟ ਹੋਏ ਨੇ ਹੁਣ ਰੀਸੈਂਟਲੀ ਮੀਲ ਐਂਡ ਰੈਸਟ ਬ੍ਰੇਕ ਦੇ, ਉਹ ਕੈਲੀਫੋਰਨੀਆ ਦੇ ਵਿੱਚ ਕਾਫੀ ਇਸ ਵੇਲੇ ਐਕਟਿਵ ਹੈਗਾ ਮੀਲ ਐਂਡ ਰੈਸਟ ਬ੍ਰੇਕ ਦਾ। ਸੋ ਤੁਹਾਡੀ ਕੰਪਨੀ ਜੇ ਇੱਦਾਂ ਦਾ ਕੁਛ ਕਰਦੀ ਹੈ ਤਾਂ ਆਈ ਥਿੰਕ ਉਹ ਲਾਅ ਨੂੰ ਫੋਲੋ ਕਰ ਰਹੇ ਆ। ਸੋ ਆਈ ਥਿੰਕ ਦੈਟਸ ਗੁੱਡ ਜੀ। ਤੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਜਿਹੜੀ ਉਹ ਲੈਂਦੇ ਆ ਤੇ ਉਸ ਤੋਂ ਬਾਅਦ ਬ੍ਰੇਕ ਤੋਂ ਬਾਅਦ AB5 ਨੂੰ ਲੈ ਕੇ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਆ ਊਬਰ ਲਿਫਟ ਵੱਲੋਂ ਕੀ ਹੋ ਰਿਹਾ ਤੇ ਟਰੱਕਾਂ ਵਾਲੇ ਕਿਹੜੇ ਭੁਲੇਖੇ 'ਚ ਆ ਉਹ ਆਪਾਂ ਡਿਸਕਸ ਕਰਾਂਗੇ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੇਲ ਖਾਦੀ ਵਿੱਚ ਜੁਐਲਰਸ ਵਾਲਿਆਂ ਨੇ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਦੀ ਸੇਲ ਨੂੰ ਐਕਸਟੈਂਡ ਕਰਕੇ ਕਰ ਦਿੱਤਾ ਹੈ 31 ਦਸੰਬਰ ਤੱਕ ਅਤੇ ਤਿੰਨੋਂ ਲੋਕੇਸ਼ਨਸ ਤੇ ਲੈ ਸਕੋਗੇ ਸੇਲ ਦਾ ਲਾਭ ਅਤੇ ਇੱਥੇ ਲੱਕੀ ਡਰਾਅ ਵੀ ਕੱਢੇ ਜਾਣਗੇ। ਪਹਿਲਾ ਇਨਾਮ ਲੇਡੀਜ਼ ਡਾਇਮੰਡ ਰਿੰਗ 1.8 ਕੈਰਟ, ਦੂਜਾ ਇਨਾਮ ਲੇਡੀਜ਼ ਨੈਕਲੇਸ ਸੈਟ ਅਤੇ ਤੀਜਾ ਇਨਾਮ ਮੈਨ ਚੇਨ। ਹਰ ਇੱਕ ਤਰ੍ਹਾਂ ਦੀ ਜਿਊਲਰੀ ਤੇ ਲੈ ਸਕਦੇ ਹੋ 20% ਤੱਕ ਦਾ ਆਫ। ਸਟਾਕਟਨ ਲੋਕੇਸ਼ਨ KS ਜਿਊਲਰ 8118 ਨਾਰਥ ਵੈਸਟ ਲੇਨ ਨੰਬਰ 101 A। ਗੱਲ ਕਰ ਸਕਦੇ ਹੋ 209 952 3111। ਫ੍ਰੈਜ਼ਨੋ ਲੋਕੇਸ਼ਨ KH ਜਿਊਲਰਸ 3079 ਵੈਸਟ ਐਸ਼ਲਨ ਐਵੀਨਿਊ 559 233 3090। ਗੋਲਡ ਬਾਰ ਖਰੀਦ ਸਕਦੇ ਹੋ ਗੋਲਡ ਪ੍ਰਾਈਸ ਦੇ ਨਾਲ $10 ਦਾ ਪ੍ਰੀਮੀਅਮ ਦੇ ਕੇ। 12 ਸੋਨੇ ਦੀਆਂ ਚੂੜੀਆਂ ਦੀ ਬਣਵਾਈ $60। ਮੈਂਸ ਕੜੇ ਦੀ ਬਣਵਾਈ ਬਿਲਕੁਲ ਫ੍ਰੀ, ਕਲੀਨਿੰਗ ਅਤੇ ਰਿਪੇਅਰ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ 209 668 8485 209 668 8485। ਖਾਦਿਮ H ਜਿਊਲਰਸ 1647 ਲੈਂਡਰ ਐਵੀਨਿਊ ਟਰਲਕ।
ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 37663 ਤੇ ਵੀ ਕਾਲ ਕਰ ਸਕਦੇ ਹੋ ਯਾਨੀ 5303007663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ। ਹਰਜੋਤ ਜੀ ਜੀ ਨੂੰ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਰਮਨ ਜੀ ਜੀ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਜਿਹੜੇ ਆ ਅਗਲੇ ਕਾਲਰਸ ਵੀ ਲੈਂਦੇ ਆ। ਇੱਕ ਜਿਹੜਾ ਦੋ ਤਿੰਨ ਜਾਣਿਆਂ ਨੇ ਪੁੱਛਿਆ ਈ-ਰੋਡਸ ਜਿਹੜਾ ਕੀ ਸਿਸਟਮ ਹੈਗਾ। ਸੋ ਈ-ਰੋਡਸ ਜਿਹੜਾ ਆਪਾਂ ਦੱਸ ਜੇ ਵੀ ELD ਨੂੰ ਪੜ੍ਹਨ ਵਾਲਾ ਸਿਸਟਮ ਆ। ਜਿੰਨੇ ਵੀ ਅਮਰੀਕਾ ਦੇ ਵਿੱਚ ਸੇਫਟੀ ਵਾਲੇ ਹੈਗੇ ਨੇ, ਸੇਫਟੀ ਵਾਲੇ ਕਹਿ ਲਓ ਜਾਂ ਐਨਫੋਰਸਮੈਂਟ ਜਿਹੜੇ ਕਰਦੇ ਨੇ, ਉਹਨਾਂ ਦੇ ਕੋਲ ਇਹ ਸਿਸਟਮ ਹੁੰਦਾ ਆ। ਉਹ ਤੁਹਾਡੇ ਜਿਹੜੇ ELD ਦੇ ਨਾਲ ਕਨੈਕਟ ਕਰਕੇ ਤੁਹਾਡਾ ਡਾਟਾ ਉਸ ਦੇ ਵਿੱਚ ਟਰਾਂਸਫਰ ਹੋਣਾ ਚਾਹੀਦਾ ਆ। ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਉਸ ਦੇ ਵਿੱਚ ਦਿਖਣੀ ਚਾਹੀਦੀ ਆ। ਸੋ ਮੇਕ ਸ਼ੋਰ ਇਹ ਵੀ ਤੁਹਾਨੂੰ ਕਰਨਾ ਪੈਣਾ ਵੀ ਜਿਹੜੀ ਤੁਹਾਡੇ ਕੋਲ ELD ਹੈਗੀ ਆ ਉਹ ਉਸ ਦੇ ਨਾਲ ਡਾਟਾ ਟਰਾਂਸਫਰ ਕਰਨ ਦੀ ਕੇਪੇਬਲ ਹੈਗੀ ਆ ਵੀ ਉਹ ਕਰ ਸਕੇ 16 ਤਰੀਕ ਤੋਂ ਬਾਅਦ 'ਚ। ਕਿਉਂਕਿ ਜਿੰਨੇ ਵੀ ਐਨਫੋਰਸਮੈਂਟ ਵਾਲੇ ਹੋਣੇ ਆ, ਜਿੰਨੇ ਵੀ ਹਾਈਵੇ ਪੈਟਰੋਲ ਵਾਲਿਆਂ ਨੇ ਤੁਹਾਨੂੰ ਰੋਕਣਾ ਆ, ਉਹਨਾਂ ਦੇ ਕੋਲ ਇਹੀ ਸਿਸਟਮ ਆ। ਈ-ਰੋਡਸ ਦਾ ਜਿਹੜਾ ਉਹ ਸਿਸਟਮ ਆ, ਇਹ ਪੂਰੇ ਆਲ ਅਕ੍ਰੋਸ ਅਮਰੀਕਾ ਸੇਮ ਸਿਸਟਮ ਸਾਰੇ ਐਨਫੋਰਸਮੈਂਟ ਵਾਲੇ ਜਿਹੜੇ ਉਹ ਯੂਜ਼ ਕਰਦੇ ਨੇ। ਅਤੇ ਉਹਨਾਂ ਦੇ ਵਿੱਚ ਮੇਕ ਸ਼ੋਰ ਕਰੋ ਵੀ ਤੁਹਾਡਾ ELD ਦਾ ਡਾਟਾ ਟਰਾਂਸਫਰ ਹੋ ਸਕੇ, ਹੁੰਦਾ ਹੋਵੇ, ਜਿਹੜੇ ਵੀ ਤਰੀਕੇ ਦੇ ਨਾਲ ਉਹ ਚਾਹੁੰਦੇ ਨੇ ਉਸ ਦੇ ਨਾਲ ਜਿਹੜਾ ਉਹ ਹੋ ਸਕੇ, ਤਾਂ ਜੋ ਉਹ ਤੁਹਾਡਾ ਡਾਟਾ ਪੜ੍ਹ ਕੇ ਫਿਰ ਤੁਹਾਡੀ ਜਿਹੜਾ ਵੀ ਉਹਨਾਂ ਨੇ ਲੌਗ ਬੁੱਕ ਤੁਹਾਡਾ ਚੈੱਕ ਕਰਨਾ, ਜਿੱਦਾਂ ਵੀ ਕਰਨਾ ਆ, ਉਸ ਦੇ ਜ਼ਰੀਏ ਚੈੱਕ ਕਰ ਸਕੋ। ਜ਼ਰੂਰ ਰਮਨ ਜੀ, ਜੇ ਇਸ ਦੇ ਉੱਤੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਤਾਂ।
ਯਾ ਬਿਲਕੁਲ ਜੀ, ਇਹ ਜਿਹੜਾ ਇਲੈਕਟ੍ਰੋਨਿਕ ਰੈਕੋਰਡ ਆਫ ਡਿਊਟੀ ਸਟੇਟਸ ਜਿਹੜਾ ਹੈਗਾ, ਇਹ ਸੌਫਟਵੇਅਰ ਹੈਗਾ ਜਿਹੜਾ ਕਿ ਸਾਰੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਵੱਲੋਂ ਯੂਜ਼ ਕੀਤਾ ਜਾਂਦਾ। ਔਰ ਮੈਂ ਇਸ ਵੇਲੇ ਆਪਣਾ ਜਿਹੜਾ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਪੇਜ ਹੈਗਾ ਉੱਤੇ ਮੈਂ ਇਹਦਾ ਲਿੰਕ ਵੀ ਪਾਇਆ, ਜੇ ਤੁਸੀਂ ਇਹ ਤੇ ਟੂਰ ਲੈਣਾ ਆ ਕਿ ਕਿੱਦਾਂ ਜਿਹੜੇ ਲਾਅ ਇਨਫੋਰਸਮੈਂਟ ਵਾਲੇ ਆ ਕਿਹੜੀਆਂ ਚੀਜ਼ਾਂ ਤੁਹਾਡੀਆਂ ਚੈੱਕ ਹੁੰਦੀਆਂ ਜਦੋਂ ਉਹ ਤੁਹਾਡਾ ਈ-ਰੋਡ ਦੇ ਉੱਤੇ ਜਿਹੜਾ ਤੁਹਾਡਾ ਡਾਟਾ ਹੈਗਾ ਉਹ ਤੁਹਾਡਾ ਅਪਲੋਡ ਕਰਦੇ ਆ ਜਾਂ ਤੁਹਾਡੀ ਲੌਗਬੁੱਕ ਅਪਲੋਡ ਕਰਦੇ ਆ, ਤੇ ਉਹਨਾਂ ਨੂੰ ਕੀ ਦਿਖਦਾ ਆ। ਇਹ ਮੈਂ ਹੁਣੇ ਜਿਹੜਾ ਲਿੰਕ ਪਾਇਆ ਆ ਜਿਹੜਾ ਜੌਨ ਸਮਿਥ ਦੇ ਨਾਂ ਤੇ, ਜੀ ਤੁਸੀਂ ਇੱਥੇ ਕਲਿੱਕ ਕਰਕੇ ਦੇਖ ਸਕਦੇ ਆ। ਇੱਥੇ ਪੂਰਾ ਉਹਨਾਂ ਨੇ ਡੀਟੇਲ ਦੇ ਵਿੱਚ ਦੱਸਿਆ ਕਿ ਜਦੋਂ ਤੁਸੀਂ ਲੌਗਬੁੱਕ ਚੈੱਕ ਕਰਦੇ ਆ ਤੇ ਉਧਰ ਲਾਅ ਇਨਫੋਰਸਮੈਂਟ ਨੂੰ ਉਹਦੇ ਵਿੱਚ ਕੀ ਕੀ ਦਿਖਦਾ ਆ, ਕਿੱਦਾਂ ਉਹਨਾਂ ਨੂੰ ਦਿਖਦਾ ਹੈ, ਕਿਹੜੀ ਚੀਜ਼ ਦਿਖਦੀ ਆ। ਸੋ ਸਾਰਾ ਜਿਹੜਾ ਆਲ ਇਵੈਂਟਸ ਦੇ ਅੰਡਰ ਉਹਨਾਂ ਦਾ ਸਾਰਾ ਜਿਹੜਾ ਹਰ ਇੱਕ ਚੀਜ਼ ਜਿਹੜੀ ਆ ਕਿੰਨੇ ਮੀਲ ਤੇ ਕਿੰਨੇ ਉਹਦੇ ਇੰਜਣ ਦੇ ਘੰਟੇ ਸੀਗੇ ਤੇ ਕਿੱਦਾਂ ਦਾ ਇਵੈਂਟ ਸੀਗਾ, ਲੋਕੇਸ਼ਨ ਕੀ ਸੀ, ਟਾਈਮ ਕੀ ਸੀ, ਡੇਟ ਕੀ ਸੀ, ਉਹ ਸਾਰਾ ਕੁਝ ਜਿਹੜਾ ਆ ਉਹ ਦੂਜੀ ਸਾਈਡ ਤੇ ਉਹ ਬਿਲਕੁਲ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਜਦੋਂ ਤੁਸੀਂ ਈ-ਰੋਡ ਦੇ ਉੱਤੇ ਜਦੋਂ ਤੁਸੀਂ ਲੌਗਬੁੱਕ ਜਿਹੜੀ ਆ ਉਹ ਤੁਸੀਂ ਅਪਲੋਡ ਕਰਦੇ ਆ। ਉੱਥੇ ਹਰ ਇੱਕ ਚੀਜ਼ ਜਿਹੜੀ ਆ ਜਦੋਂ ਤੁਸੀਂ ਕਿਸੇ ਨੂੰ ਆਪਣੀ ਜਿਹੜੀ ਇਲੈਕਟ੍ਰੋਨਿਕ ਲੌਗ ਆ ਈਮੇਲ ਕਰਦੇ ਆ ਉਦੋਂ ਇਹ ਸਾਰੀਆਂ ਚੀਜ਼ਾਂ ਉਹਨੂੰ ਨਹੀਂ ਦਿਖਦੀਆਂ। ਇਹ ਇੱਕ ਤੁਹਾਨੂੰ ਇੱਕ ਡਿਫਰੈਂਸ ਹੈਗਾ। ਜਦੋਂ ਤੁਹਾਡੀ ਲੌਗਬੁੱਕ ਜਿਹੜੀ ਆ ਈਮੇਲ ਹੁੰਦੀ ਆ ਉਦੋਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਨਹੀਂ ਦਿਖਦੀਆਂ, ਉਦੋਂ ਸਿਰਫ ਉਹ ਚੀਜ਼ ਦਿਖਦੀ ਜਿਹੜੀ ਤੁਸੀਂ ਉਹਨਾਂ ਨੂੰ ਦਿਖਾ ਰਹੇ। ਪਰ ਜਦੋਂ ਤੁਹਾਡੀ ਜਿਹੜੀ ਲੌਗਬੁੱਕ ਹੈਗੀ ਆ ਉਹ ਈ-ਰੋਡ ਦੇ ਉੱਤੇ ਅਪਲੋਡ ਕਰਨ ਨੂੰ ਕਿਹਾ ਜਾਂਦਾ ਤੁਹਾਨੂੰ ਕਿ ਓਕੇ ਆ ਲਓ ਪੜੋ ਤੁਹਾਡਾ ਕੋਡ ਤੇ ਟ੍ਰਾਂਸਫਰ ਕਰੋ ਡਾਟਾ, ਉਹ ਅਪਲੋਡ ਕਰ ਦਿਓ ਈ-ਰੋਡ ਦੇ ਉੱਤੇ। ਜਦੋਂ ਈ-ਰੋਡ ਤੇ ਤੁਹਾਡੀ ਲੌਗਬੁੱਕ ਅਪਲੋਡ ਹੁੰਦੀ ਆ ਉਹ ਜਿਹੜੀ ਆ ਟੋਟਲੀ ਜਿਹੜੀ ਆ 100% ਉਹਦਾ ਸਾਰਾ ਕੁਝ ਜਿਹੜਾ ਆ ਉਹ ਦਿਖ ਜਾਂਦਾ ਆ। ਉਹਦੇ 'ਚ ਕੋਈ ਚੀਜ਼ ਜਿਹੜੀ ਆ ਉਹ ਆਪਣੇ ਮਤਲਬ ਕਿ ਉਹਦੇ 'ਚ ਲੁਕਾਉਣ ਵਾਲੀ ਚੀਜ਼ ਕੋਈ ਨਹੀਂ ਰਹਿ ਜਾਂਦੀ। ਤੇ ਇਹਦੇ ਨਾਲ ਹੀ ਜਿਹੜਾ ਆਪਾਂ ਰਾਜ ਦੂਜਾ ਇੱਕ ਕੁਐਸਚਨ ਆਪਾਂ ਨੂੰ ਫੇਸਬੁੱਕ ਤੇ ਹਾਂਜੀ ਉਹ ਵੀ ਆਪਾਂ ਲੈਂਦੇ ਆ, ਤੇ ਕੁਝ ਜਿਹੜੇ ਕਾਲਰ ਜੁੜੇ ਆਪਾਂ ਪਹਿਲਾਂ ਉਹਨਾਂ ਦੇ ਨਾਲ ਵੀ ਗੱਲ ਕਰ ਲਈਏ ਤੇ ਆਪਾਂ ਫੇਸਬੁੱਕ ਵਾਲੇ ਸਵਾਲ ਦਾ ਵੀ ਜਵਾਬ ਜਿਹੜਾ ਉਹ ਦਿੰਦੇ ਆ। ਆਪਣੇ ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਸਰਬਜੀਤ ਜੀ। ਸਤਿ ਸ਼੍ਰੀ ਅਕਾਲ ਜੀ ਸਰਬਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਜਿਹੜੀ ਆਪਣਾ ਪਰਸਨਲ ਕਨਵੈਂਸ ਆਪਾਂ ਯੂਜ਼ ਕਰਦੇ ਆ ਜਦੋਂ ਐਮਟੀ ਜਾਂਦੇ ਆ ਟ੍ਰੇਲਰ ਲੈ ਕੇ ਕੋਈ ਲੋਡ ਚੁੱਕਣਾ, ਤਾਂ ਉਹਦਾ ਕਈ ਵਾਰ ਸਾਨੂੰ 1 ਘੰਟਾ ਵੀ ਚਲਾਉਣੀ ਪੈਂਦੀ ਹੈ, ਦੂਰ ਜਾਣਾ ਪੈਂਦਾ। ਉਹਦਾ ਕੋਈ ਟਾਈਮਿੰਗ ਕੋਈ ਫਿਕਸ ਹੈਗਾ ਜਾਂ ਕਿੰਨੀ ਨਹੀਂ ਚਲਾ ਸਕਦੇ? ਜਾਂ ਦੂਸਰਾ ਕੁਐਸਚਨ ਮੇਰਾ ਇਹ ਹੈ, ਜਦੋਂ ਅਸੀਂ ਲੋਡਡ ਹੈਗੇ ਆ ਸਾਡੇ ਕੋਲ ਡਰਾਈਵ ਟਾਈਮ ਹੈ ਨਹੀਂ ਗਾ ਤੇ ਸਾਨੂੰ ਕਾਲ ਆਉਂਦੀ ਆ ਵੀ ਤੁਸੀਂ ਆਪਣਾ ਟਰੱਕ ਲੈ ਆਓ, ਜਿੱਦਾਂ ਅਸੀਂ ਅੱਧਾ ਘੰਟਾ ਦੂਰ ਹੈ ਉਹ ਤੋਂ ਪਰ ਅਸੀਂ ਡਰਾਈਵ ਨਹੀਂ ਕਰ ਸਕਦੇ, ਤਾਂ ਉਸ ਟਾਈਮ ਅਸੀਂ ਲੋਡਡ ਮਾਈਲ ਜਦੋਂ ਲੋਡਡ ਹੈਗੇ ਉਦੋਂ ਅਸੀਂ ਕਿੰਨਾ ਚਲਾ ਸਕਦੇ ਹਾਂ ਪਰਸਨਲ ਕਨਵੈਂਸ ਦੇ ਵਿੱਚ? ਜੀ ਉਦੋਂ ਤੁਸੀਂ ਨਹੀਂ ਚਲਾ ਸਕਦੇ ਜੀ, ਜਦੋਂ ਤੁਹਾਡੇ ਕੋਲ ਆਵਰਸ ਹੈ ਨਹੀਂਗੇ ਤੇ ਤੁਸੀਂ ਆਪਣੇ ਕਮਰਸ਼ੀਅਲੀ ਆਪਣਾ ਲੋਡ ਆਪਣੇ ਲਾਉਣ ਵੱਲ ਨੂੰ ਜਾਂ ਚੱਕਣ ਵੱਲ ਨੂੰ ਜਾ ਰਹੇ ਆ, ਉਦੋਂ ਤੁਸੀਂ ਪਰਸਨਲ ਕਨਵੈਂਸ ਯੂਜ਼ ਨਹੀਂ ਕਰ ਸਕਦੇ। ਅਸੀਂ ਕਿੰਨੀ ਵਾਰੀ ਇਹ ਚੀਜ਼ ਕਹਿ ਚੁੱਕੇ ਹਾਂ। ਜੇ ਤੁਸੀਂ ਕਰ ਰਹੇ ਆ ਤਾਂ ਤੁਸੀਂ ਫੜੇ ਜਾਂਦੇ ਆ ਤਾਂ ਫਿਰ ਤੁਹਾਡੇ ਤੇ ਟਿਕਟ ਕਰਨੀ ਆ ਜਦੋਂ ਉਹ ਮੂਵ ਤੁਹਾਡੀ ਕੰਪਨੀ ਨੂੰ ਫਾਈਨੈਂਸ਼ੀਅਲੀ ਬੈਨੀਫਿਟ ਨਹੀਂ ਕਰ ਰਿਹਾ। ਜੇ ਤੁਸੀਂ ਆਪਣੇ ਲੋਡ ਲਾਉਣ ਦੇ ਨੇੜੇ ਜਾ ਰਹੇ ਆ, ਲੋਡ ਚੁੱਕਣ ਦੇ ਨੇੜੇ ਜਾ ਰਹੇ ਆ, ਉਹ ਤੁਸੀਂ ਪਰਸਨਲ ਕਨਵੈਂਸ ਦੇ ਵਿੱਚ ਯੂਜ਼ ਨਹੀਂ ਕਰ ਸਕਦੇ। ਆਵਰਸ ਖਤਮ ਹੋ ਗਏ ਆ, 10 ਘੰਟੇ ਆਫ ਕਰਕੇ ਉਸ ਤੋਂ ਬਾਅਦ ਤੁਸੀਂ ਟਰੱਕ ਤੋਰ ਸਕਦੇ ਹੋ। ਇਹ ਚੀਜ਼ ਨੂੰ ਬਹੁਤ ਧਿਆਨ ਨਾਲ ਸੁਣੋ। ਪਰਸਨਲ ਕਨਵੈਂਸ ਹਰ ਥਾਂ ਤੇ ਨਹੀਂ ਯੂਜ਼ ਹੋ ਸਕਦੀ, ਲੇਕਿਨ ਪਰਸਨਲ ਕਨਵੈਂਸ ਦੇ ਵਿੱਚ ਲੋਡਡ ਟ੍ਰੇਲਰ ਆ, ਅਨਲੋਡਡ ਆ, ਕੱਲਾ ਬੌਕਟੇਲ ਆ, ਕਿੰਨੇ ਮੀਲ ਜਾਣਾ, ਕਿੰਨੇ ਜਿੱਥੇ ਤੁਹਾਡੀ ਪਰਸਨਲ ਕਨਵੈਂਸ ਯੂਜ਼ ਕਰ ਸਕਦੇ ਉੱਥੇ ਕੋਈ ਲਿਮਿਟ ਹੈ ਨਹੀਂ ਆਵਰਸ ਦੀ ਔਰ ਮਾਈਲਸ ਦੀ। ਪਰ ਪਰਸਨਲ ਕਨਵੈਂਸ ਜਿਹੜੀ ਯੂਜ਼ ਕਰਨੀ ਆ ਉਹਦੇ ਲਈ ਤੁਹਾਡਾ ਇਹ ਇੱਕ ਪੱਕਾ ਰੂਲ ਹੋਣਾ ਚਾਹੀਦਾ ਕਿ ਤੁਹਾਡੀ ਕੰਪਨੀ ਨੂੰ ਫਾਈਨੈਂਸ਼ੀਅਲੀ ਬੈਨੀਫਿਟ ਨਹੀਂ ਹੋਣਾ ਚਾਹੀਦਾ। ਜੇ ਤੁਹਾਡਾ ਹੁਣ ਲੋਡ ਮੋਡੈਸਟੋ ਲੱਥਣਾ ਆ ਤੇ ਤੁਹਾਡੇ ਘੰਟੇ ਜਿਹੜੇ ਫ੍ਰਿਜ਼ਨੋ ਖਤਮ ਹੋ ਗਏ ਆ ਤੇ ਕੰਪਨੀ ਕਹਿੰਦੀ ਆ ਕਿ ਫ੍ਰਿਜ਼ਨੋ ਕੋਈ ਗੱਲ ਨਹੀਂ ਤੂੰ ਚਲਾ ਕੇ ਆ ਜਾ ਮੋਡੈਸਟੋ ਆਪਣੀ ਪਰਸਨਲ ਕਨਵੈਂਸ ਪਾ ਕੇ, ਨਹੀਂ ਉਹ ਤੁਸੀਂ ਨਹੀਂ ਕਰ ਸਕਦੇ, ਨਾ ਕਰੋ। ਔਰ ਇਹ ਚੀਜ਼ਾਂ ਜਿਹੜੀਆਂ ਦੇਖੋ ਇਹੋ ਹੀ ਚੀਜ਼ਾਂ ਜਿਹੜੀਆਂ ਅੱਜ ਮੈਂ ਇੱਕ ਹੋਰ ਵੀ ਚੀਜ਼ ਸੀਗੀ ਜਿਹੜੀ ਕਿ ਇਸ ਵੇਲੇ ਕਾਫੀ UPS ਦਾ ਇੱਕ ਕੇਸ ਹੋਇਆ ਜਿੱਥੇ ਕਿ ਉਹਨਾਂ ਨੇ ਡਰਾਈਵਰ ਨੂੰ ਜਿਹੜਾ ਆ ਆਪਣੇ ਆਵਰਸ ਆਫ ਸਰਵਿਸ ਦੇ ਵਾਇਲੇਸ਼ਨ ਕਰਨ ਤੇ ਮਜਬੂਰ ਕੀਤਾ UPS ਨੇ।
ਸੋ UPS ਦੇ ਖਿਲਾਫ ਉਹ ਜਿਹੜਾ ਆ ਉਹਨੇ FMCSA 'ਚ ਰਿਪੋਰਟ ਕੀਤੀ ਸੀਗੀ ਡਰਾਈਵਰ ਨੇ, ਔਰ ਉਹ ਜਿਹੜੇ UPS ਦੇ ਉੱਤੇ ਖਿਲਾਫ ਉਹਦਾ ਕੇਸ ਹੋਇਆ। ਉਹਨੂੰ ਮੇਰੇ ਖਿਆਲ ਕਾਫੀ ਜਿਹੜੇ ਉਹਦੇ ਬੈਕ ਵੇਜਸ ਸੀਗੇ, ਪੇਨ ਐਂਡ ਸਫਰਿੰਗ, ਇਹ ਉਹ ਕਾਫੀ ਕੁਝ ਉਹਨੂੰ ਜਿਹੜਾ ਹੋਇਆ। ਸੋ ਡਰਾਈਵਰ ਦੀ ਪ੍ਰੋਟੈਕਸ਼ਨ ਵੀ FMCSA ਪੂਰੀ ਕਰਦੀ ਹੈ। ਜੇ ਤੁਹਾਨੂੰ ਤੁਹਾਡੀ ਕੰਪਨੀ ਮਜਬੂਰ ਕਰਦੀ ਆ ਲਾਅ ਤੋੜਨ ਨੂੰ, ਤੇ ਉਹਦੀ ਰਿਪੋਰਟ ਜਿਹੜੀ ਆ ਉਹ ਤੁਸੀਂ FMCSA ਨੂੰ ਕਰ ਸਕਦੇ ਆ। ਸੋ ਪਲੀਜ਼ ਇਹ ਸਟੈਪ ਨਾ ਚੱਕੋ, ਤੁਹਾਡੇ ਲਈ ਵੀ ਮਾੜਾ ਆ ਤੇ ਉਸ ਕੰਪਨੀ ਲਈ ਵੀ ਮਾੜਾ ਹੈ। ਬਿਲਕੁਲ, ਬੰਦਾ ਸੋਚਦਾ ਵੀ ਸ਼ਾਇਦ ਫੜੇ ਨਹੀਂ ਜਾਣਾ, ਪਰ ਇਹ ਆ ਵੀ ਜਦੋਂ ਫੜੇ ਜਾਂਦੇ ਉਦੋਂ ਪ੍ਰੋਬਲਮ ਆਉਂਦੀ ਆ ਜੀ। ਇਹ ਤਾਂ ਆਬਵੀਅਸ ਜੀ ਗੱਲ ਆ, ਸਾਰੇ ਜਾਣੇ ਆਲ ਦਾ ਟਾਈਮ ਜਦੋਂ ਕੁਛ ਇੱਧਰ ਉੱਧਰ ਕਰ ਰਹੇ ਹੁੰਦੇ ਉਹ ਨਹੀਂ ਫੜੇ ਜਾਂਦੇ, ਪਰ ਜਦੋਂ ਫੜੇ ਜਾਂਦੇ ਉਦੋਂ ਹੀ ਪ੍ਰੋਬਲਮ ਹੁੰਦੀ ਆ। ਅਗਲੇ ਕਾਲਰ ਨੇ ਜੀ ਅੱਗੇ ਰਾਜ ਪ੍ਰੋਬਲਮ ਇਹ ਸੀ, ਅੱਗੇ ਪੇਪਰ ਸੀਗਾ, ਜਦੋਂ ਅਸੀਂ ਗਲਤੀਆਂ ਕਰ ਲੈਂਦੇ ਸੀ ਲੇਕਿਨ ਜਾ ਕੇ ਪੇਪਰ ਪਾੜ ਕੇ ਅਸੀਂ ਸਹੀ ਕਰ ਲੈਂਦੇ ਸੀ, ਲੇਕਿਨ ਹੁਣ ਸਹੀ ਨਹੀਂ ਹੋਣੀਆਂ। ਜੀ ਅਗਲੇ ਕਾਲਰ ਨੇ ਹਰਨੇਕ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਨੇਕ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਕੀ ਆ? ਅੱਛਾ ਭਾਜੀ, ਮੇਰਾ ਕੁਐਸਚਨ 2 ਆ ਜੀ ਤੇ ਇੱਕ ਮੈਂ ਪੁੱਛਣਾ ਸੀਗਾ ਵੀ ਜਿਹੜੇ 7 ਘੰਟੇ ਬਾਅਦ ਟਰੱਕ ਚਲਾ ਸਕਦੇ ਆ ਕਿ ਜਾਂ 10 ਬਾਅਦ 10 ਹੀ ਸਲੀਪ ਕਰਨਾ ਪਊਗਾ ਜੀ? ਅਜੇ 10 ਹੀ ਘੰਟੇ ਆ ਜੀ। ਤੇ ਉਹਦੇ ਵਿੱਚ ਹੈ ਸਪਲਿਟ 8-2 ਵਾਲੀ ਜਾਂ ਕਿੱਦਾਂ ਕੁਛ ਹੈ? 8-2 ਵਾਲੀ ਸਪਲਿਟ ਹੈਗੀ ਆ, ਤੁਸੀਂ ਯੂਜ਼ ਕਰ ਸਕਦੇ ਆ, ਪਰ ਉਹਦੀ ਜਿਹੜੀ ਆ ਤੁਹਾਨੂੰ ਡੈਫੀਨੇਟਲੀ ਉਹਨੂੰ ਪੂਰਾ ਢੰਗ ਤਰੀਕੇ ਨਾਲ ਯੂਜ਼ ਕਰ ਸਕਦੇ ਹੋ, ਨਾਟ ਜਸਟ ਲਾਈਕ ਕਿ ਉਦਾਂ ਯੂਜ਼ ਕਰ ਸਕਦੇ ਆ। ਪਰ ਜਿਹੜੀ 7-3 ਵਾਲੀ ਆ ਉਹ ਅਜੇ ਪ੍ਰਪੋਜ਼ਡ ਆ, ਉਹ ਪ੍ਰਪੋਜ਼ਡ ਆ। ਅੱਛਾ, ਪਰ 8-2 ਵਾਲੀ ਹੈਗੀ ਆ ਜੀ। ਹਾਂਜੀ, ਸੈਕਿੰਡ ਕੁਐਸਚਨ ਮੇਰਾ ਇਹ ਆ ਜੀ, ਕਈ ਜਿੱਦਾਂ ਆਪਣੀ ਮੋਟਰ ਚੇਂਜ ਕਰ ਦਿੰਦੇ ਆ, ਜਿੱਦਾਂ ਰਾਈਟ ਟਰੱਕ ਦੀ ਉਹ 99 ਵਾਲੀ ਲੈ ਆਉਂਦੇ ਆ ਜਾਂ 95 ਵਾਲੀ ਲੈ ਆਉਂਦੇ ਆ, ਉਹਨੂੰ ਹਨਾ ਇਹ ਆਪਣੀ ਲੌਗ ਬੁੱਕ ਨਹੀਂ ਲੱਗਦੀ, ਤੇ ਉਹਦੇ ਬਾਰੇ ਵੀ ਦੱਸੋ ਜੀ ਵੀ ਸਹੀ ਆ ਜਾਂ ਗਲਤ ਆ? ਬਿਲਕੁਲ ਜੀ। ਨਹੀਂ ਬਿਲਕੁਲ ਜੀ, ਉਹ ਜਿਹੜੀਆਂ ਐਗਜ਼ਾਮਟ ਮੋਟਰਸ ਹੈਗੀਆਂ, ਜਿਹੜਾ ਐਗਜ਼ਾਮਟ ਈਅਰਸ ਹੈਗੇ ਆ, ਜੇ ਉਹ ਉਸ ਟਾਈਮ ਦੀ ਮੋਟਰ ਹੈਗੀ ਆ ਤੇ ਉਹਦੇ ਵਿੱਚ ਡੈਫੀਨੇਟਲੀ ਉਹ ਐਗਜ਼ਾਮਸ਼ਨ ਹੈਗੀ ਆ ਉਹਦੇ ਲਈ। ਤੇ ਪਰ ਨਾਲ ਦੇ ਨਾਲ ਫਿਰ ਕਾਰ ਵਾਲੇ ਵੀ ਕਹਿੰਦੇ ਹੋਣੇ ਵੀ ਭਾਈ ਇਹਦਾ ਸਮੋਕ ਵੀ ਜ਼ਿਆਦਾ, ਇਹਦਾ ਇਹ ਵੀ ਜ਼ਿਆਦਾ, ਫਿਰ ਹੋਰ ਤਰੀਕੇ ਦੇ ਨਾਲ ਕਈ ਕੁਛ ਲਾਉਣਾ ਪੈਂਦਾ ਉਹਨੂੰ ਚਾਲੂ ਕਰਨ ਦੇ ਲਈ। ਆਪਣਾ ਹੁਣ ਉਹ ਸ਼ੁਰੂ ਤਾਂ ਹੋ ਚੱਲਿਆ ਆਪਣਾ ਸਮੋਕ ਚੈੱਕ ਜਿਹੜਾ ਆ, ਸਮੋਕ ਚੈੱਕ ਸ਼ੁਰੂ ਹੋ ਗਿਆ। ਜਦੋਂ ਸਮੋਕ ਚੈੱਕ ਸ਼ੁਰੂ ਹੋ ਗਿਆ ਫਿਰ ਉਹ ਜਿਹੜੇ ਟਰੱਕ ਆ ਉਹਨਾਂ ਨੇ ਪ੍ਰੋਬਲਮ ਕਰਨੀ ਸ਼ੁਰੂ ਕਰ ਦੇਣੀ। ਉਹਨਾਂ ਨੂੰ ਸਮੋਕ ਪਾਸ ਕਰਨਾ ਵੀ ਔਖਾ ਹੋਊਗਾ ਫਿਰ। ਸਮੋਕ ਪਾਸ ਕਰਾਉਣਾ ਪੈਣਾ ਨਾ ਫਿਰ। ਜੀ। ਸਰਬਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਹੈ ਜੀ, ਮੈਂ ਜਿੱਦਾਂ ਲੋਕਲ ਡਰਾਈਵ ਕਰਦਾ, ਅਸੀਂ ਜਿੱਦਾਂ ਇੱਥੇ ਓਕਲੈਂਡ ਸੀਪੋਰਟ ਤੇ ਕੰਮ ਕਰਦੇ ਆ ਜੀ ਕੰਟੇਨਰਾਂ ਦਾ, ਤੇ ਸਾਡੀ ਜਿਹੜੀ ਕੰਪਨੀ ਹੈ ਜੀ ਉਹ ਜਿੱਦਾਂ ਮਤਲਬ ਹੁਣ ਇਸ ਟਾਈਮ ਉਹ ਪੇਪਰ ਲੌਗ ਬੁੱਕ ਜਿੱਦਾਂ ਟਾਈਮ ਸ਼ੀਟ ਯੂਜ਼ ਕਰਦੇ ਆ ਜੀ। ਮਤਲਬ ਅਸੀਂ ਕਿੱਦਾਂ 100 ਮੀਲ ਦੇ ਏਰੀਏ ਦੇ ਵਿੱਚ ਹੀ ਰਹਿੰਦੇ ਆ, 100 ਮੀਲ ਤੋਂ ਬਾਹਰ ਨਹੀਂ ਜਾਂਦੇ। ਠੀਕ ਹੈ, ਇਹ ਸਾਡੇ ਲਈ ਵੀ ਰਿਕੁਆਇਰਡ ਹੈ ਜੀ, ਇਹ ਮਾੜਾ ਜਿਹਾ ਦੱਸਿਓ ਜਰਾ ਇਹਦੇ ਬਾਰੇ। ਦੇਖੋ ਜੀ, ਇਹਦੇ ਵਿੱਚ ਤੁਹਾਡੇ ਲਈ 2 ਚੀਜ਼ਾਂ ਹੈਗੀਆਂ, ਤੁਹਾਨੂੰ ਆਪਣੀ ਕੰਪਨੀ ਨਾਲ ਥੋੜੀ ਜਿਹੀ ਕਨਫਰਮੇਸ਼ਨ ਕਰਨੀ ਪੈਣੀ ਹੈ। ਜੇ 100 ਮਾਈਲ ਰੇਡੀਅਸ ਦੇ ਵਿੱਚ ਤੁਸੀਂ ਰਹਿਣੇ ਆ ਤੁਹਾਨੂੰ ਡੈਫੀਨੇਟਲੀ ਲੋੜ ਨਹੀਂ ਹੈਗੀ, ਪਰ ਜੇ ਤੁਸੀਂ 100 ਮਾਈਲ ਰੇਡੀਅਸ ਤੋਂ ਬਾਹਰ ਜਾਂਦੇ ਆ ਤਾਂ ਡੈਫੀਨੇਟਲੀ ਤੁਹਾਨੂੰ ਲੋੜ ਪੈਣੀ ਹੈ ਜੀ। ਅਗਲੇ ਕਾਲ ਲਈ ਜੀ ਆਪਣੇ ਨਾਲ ਜੁੜੇ ਨੇ ਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਰਮਨ ਜੀ, ਕੁਐਸਚਨ ਇਹ ਹੈ, ਇੱਕ ਤਾਂ ਜਿਹੜਾ ਤੁਸੀਂ ਆਟੋਨੋਮਸ ਟਰੱਕ ਜਿਹੜਾ ਚੱਲਿਆ ਜੀ ਉਹ 250 ਮੀਲ ਉਹਨੇ ਪਾਇਆ, ਉਹਦੇ ਬਾਰੇ ਕੋਈ ਡਿਟੇਲ ਇਨਫੋਰਮੇਸ਼ਨ ਕਿਸੇ ਆਨਲਾਈਨ ਜਾਂ ਵੈਬਸਾਈਟ ਤੇ ਜਾਂ ਕਿਤੇ ਮਿਲ ਸਕਦੀ ਹੈ? ਉਹ ਦੱਸੋ ਜੇ ਕੋਈ ਲਿੰਕ ਹੈਗਾ ਜੀ, ਆਪਾਂ ਮੈਂ ਦੇਖ ਸਕਦਾ ਖੋਲ ਕੇ। ਹੋਰ ਡਿਟੇਲ ਆਪਣੇ ਗਰੁੱਪ 'ਚ ਪਾਉਣੇ, ਦੇਖਦੇ ਹਾਂ ਜੀ ਉਹਨਾਂ ਦੇ ਵੀ ਕੀ ਉਹ ਕਹਿੰਦੇ ਨੇ। ਤੇ ਹਾਂਜੀ ਬਿਲਕੁਲ। ਦੂਸਰਾ ਸਵਾਲ ਇਹ ਰਮਨ ਜੀ, ਮੈਂ ਹੁਣ ਇੱਧਰੋਂ ਕੈਨੇਡਾ ਤੋਂ ਚੱਲਦਾ ਜੀ, ਹੁਣ ਵੀ ਮੈਂ ਜਸਟ ਬਾਰਡਰ ਕ੍ਰਾਸ ਕੀਤਾ। ਕੈਨੇਡਾ ਦੇ ਬਾਰਡਰ ਦੇ ਉੱਤੇ ਜੀ US ਦਾ ਬਾਰਡਰ ਕ੍ਰਾਸ ਕਰਨ ਲਈ ਕਈ ਵਾਰੀ ਭਾਜੀ 6-6, 7-7 ਮੀਲ ਲੰਬੀ ਲਾਈਨ ਲੱਗੀ ਹੁੰਦੀ। ਕੱਲ ਮੈਂ ਇੱਧਰੋਂ ਵਾਪਸ ਗਿਆ ਤੇ 10 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਸੀ, ਤਕਰੀਬਨ 6-7 ਮੀਲ ਬਣਦਾ ਜੀ। ਉਹ ਹੁਣ ਉੱਥੇ ਨਾ ਤੇ ਉਹ ਸਟਾਪ ਹੈ, ਨਾ ਉਹ ਸਟਾਪ ਐਂਡ ਗੋ ਹੁੰਦਾ ਜੀ, ਚੱਲ ਪਿਆ ਰੁਕ ਗਿਆ। ਉੱਥੇ ਸਾਡਾ ਟਾਈਮ ਕਿੱਦਾਂ, ਐਟਲੀਸਟ 2 ਘੰਟੇ ਲੈ ਕੇ ਚਲੋ, ਇੱਕ ਟਰੱਕ 5 ਮਿੰਟ ਲਾ ਲਓ ਤੇ ਜੇ ਉਹਦੇ 500 ਟਰੱਕ ਵੀ ਖੜਾ ਜੀ ਤੇ 2, 2.5, 3 ਘੰਟੇ ਵੀ ਉੱਥੇ ਲੱਗ ਜਾਂਦੇ ਨੇ। ਇਸ ਹਿਸਾਬ ਨਾਲ ਸਾਡਾ ਟ੍ਰਿਪ ਵੀ ਕੰਪਲੀਟ ਹੋਇਆ ਕਰਨਾ। ਦੂਸਰਾ ਵੀ ਉਸ ਅਸੀਂ ਟਾਈਮ ਨੂੰ ਕਿੱਥੇ ਯੂਜ਼ ਕਰੀਏ, ਔਨ ਡਿਊਟੀ ਆਫ ਡਿਊਟੀ ਡਰਾਈਵ 'ਚ ਪਾਈਏ, ਕਾਹਦੇ ਵਿੱਚ ਅਸੀਂ ਉਹਨੂੰ ਐਡਜਸਟ ਕਰ ਸਕਦੇ ਹਾਂ ਜੀ? ਬਹੁਤ ਸਾਡਾ ਟਾਈਮ ਉੱਤੇ ਕਿਲ ਹੋ ਰਿਹਾ ਜੀ ਬਾਰਡਰ ਦੇ ਉੱਤੇ, ਲੰਬੀਆਂ ਲਾਈਨਾਂ ਲੱਗੀਆਂ ਨੇ ਜੀ। ਦੈਟ ਇਜ਼ ਭਾਜੀ ਪਾਰਟ ਆਫ ਦਾ ਜੌਬ, ਐਂਡ ਉਹ ਜਿਹੜਾ ਡਰਾਈਵ ਟਾਈਮ ਦੇ ਵਿੱਚ ਹੀ ਆਉਣਾ ਆ। ਸੋ ਉਹ ਪਾਰਟ ਆਫ ਜੌਬ ਹੈਗਾ ਆ। ਸੋ ਉਹਨੂੰ ਆਪਾਂ ਕਿਸੇ ਵੀ ਢੰਗ ਨਾਲ, ਜੇ ਤੁਹਾਡਾ ਡਰਾਈਵ ਕਰ ਰਹੇ ਤੁਸੀਂ ਤਾਂ ਉਹ ਡਰਾਈਵ ਟਾਈਮ ਦੇ ਵਿੱਚ ਗਿਣਿਆ ਜਾਣਾ ਆ। ਜੇ ਤੁਸੀਂ ਸਟਾਪ ਐਂਡ ਗੋ 'ਚ ਹੈਗੇ ਆ ਤੇ ਤੁਹਾਡੀ 5 ਮੀਲ ਤੋਂ ਜਦੋਂ ਉੱਤੇ ਜਾਂਦੀ ਹੈ, ਸੋ ਉਹ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡਰਾਈਵ ਟਾਈਮ ਦੇ ਵਿੱਚ ਆਉਂਦੀਆਂ ਆ।
ਸੋ ਉਹ ਜਿਹੜਾ ਟਾਈਪ ਆਫ ਬਿਜ਼ਨਸ ਹੈਗਾ, ਇਹਦੇ ਲਈ ਅਸੀਂ ਜ਼ਰੂਰ ਕਵਾਂਗੇ ਵੀ ਜੇ ਤੁਸੀਂ ਇੱਦਾਂ ਦਾ ਕੰਮ ਕਰਦੇ ਹੈਗੇ ਆ ਤੇ ਜ਼ਰੂਰ ਤੁਸੀਂ ਜਿਹੜੇ ਐਕਸੈਸਰੀਅਲ ਚਾਰਜਸ ਹੈਗੇ ਆ ਉਹ ਆਪਣੇ ਬ੍ਰੋਕਰ ਸ਼ਿਪਰ ਕੋਲੋਂ ਮੰਗ ਸਕਦੇ ਹੈਗੇ ਆ ਕਿ ਸਾਨੂੰ ਬਾਰਡਰ ਤੇ ਇੰਨਾ ਟਾਈਮ ਲੱਗਦਾ ਹੈਗਾ, ਤੇ ਬਾਰਡਰ ਦੇ ਉੱਤੇ ਜਿਹੜੇ ਸਾਡੇ ਚਾਰਜਸ ਹੈਗੇ, ਬਾਰਡਰ ਕ੍ਰਾਸਿੰਗ ਚਾਰਜਸ ਜਿਹੜੇ ਆ ਉਹ ਐਕਸਟਰਾ ਹੈਗੇ ਆ, ਜਿੰਨੇ ਵੀ ਤੁਸੀਂ ਫੀਲ ਕਰਦੇ ਹੈਗੇ ਕਿੰਨਾ ਟਾਈਮ ਲੱਗਦਾ। ਬਟ ਜੇ ਆਪਾਂ ਕਹੀਏ ਕਿ ਉਹਨੂੰ ਆਪਾਂ ਕਿਸੇ ਢੰਗ ਦੇ ਨਾਲ ਹੋਰ ਕਿਸੇ ਪਾਸੇ ਪਾ ਲਈਏ ਜਾਂ ਹੋਰ ਕਿਸੇ ਪਾਸੇ ਲੈ ਜਾਈਏ, ਨੋ, ਦੈਟ ਇਜ਼ ਦਾ ਪਾਰਟ ਆਫ ਦਾ ਜੌਬ, ਉਹ ਪਾਰਟ ਆਫ ਦਾ ਜੌਬ ਹੈਗਾ। ਸੋ ਉਹਨੂੰ ਜਿੱਦਾਂ ਉਹ ਤੁਹਾਡੀ ELD ਜਿਹੜੀ ਆ ਉਹਨੂੰ ਦੇਖ ਸਕੇਗੀ ਉੱਦਾਂ ਹੀ ਹੋਏਗਾ। ਜੀ ਥੈਂਕ ਯੂ ਜੀ। ਉਹ ਗੱਲ ਹੈ ਜੀ ਕਿ ਉਹ 35-40 ਹੈਲੋ ਹਾਂਜੀ ਦੱਸੋ ਜੀ। ਮੈਂ ਕਿਹਾ ਜੀ ਉਹ $35-40 ਜੇ ਘੰਟੇ ਦੇ ਜਾਂ 2 ਘੰਟੇ ਸਾਨੂੰ ਦੇ ਵੀ ਦੇਣਗੇ, ਦੈਟ ਵੋਂਟ ਮੇਕ ਅਸ ਰਿਚ। ਦਾ ਥਿੰਗ ਇਜ਼ ਕਿ ਸਾਡਾ ਅੱਗੇ 2 ਘੰਟੇ ਬੁੱਕ ਦੇ ਵਿੱਚ ਜਿਹੜੇ ਸਾਡੇ ਕਿੱਲ ਹੋ ਰਹੇ ਨੇ, ਅਸੀਂ ਤਾਂ ਟੋਰਾਂਟੋ ਤੋਂ ਚੱਲ ਕੇ ਸ਼ਿਕਾਗੋ ਵੀ ਨਹੀਂ ਪਹੁੰਚ ਸਕਦੇ ਜੀ। ਸਾਨੂੰ ਤਾਂ ਪਹਿਲੀ ਉਹ ਬੁੱਕ ਓਵਰ ਹੋ ਜਾਣੀ, ਕਿਉਂਕਿ ਬੁੱਕ ਆਪਣੇ ਟਾਈਮ ਸਟਾਰਟ ਤੇ ਆਪਣੇ ਟਾਈਮ ਤੇ ਕੀਤੀ ਹੋਈ ਹੈ। ਬਿਲਕੁਲ ਆਈ ਅੰਡਰਸਟੈਂਡ ਭਾਜੀ, ਆਈ ਅੰਡਰਸਟੈਂਡ, ਬਟ ਦੈਟ ਇਜ਼ ਪਾਰਟ ਆਫ ਦਾ ਜੌਬ। ਹੁਣ ਇਹਦੇ ਲਈ ਤਾਂ ਆਈ ਗੈਸ ਬੈਟਰ ਟੂ ਟਾਕ ਵੀ ਆਪਾਂ ਜਿਹੜੇ FMCSA ਵਾਲੇ ਦੇ ਨਾਲ ਉਹਨਾਂ ਦੇ ਲਈ ਕੋਈ ਅਮੈਂਡਮੈਂਟ ਇਦਾਂ ਦੀ ਜਿਹੜੀ ਚਾਹੀਦੀ ਆ ਵੀ, ਜਾਂ ਜਿਹੜੇ ਹਾਈ ਟ੍ਰੈਫਿਕ ਆ ਜਾਂ ਵੈਦਰ ਆ ਬੈਡ ਜਾਂ ਕੁਝ ਵੀ ਹੈ, ਇਹ ਜਿਹੜੀ ਆਵਰ ਆਫ ਸਰਵਿਸ ਦੀ ਰਮਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰਪੋਜ਼ਲ ਆ ਉਹਦੇ ਵਿੱਚ ਕੁਝ ਇਦਾਂ ਦਾ ਸੀਗਾ, ਆਈ ਥਿੰਕ 30 ਮਿੰਟ ਵਾਲਾ ਕੁਝ ਇਦਾਂ ਦੀ ਕੋਈ ਚੀਜ਼ਾਂ ਸੀਗੀਆਂ ਕੁਝ, ਪਰ ਉਹ ਹੈਗੀ ਆ ਅਨਐਕਸਪੈਕਟਿਡ। ਜੇ ਤੁਹਾਡਾ ਕੋਈ ਹੈਗਾ, ਦਿਸ ਇਜ਼ ਐਕਸਪੈਕਟਿਡ, ਪਤਾ ਹੈ ਵੀ ਇਦਾਂ ਹੋਣਾ, ਸੋ ਦੈਟ ਇਜ਼ ਫॉर ਅਨਐਕਸਪੈਕਟਿਡ। ਸੋ ਮੈਂ ਤਾਂ ਕਰਕੇ ਇਹਨੂੰ ਬਾਰ-ਬਾਰ ਕਹਿ ਰਿਹਾ ਕਿ ਦਿਸ ਇਜ਼ ਦਾ ਪਾਰਟ ਆਫ ਦਾ ਜੌਬ, ਕਿਉਂਕਿ ਐਵਰੀਬਡੀ ਨੋਜ਼ ਕਿ ਇਹ ਜਿਹੜੀ ਸਿਸਟਮ ਹੈਗਾ ਇਹ ਇਵੇਂ ਚੱਲਦਾ ਆ। ਇੱਥੇ 3 ਘੰਟੇ ਬਾਰਡਰ ਤੇ ਲੱਗਣੇ ਆ, ਹੁਣ 3 ਘੰਟੇ ਬਾਰਡਰ ਤੇ ਲੱਗਣੇ ਆ, ਟੋਟਲ 10 ਘੰਟੇ ਦੀ ਡਰਾਈਵ ਹੈਗੀ ਆ, ਤੇ ਜੇ 3 ਘੰਟੇ ਬਾਰਡਰ ਤੇ ਲੱਗਦੇ ਆ ਡੈਫੀਨੇਟਲੀ ਉਹਨਾਂ ਨੇ ਆਪਣੀ ਡਰਾਈਵ ਟਾਈਮ ਤੋਂ ਓਵਰ ਹੋ ਜਾਣਾ ਆ। ਸੋ ਉਹ ਇਸ ਲੋਡ ਨੂੰ ਜਿਵੇਂ ਪਹਿਲਾਂ ਚੱਲਦਾ ਸੀਗਾ ਕਿ ਆਪਾਂ ਦੇਖੋ ਜਿਹੜੀ ਇਹ ਲੌਗਬੁੱਕ ਲਾਜ਼ ਹੈਗੇ ਆ ਨਾ, ਲੌਗਬੁੱਕ ਆਈ ਹੈਗੀ ਇਲੈਕਟ੍ਰੋਨਿਕ ਲੌਗਬੁੱਕ ਆ, ਜਿਸ ਰਿਕਾਰਡਿੰਗ ਮੈਥਡ ਹੈਗਾ। ਅਸੀਂ ਗਲਤੀ ਪਹਿਲਾਂ ਵੀ ਕਰਦੇ ਸੀ, ਅਸੀਂ ਲੌਗਬੁੱਕ ਫੇਕ ਕਰਦੇ ਸੀਗੇ ਨਾ, ਉਹਨੂੰ ਚੇਂਜ ਕਰਦੇ ਸੀਗੇ, ਜਿਹੜੀ ਕਿ ਨਹੀਂ ਕਰ ਸਕਦੇ, ਕੋਈ ਪੇਪਰ ਤੇ ਵੀ ਨਹੀਂ ਕਰ ਸਕਦੇ, ਪਰ ਲੇਕਿਨ ਕਰਦੇ ਸੀਗੇ ਕਿਉਂਕਿ ਸਾਡੇ ਕੋਲ ਆਪਸ਼ਨ ਸੀਗੀ, ਲੇਕਿਨ ਹੁਣ ਆਪਸ਼ਨ ਹੁੰਦੀ। ਸੋ ਇਹ ਮੋਰ ਓਵਰ ਜਿਹੜਾ ਇਹ ਹੈਗਾ, ਇਟਸ ਕੈਨ ਬੀ ਅ ਚੇਂਜ ਆਫ ਲਾਈਫ ਸਟਾਈਲ। ਬਿਲਕੁਲ ਸਾਰਿਆਂ ਦੇ ਲਈ ਹੋਣਾ, ਇੱਕ ਜਾਣੇ ਲਈ ਨਹੀਂ ਹੋਣਾ, ਇਹ ਫਿਰ ਸਾਰਿਆਂ ਦੇ ਲਈ ਜਿਹੜਾ ਸਾਰਿਆਂ ਦੇ ਲਈ ਹੋਣਾ। ਇਹਦੇ ਵਿੱਚ ਪਤਾ ਕੀ ਆ, ਇਹਦੇ ਵਿੱਚ ਜਿਹੜਾ ਅਸੀਂ ਮੁੱਢ ਤੋਂ ਅਸੀਂ ਇੱਕ ਬਿਜ਼ਨਸ ਇੱਕ ਕੰਮ ਕਰਦੇ ਆ ਰਹੇ ਸੀਗੇ ਕਿ ਜਿਹੜਾ ਇੱਕ ਮੁੱਢ ਤੋਂ ਇੱਕ ਕੰਮ ਹੁੰਦਾ ਸੀਗਾ ਕਿ ਅਸੀਂ ਸਾਰੇ ਹੀ ਜਿਹੜੇ ਇੱਧਰ, ਮੈਂ ਖਾਸ ਕਰਕੇ ਕੈਲੀਫੋਰਨੀਆ ਦੀ ਗੱਲ ਤਾਂ ਕਰਦਾ ਕਿਉਂਕਿ ਅਸੀਂ ਕੈਲੀਫੋਰਨੀਆ ਰਹਿਣੇ ਕਰਕੇ ਹੁਣ ਮੰਡੇ ਨੂੰ ਆਲਮੋਸਟ ਲੋਡ ਜਿਹੜੇ ਆ ਸਾਡੇ ਇੱਥੇ ਵੈਲੀ ਦੇ ਵਿੱਚ ਬੇ ਏਰੀਏ 'ਚ LA ਸਾਰੇ ਲੋਡ ਜਿਹੜੇ ਆ ਉਹ ਮੰਡੇ ਨੂੰ ਲੱਥਦੇ ਆ। ਠੀਕ ਆ, ਮੰਡੇ ਨੂੰ ਲੋਡ ਲਾ ਕੇ ਸਾਰੇ ਬੰਦੇ ਜਿਹੜੇ ਆ ਮੈਕਸਿਮਮ ਜਿਹੜੇ ਲੋਡ ਹੈਗੇ ਆ ਉਹ ਲੋਕੀ ਤਿਆਰ ਹੋ ਜਾਂਦੇ ਇੱਥੇ ਵੀ ਹਾਂ ਵੀ ਅਸੀਂ ਮੰਡੇ ਨੂੰ ਟਿਊਜ਼ਡੇ ਨੂੰ ਲੋਡ ਚੁੱਕਣਾ ਹੈ। ਠੀਕ ਆ, ਔਰ ਸਾਡੇ ਕੈਲੀਫੋਰਨੀਆ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਆ ਵੀ ਸਾਨੂੰ ਫਰਾਈਡੇ ਨੂੰ ਟਰੱਕ ਜਿਹੜਾ ਔਖਾ ਮਿਲਦਾ। ਕਿਉਂ? ਕਿਉਂਕਿ ਸਾਰੇ ਹੀ ਇੱਧਰੋਂ ਉੱਧਰ ਨੂੰ ਚਲੇ ਜਾਂਦੇ ਇਸ ਨੂੰ, ਉਧਰੋਂ ਸਾਰੇ ਹੀ ਜਦੋਂ ਵਾਪਸ ਆਉਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਇੱਕ ਸੈੱਟ ਕੀਤਾ ਹੁੰਦਾ, ਜਿੱਦਾਂ ਹੁਣ ਇੱਕ ਪਿਛਲੀ ਵਾਰੀ ਓਪਨ ਕਾਲਰ ਸੀਗੇ ਕਿ ਜਿਹੜੇ ਕਹਿੰਦੇ ਸੀ ਮੈਂ ਟੈਕਸਸ ਤੋਂ ਲੋਡ ਲੈ ਕੇ ਆਉਣਾ ਤਾਂ ਫਿਰ ਮੈਂ LA ਲਾਉਣਾ ਹੁੰਦਾ ਤੇ ਮੈਂ ਘਰ 'ਚ ਲੈ ਜਾਂਦਾ, ਫਿਰ ਵਾਪਸ ਆਣ ਕੇ ਮੈਂ ਲੋਡ ਲਾ ਜਾਂਦਾ। ਸੋ ਉਹ ਇੱਕ ਸੈੱਟ ਲਾਈਫ ਸਟਾਈਲ ਬਣਿਆ ਸੀਗਾ, ਲੇਕਿਨ ਹੁਣ ELD ਦੇ ਨਾਲ ਉਹ ਜਿਹੜੇ ਸੈੱਟ ਲਾਈਫ ਸਟਾਈਲ ਸੀਗੇ ਉਹ ਚੇਂਜ ਹੋਣੇ ਆ। ਸੋ ਲਾਈਫ ਸਟਾਈਲ ਚੇਂਜ ਹੋਣਾ ਆ, ਇਟਸ ਨਾਟ ਕਿ ਹੋਰ ਕੁਛ ਚੇਂਜ ਹੋਣਾ ਕਿ ਜਿੱਦਾਂ ਅਸੀਂ ਪਹਿਲਾਂ ਪ੍ਰੀ ਡਿਟਰਮਿਨ ਕਰਕੇ ਚੱਲਦੇ ਸੀ ਵੀ ਅਸੀਂ ਇੱਥੋਂ ਜਾਣਾ, ਇੱਥੇ ਲਾਉਣਾ, ਇੱਥੋਂ ਆਉਣਾ, ਇੱਥੇ ਆਉਣਾ, ਉਹਦੇ 'ਚ ਸਾਡੀ ਲੌਗਬੁੱਕ ਕੋਈ ਮੈਨੇ ਨਹੀਂ ਸੀ ਦਿਖਾਉਂਦੀ ਕਿਉਂਕਿ ਪਾੜ ਕੇ ਦੂਜੀ ਬਣਾ ਲੈਂਦੇ ਸੀ। ਲੇਕਿਨ ਹੁਣ ਜਿਹੜੀ ਇਲੈਕਟ੍ਰੋਨਿਕ ਹੋਣ ਕਰਕੇ ਉਹ ਸਾਰੀਆਂ ਚੀਜ਼ਾਂ ਟਾਈਮ ਦੇ ਮੁਤਾਬਕ ਹੋਣੀਆਂ, ਜਿੱਦਾਂ ਤੁਹਾਡਾ ਟਾਈਮ ਹੈ, ਜਿੱਦਾਂ ਤੁਹਾਡਾ ਲੌਗਬੁੱਕ ਦਾ ਲੌਕ ਕਹਿੰਦਾ ਉੱਦਾਂ ਹੋਣਾ। ਜੀ ਰਮਨ ਜੀ, ਤਾਂ ਆਪਾਂ ਜਲਦੀ ਜਿਹੜੇ ਅਗਲੇ ਕਾਲਰਸ ਲੈਂਦੇ ਹਾਂ, ਸਮਾਂ ਆਪਣਾ ਜਿਹੜਾ ਓਵਰ ਹੋ ਚੁੱਕਾ, ਪਰ ਜਿਹੜੇ ਕਾਲਜ ਹੋਲਡ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਟਰਾਈ ਕਰਿਓ ਜੀ ਜਲਦੀ ਸਵਾਲ ਪੁੱਛਣ ਦੀ। ਗੁਰਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਗੁਰਿੰਦਰ ਸਿੰਘ ਬੋਲ ਰਿਹਾ ਜੀ ਸਟਾਕਟਨ ਤੋਂ। ਜੀ ਪੁੱਛੋ ਜੀ। ਮੇਰਾ ਕੁਐਸਚਨ ਹੈ ਜੀ, ਜਿਸ ਤਰ੍ਹਾਂ ਆਪਾਂ AB5 ਦੇ ਵਿੱਚ ਆਪਾਂ S ਕਾਰਪੋਰੇਸ਼ਨ ਬਣਾਉਣੀ ਚਾਹੁੰਦੇ ਹਾਂ ਤੇ ਉਹਦੇ ਵਿੱਚ ਤੁਸੀਂ ਦੱਸਿਆ ਵੀ ਮਲਟੀ ਕੰਪਨੀ ਤੋਂ ਜੇ ਆਪਾਂ ਲੋਡ ਚੁੱਕਦੇ ਹਾਂ ਤੇ ਆਪਾਂ ਨੂੰ ਨਹੀਂ ਬਣਾਉਣ ਦੀ ਲੋੜ। ਉਹ ਮਲਟੀ ਕੰਪਨੀ ਦੇ ਵਿੱਚ ਕਿੰਨੀਆਂ ਕੰਪਨੀਆਂ ਹੋਣੀਆਂ ਚਾਹੀਦੀਆਂ ਘੱਟ ਤੋਂ ਘੱਟ? 2 ਮੋਰ ਦੈਨ 1। ਹਾਂਜੀ, 2 ਜਾਂ 2 ਤੋਂ ਵੱਧ। ਮੋਰ ਦੈਨ 1 ਦੀ ਕੋਈ ਨੰਬਰ ਨਹੀਂ ਹੈਗਾ, ਕੋਈ ਲਿਮਿਟਡ ਨੰਬਰ ਨਹੀਂ। 3 ਹੋਣੀ ਚਾਹੀਦੀ, 4 ਹੋਣੀ ਚਾਹੀਦੀ, 5 ਹੋਣੀਆਂ ਚਾਹੀਦੀਆਂ, ਪਰ ਮੋਰ ਦੈਨ 1 ਹੋਣੀਆਂ ਚਾਹੀਦੀਆਂ। ਸੋ ਉਹਦੇ ਲਈ ਜਿਹੜੀ ਅਸੀਂ ਚਾਹੇ ਦੇਖੋ, ਅਸੀਂ ਇੱਕ ਗੱਲ ਕਹੀ ਸੀ AB5 ਦੇ ਵਿੱਚ ਕਾਰਪੋਰੇਸ਼ਨ ਬਣਾਉਣੀ ਜ਼ਰੂਰੀ ਨਹੀਂ ਗੀ। ਜਿਹੜੀ ਬਿਜ਼ਨਸ ਐਗਜ਼ਾਮਸ਼ਨ ਹੈਗੀ ਆ ਉਹ ਸੋਲ ਪ੍ਰੋਪਰਾਈਟਰ ਨੂੰ ਵੀ ਅਵੇਲੇਬਲ ਹੈਗੀ ਆ, ਬਟ ਇਹ ਤੁਹਾਡਾ
ਵਿਚਾਰ ਹੈ, ਤੁਹਾਡਾ ਬਿਜ਼ਨਸ ਮਾਡਲ ਹੈ, ਤੁਸੀਂ ਕਿੱਦਾਂ ਚਲਾਉਣਾ ਹੈ। ਕਿਉਂਕਿ ਜੇ ਤੁਸੀਂ ਕੱਲ੍ਹ ਕਾਰਪੋਰੇਸ਼ਨ ਬਣਾਉਣੇ ਆ ਤੇ ਇਹ ਚੇਤੇ ਰੱਖਿਓ, ਕਾਰਪੋਰੇਸ਼ਨ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪੇਰੋਲ ਤੇ ਵੀ ਪਾਉਣਾ ਆ, ਤੁਸੀਂ ਸਾਰੀਆਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਰਿਕੁਆਇਰਮੈਂਟਾਂ ਉਹ ਪੂਰੀਆਂ ਕਰਨੀਆਂ ਪੈਣੀਆਂ। ਬਿਲਕੁਲ, ਜਿਹੜੀਆਂ ਇੱਕ ਦੂਜੇ ਵੱਲ ਦੇਖ ਕੇ ਨਾ ਬਣਾਈ ਜਾਓ। ਇਹ ਅਸੀਂ ਸਾਰਿਆਂ ਨੂੰ ਕਹਿੰਦੇ ਵੀ ਧਿਆਨ ਨਾਲ ਜੇ ਵੇਟ ਕਰੋ। ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਵੀ ਹੈਗੀ ਨਾਲ, ਵੀ ਜਦੋਂ ਤੁਸੀਂ ਨਵੀਂ ਕੰਪਨੀ ਜਿਹੜੀ ਬਣ ਜਾਂਦੀ ਹੈ ਤੇ ਤੁਹਾਨੂੰ ਨਵੀਂ ਕੰਪਨੀ ਨੂੰ ਲੋਡ ਕਿੰਨੇ ਦੇਣਾ, ਤੁਹਾਡੀ ਇੰਸ਼ੋਰੈਂਸ ਕਿੰਨੀ ਮਹਿੰਗੀ ਹੋਣੀ, ਇੱਕ ਨਹੀਂ ਕਈ ਚੀਜ਼ਾਂ ਨਾਲ ਜੁੜੀਆਂ ਹੁੰਦੀਆਂ ਨੇ ਇਸ ਚੀਜ਼ ਦੇ ਵਿੱਚ। ਟਰੱਕਿੰਗ ਵਾਲੇ ਜ਼ਿਆਦਾ ਇਸ ਚੀਜ਼ ਨੂੰ ਜਿਹੜਾ ਉਹ ਸਮਝਦੇ ਆ। ਭੇਡ ਜਾਲ ਦੇ ਵਿੱਚ ਨਾ ਫਸੋ, ਸੋਚੋ ਵਿਚਾਰੋ, ਫਿਰ ਜੇ ਤੁਹਾਨੂੰ ਵਾਕਈ ਉਸ ਦੇ ਵਿੱਚ ਫਾਇਦਾ ਹੈ ਤਾਂ ਡੈਫੀਨੇਟਲੀ ਬਣਾਓ। ਜੇ ਤੁਸੀਂ ਕਿਸੇ ਦੇ ਕਹੇ ਉੱਦਾਂ ਹੀ ਬਣਾਈ ਜਾ ਰਹੇ ਹੋ ਫਿਰ ਉਹ ਤੁਹਾਡੇ ਲਈ ਬਾਅਦ 'ਚ ਪ੍ਰੋਬਲਮ ਹੋ ਸਕਦੀ ਆ। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਨਾਮ ਸਿੰਘ ਜੀ। ਹਾਂਜੀ, ਸਾਰੇ ਵੀਰਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਛਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨੀ ਜਾਣਕਾਰੀ ਦਿੰਦੇ। ਦੇਖੋ ਵੀਰ ਜੀ, ਤੁਸੀਂ ਤਾਂ ਜਾਣਕਾਰੀ ਦੇਈ ਜਾਂਦੇ। ਹੁਣ ਮੈਂ ਆਪਣੇ ਟਰੱਕਰ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਦੇਖੋ ELD ਲੱਗ ਜਾਣੀ ਆ, ਹੁਣ ਉਹਨੂੰ ਉਸੇ ਤਰ੍ਹਾਂ ਟਰੀਟ ਕਰਿਓ ਵੀ ਉਹਨੂੰ ਯੂਜ਼ ਨਾ ਕਰਿਓ, ਕਿਉਂਕਿ ਗਾਹਾਂ ਜੇ ਕਹਿੰਦੇ ਅਸੀਂ ਲੋਡਾਂ ਦੇ ਰੇਟ ਵਧਣ, ਜੇ ਅਸੀਂ ਉਹੀ ਉਹਨੂੰ ਮਤਲਬ ਅੱਗੇ ਪਿੱਛੇ ਕਰਕੇ ਲੋਡ ਲਾਈ ਗਏ ਤਾਂ ਰੇਟ ਰੂਟ ਕੋਈ ਨਹੀਂ ਵਧਣੇ ਹੈ। ਸਮਾਂ ਤੁਸੀਂ ਜੇ ਟਾਈਮ ਜ਼ਿਆਦਾ ਲੱਗਦਾ ਅਗਲਾ ਭਾਈ ਸਾਡਾ ਦਿਨ ਵਾਧੂ ਲੱਗਣਾ, ਉਹਦੇ ਪੈਸੇ ਸਾਨੂੰ ਦਿਓ। ਤੁਸੀਂ ਬਰੋਕਰਾਂ ਨਾਲ ਤੁਸੀਂ ਡਿਸਪੈਚ ਨਾਲ ਗੱਲ ਕਰੋ ਤੇ ਜ਼ਰੂਰੀ ਬੇਨਤੀ ਉਹਨੂੰ ਉਸੇ ਤਰ੍ਹਾਂ ਟਰੀਟ ਕਰੋ। ਤੇ ਬਾਕੀ ਪਿਛਲੇ ਹਫ਼ਤੇ ਇੱਕ ਬੀਜ ਨੇ ਕਿਹਾ ਵੀ ਅਸੀਂ ਰਮਨ ਜੀ ਨੂੰ ਕੁਐਸਚਨ ਨਹੀਂ ਕੀਤਾ ਕਿਸੇ ਨੇ ਡਿਟੈਂਸ਼ਨ ਦਾ। ਰਮਨ ਵੀਰ ਜੀ ਦਾ ਉਹ ਤਾਂ ਦੱਸ ਹੀ ਜਾਂਦੇ ਆ, ਪਰ ਸਾਡਾ ਫਰਜ਼ ਬਣਦਾ ਅਸੀਂ ਐਕਸ਼ਨ ਲਈਏ। ਉਹ ਪਟੀਸ਼ਨ ਪਾਈ ਸੀ, ਉਹ ਕਿਸੇ ਨੇ ਸਾਈਨ, ਸਾਡੇ ਲੱਖ ਸਾਈਨ ਚਾਹੀਦਾ ਸੀ, ਸਾਰੇ 20-25 ਹਜ਼ਾਰ ਹੋਏ ਆ। ਉਹ ਸਾਨੂੰ ਤੁਸੀਂ ਰਮਨ ਜੀ ਜਵਾਬ ਦਿੰਦੇ, ਤੁਸੀਂ ਜਵਾਬ ਦਿੰਦੇ, ਪਰ ਸਾਡਾ ਫਰਜ਼ ਐਕਸ਼ਨ ਅਸੀਂ ਲੈਣਾ। ਉਹਨੂੰ ਉਸ ਤਰ੍ਹਾਂ ਕਰੀਏ, ਇਕੱਠੇ ਹੋ ਕੇ ਇਹਨਾਂ ਤੇ ਗੱਲਬਾਤ ਕਰੀਏ ਤੇ ਐਕਸ਼ਨ ਲਈਏ, ਮੇਰੀ ਬੇਨਤੀ ਹੈ ਤੇ ਬਹੁਤ ਜ਼ਰੂਰੀ ਹੈ। ਤੇ ਬਾਕੀ ਵੀਰ ਜੀ ਤੁਸੀਂ ਕਹਿੰਦੇ ਸੀ ਸਾਈਨ ਜ਼ਿਆਦਾ ਨਾ, ਸਾਈਨ ਜਿਹੜੇ ਸ਼ਿਪਰ ਆ ਰਿਸੀਵਰ ਉਹ ਇਨਆਊਟ ਦਾ ਕਈ ਵਾਰ ਸਾਈਨ ਨਹੀਂ ਕਰਦੇ, ਉਹ ਲੜਨ ਨੂੰ ਫਿਰਦੇ। ਜੇ ਅਸੀਂ ਹੁਣ ਆਪਣੇ ਡਿਸਪੈਚ ਨੂੰ ਦੱਸਦੇ ਹਾਂ, ਉਹ ਕਹਿੰਦੇ ਤੁਸੀਂ ਕੁਛ ਇਹਨਾਂ ਨਾਲ ਬੋਲਿਓ ਨਾ, ਆਰਗੂਮੈਂਟ ਨਾ ਕਰੋ, ਲੋਡ ਨਹੀਂ ਦੇਣੇ। ਉੱਥੇ ਫਿਰ ਡਰਾਈਵਰ ਫਸ ਜਾਂਦਾ, ਉਹਦੇ ਬਸ ਦੀ ਗੱਲ ਨਹੀਂ ਰਹਿੰਦੀ। ਬੰਦਾ ਕਰੇ ਤਾਂ ਕੀ ਕਰੇ, ਇਹ ਤਾਂ ਸਾਨੂੰ ਇਹੀ ਸਾਡਾ ਇਹਦੇ ਲਈ ਤਾਂ ਸਤਨਾਮ ਜੀ ਬਿਲਕੁਲ ਇੱਕ ਤਾਂ ਜਿਹੜਾ ਉਹ ਸ਼ਿਪਿੰਗ ਦਾ ਜਿਹੜਾ ਡਿਟੈਂਸ਼ਨ ਟਾਈਮ ਦਾ ਜਦੋਂ ਆਇਆ ਸੀ, ਇੱਕ ਤਾਂ ਉਦੋਂ ਕਰਨੇ ਚਾਹੀਦੇ ਸੀ ਸਾਰਿਆਂ ਨੂੰ। ਕਮੈਂਟ ਜਿਨ੍ਹਾਂ ਨੇ ਕੀਤੇ ਉਹਨਾਂ ਦੀ ਚਲੋ ਧੰਨਵਾਦ ਆ ਸਾਰਿਆਂ ਦਾ। ਤੇ ਬਾਕੀ ਅਨੋਨਿਮਸਲੀ ਤੁਸੀਂ FMCSA ਦੀ ਵੈਬਸਾਈਟ ਦੇ ਉੱਤੇ ਉਸ ਸ਼ਿਪਰ ਦੀ ਸ਼ਿਕਾਇਤ ਕਰੋ। ਜ਼ਰੂਰੀ ਨਹੀਂ ਆ, ਇਹ ਬਹੁਤ ਜ਼ਰੂਰੀ ਹੈ। ਜਿੰਨੀਆਂ ਜ਼ਿਆਦਾ ਜੇ ਉਹ ਇੱਕੋ ਸ਼ਿਪਰ ਦੇ ਖਿਲਾਫ ਬਾਰ-ਬਾਰ ਸ਼ਿਕਾਇਤਾਂ ਹੋਣਗੀਆਂ ਤਾਂ FMCSA ਨੂੰ ਐਕਸ਼ਨ ਲੈਣਾ ਹੀ ਪਊਗਾ ਉਸ ਦੇ ਖਿਲਾਫ ਵੀ ਯਾਰ ਇੰਨੇ ਜਾਣੇ ਕਿਉਂ ਤੰਗ ਹੋ ਰਹੇ ਆ ਉਸ ਬੰਦੇ ਦੇ ਕੋਲੋਂ। ਇਹ ਐਸੀ ਨਹੀਂ ਗੱਲ ਵੀ ਉਹ ਫਿਰ ਅਣਸੁਣੀ ਜਿਹੜੀ ਉਹਨਾਂ ਨੂੰ ਕਰਨੀ ਪਊਗੀ। ਸੋ ਇਹ ਡੈਫੀਨੇਟਲੀ ਆ, ਇੱਥੇ ਕਾਗਜ਼ ਪੱਤਰ ਹੈਗੇ ਆ, ਇੱਥੇ ਤੁਹਾਡੀ ਸ਼ਿਕਾਇਤ ਜਿਹੜੀ ਉਹ ਸੁਣੀ ਜਾਂਦੀ ਆ। ਤੁਸੀਂ FMCSA ਦੀ ਵੈਬਸਾਈਟ 'ਤੇ ਜਾ ਕੇ ਜਿਹੜੇ ਤੋਂ ਵੀ ਦੁਖੀ, ਜੇ ਕੋਈ ਡਰਾਈਵਰ ਆਪਣੀ ਕੰਪਨੀ ਤੋਂ ਆ ਜਾਂ ਇੱਦਾਂ ਆ, ਜੋ ਮਰਜ਼ੀ ਆ ਕਿਸੇ ਵੀ ਤਰੀਕੇ ਦੇ ਨਾਲ, ਉਹਦੇ ਵਿੱਚ ਹਰ ਇੱਕ ਜਾਣਾ ਜਿਹੜਾ ਉਹ ਆ ਸਕਦਾ ਆ। ਅਤੇ ਚਾਹੇ ਜਾਂ ਕੰਪਨੀ ਵਾਲਾ ਡਰਾਈਵਰ ਤੋਂ ਆ, ਤੇ ਉਹ ਇੱਕ ਦੂਜੇ ਦੀ ਜਿਹੜੀ ਸ਼ਿਕਾਇਤ ਉਸ 'ਤੇ ਇਸ ਹਿਸਾਬ ਦੇ ਨਾਲ ਜਿਹੜੀ ਉਹ ਕੀਤੀ ਜਾ ਸਕਦੀ ਹੈ ਤੇ ਕਰਨੀ ਚਾਹੀਦੀ ਹੈ ਜੇ ਕਿਸੇ ਨੂੰ ਲੱਗਦਾ ਵੀ ਮੇਰੇ ਨਾਲ ਜਿਹੜਾ ਉਹ ਧੱਕਾ ਕੀਤਾ ਜਾ ਰਿਹਾ। ਜੀ ਰਮਨ ਜੀ। ਜੀ ਬਿਲਕੁਲ, ਜਿਹੜੀ ਦੇਖੋ FMCSA ਦੀ ਜਿਹੜੀ ਸਾਈਟ ਹੈਗੀ ਆ, ਜਿਹੜੀ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡੇਟਾਬੇਸ ਹੈਗਾ, ਉਹਦੇ ਵਿੱਚ ਜੇ ਤੁਸੀਂ ਜਾ ਕੇ ਦੇਖਦੇ ਆ ਤੇ ਉਹਦੇ ਵਿੱਚ ਡੀਟੇਲ ਦੇ ਵਿੱਚ ਤੁਸੀਂ ਆਪਣੀ ਰਿਪੋਰਟ ਫਾਈਲ ਕਰ ਸਕਦੇ ਆ ਆਪਣੇ ਸਾਰੇ। ਔਰ ਇਹ ਹਰੇਕ ਜਿਹੜਾ ਇੱਕ ਹੋਰ ਇੱਕ ਰਾਜਕਰਨ ਉਹਦੇ ਵਿੱਚ ਮੈਂ ਡੀਟੇਲ ਦੇ ਵਿੱਚ ਹੁਣ ਮੈਂ ਗਿਆ ਆ, ਉਹਦੇ ਵਿੱਚ ਸਾਰਾ ਕੁਝ ਜਾ ਕੇ ਦੇਖਿਆ। ਈਵਨ ਜੇ ਕੋਈ ਕੰਪਨੀ ਓਨਰ ਆਪਰੇਟਰ ਦੇ ਪੈਸੇ ਪੇ ਨਹੀਂ ਕਰਦੀ, ਉਹ ਵੀ ਕੰਪਨੀ ਜਿਹੜੀ ਆ ਉੱਥੇ ਉਹਦੀ ਰਿਪੋਰਟ ਫਾਈਲ ਹੁੰਦੀ ਆ। ਸੋ ਇਹ ਬਹੁਤ ਚੀਜ਼ਾਂ ਉਹਦੇ ਵਿੱਚ ਜਿਹੜੀਆਂ ਅਸੀਂ ਡੀਟੇਲ ਦੇ ਵਿੱਚ ਜਾ ਕੇ ਦੇਖੀਆਂ ਕਿ ਉਹਦੇ ਵਿੱਚ ਬਹੁਤ ਕੁਝ ਐਸਾ ਹੈਗਾ ਆ ਜਿਹਦੇ ਵਿੱਚ ਕਿ ਕੰਪਨੀਆਂ ਜਿਹੜੀਆਂ ਆ ਆਪਣੀ ਰਿਪੋਰਟ ਫਾਈਲ ਕਰ ਸਕਦੀਆਂ। ਜਦੋਂ ਇੱਕ ਕੰਪਨੀ ਦੇ ਖਿਲਾਫ ਇਨਫ ਰਿਪੋਰਟਸ ਹੋ ਜਾਂਦੀਆਂ ਆ, ਉਹਦਾ ਜਿਹੜਾ ਆ ਉਹ ਐਕਸ਼ਨ ਲਿਆ ਜਾਂਦਾ ਆ। ਸੋ ਸਾਡੀ ਜਿਹੜੀ ਮਜਬੂਰੀ ਆ, ਸਾਡੀ ਜਿਹੜੀ ਪ੍ਰੋਬਲਮ ਆ, ਉਹ ਹਮੇਸ਼ਾ ਤੋਂ ਇਹ ਰਹੀ ਆ ਕਿ ਅਸੀਂ ਜਦੋਂ ਐਕਸ਼ਨ ਲੈਣ ਦੀ ਗੱਲ ਆਉਂਦੀ ਹੈ, ਜਿੱਦਾਂ ਸਤਨਾਮ ਭਾਜੀ ਕਹਿ ਕੇ ਗਏ ਆ ਕਿ ਆਪਾਂ ਗੱਲਾਂ ਕਰੀ ਜਾਂਦੇ ਆ, ਆਪਾਂ ਦੱਸੀ ਜਾਂਦੇ ਆ, ਪਰ ਲੇਕਿਨ ਜੇ ਹੁਣ ਤੁਸੀਂ ਐਕਸ਼ਨ ਨਹੀਂ ਲਓਗੇ, ਜੇ ਤੁਸੀਂ ਉੱਤੇ ਉਸ ਕੰਮ ਨੂੰ ਪੂਰਾ ਨਹੀਂ ਕਰੋਗੇ, ਤੇ ਆਈ ਡੋਂਟ ਥਿੰਕ ਸੋ ਕਿ ਉਹਦਾ ਕੋਈ ਵੀ ਅਸਰ ਹੈਗਾ ਸਾਡੇ ਦੱਸਣ ਦਾ ਜਾਂ ਤੁਹਾਡੇ ਸੁਣਨ ਦਾ। ਹਾਂ ਠੀਕ ਹੈ, ਬੱਲੇ ਬੱਲੇ ਵਾਹ ਵਾਹ ਆਪਾਂ ਕਰੀ ਜਾਵਾਂਗੇ, ਸਾਰੇ ਕਰੀ ਜਾਣਗੇ, ਪਰ ਐਕਚੁਅਲ ਦੇ ਵਿੱਚ ਉਹਦਾ ਕੋਈ ਵੀ ਜਿਹੜਾ ਆ ਉਹ ਫਰਕ ਨਹੀਂ ਪੈਣਾ। ਤੇ ਜਿਹੜਾ ਆਪਣਾ ਫੇਸਬੁੱਕ ਦਾ ਸਵਾਲ ਸੀਗਾ, ਉਹਦੇ ਤੇ ਆਪਾਂ ਜਿਹੜੀ ਗੱਲ ਕਰ ਲਈਏ। ਜੀ ਟਾਈਮ ਤਾਂ ਕਾਫੀ ਹੋ ਗਿਆ, ਪਰ ਜਿਹੜੇ ਭਾਈ ਸਾਹਿਬ ਉਹਨਾਂ ਨੇ ਸਵਾਲ ਪੁੱਛਿਆ ਸੀਗਾ, ਮੇਰੇ ਕੋਲ ਪਰਮਿੰਦਰ ਹੋਣਾ ਨੇ, ਤੇ ਉਹਨਾਂ ਦਾ ਇਹ ਸੀਗਾ ਕਿ ਜਿਹੜੇ ਤੁਸੀਂ ਕੈਲੀਫੋਰਨੀਆ ਦੇ ਵਿੱਚੋਂ ਜਿਹੜਾ ਲੋਡ ਲੈ ਕੇ ਜਾਂਦੇ, ਤੁਸੀਂ AB5 ਦੇ ਅੰਡਰ ਆਉਣੇ ਆ।
ਨਾ ਕਿ ਜਿਹੜਾ ਤੁਹਾਡਾ ਕਜ਼ਨ ਜਿਹੜਾ ਸ਼ਿਕਾਗੋ ਰਹਿੰਦਾ ਉਹ AB5 ਦੇ, ਕਿਉਂਕਿ ਉਹ ਤੁਹਾਡਾ ਲੋਡ ਟ੍ਰਾਂਸਫਰ ਕਰ ਰਿਹਾ, ਤੁਸੀਂ ਲੋਡ ਵਾਪਸ ਲੈ ਕੇ ਆ ਰਹੇ ਆ, ਉਹ ਆਪਣੀ ਸਟੇਟ 'ਚ ਉਹ ਇੱਥੇ ਆਇਆ ਨਹੀਂ, ਉਹ ਇਹਦੇ ਅੰਡਰ ਨਹੀਂ ਆਉਂਦੇ। ਬਟ ਅਗੇਨ ਜਿਹੜਾ ਤੁਹਾਡੇ CPA ਹੈਗੇ ਜਾਂ ਤੁਹਾਡੇ ਜਿਹੜੇ ਜਿਹੜੇ ਫਾਈਲ ਕਰਨ ਵਾਲੇ ਹੈਗੇ ਉਹਨਾਂ ਨੂੰ ਪੁੱਛ ਸਕਦੇ ਆ, ਬਟ ਤੁਸੀਂ AB5 ਦੇ ਥੱਲੇ ਆਉਣੇ ਆ। ਤੇ ਇਹ ਜਿਹੜੀ ਦੂਸਰਾ ਉਹਨਾਂ ਦਾ ਸਵਾਲ ਸੀਗਾ ਕਿ ਉਹਨਾਂ ਦਾ ਜਿਹੜਾ ਕਜ਼ਨ ਆ, ਜੇ ਉਹ ਲੋਡ ਲੈ ਕੇ ਆਉਂਦਾ ਕੈਲੀਫੋਰਨੀਆ ਨੂੰ ਐਨੀ ਟਾਈਮ, ਦੈਨ ਯੈਸ, ਦੈਨ ਮੇਕ ਸ਼ੋਰ ਦੈਟ ਹੀ ਡਜ਼ਨਟ ਕਮ ਟੂ ਕੈਲੀਫੋਰਨੀਆ। ਕੈਲੀਫੋਰਨੀਆ ਲੋਡ ਲੈ ਕੇ ਨਾ ਆਉਣ ਜਾਂ ਲੋਡ ਨਾ ਚੱਕਣ ਇੱਥੋਂ। ਸੋ ਇਹ ਕਾਫੀ ਜਿਹੜਾ ਇੰਟਰਸਟਿੰਗ ਸਿਨੈਰੀਓ ਹੈਗਾ। ਅੱਛਾ, ਜਿਹੜਾ ਡ੍ਰੌਪ ਵੀ ਕਰਦੇ ਆ ਉਹ ਵੀ AB5 ਦੇ ਅੰਡਰ ਆਊ, ਜਿਹੜਾ ਕੈਲੀਫੋਰਨੀਆ 'ਚ ਬਿਜ਼ਨਸ ਕਰਦਾ ਕਿਸੇ ਤਰ੍ਹਾਂ ਵੀ। ਕੈਲੀਫੋਰਨੀਆ ਦੇ ਵਿੱਚ ਮੋਸਟਲੀ ਭਾਜੀ ਜਿਹੜਾ ਲੋਡ ਡ੍ਰੌਪ ਹੁੰਦਾ ਉਹਨੂੰ ਜ਼ਿਆਦਾ ਨਹੀਂ ਕੀਤਾ ਜਾਂਦਾ, ਜਿਹੜਾ ਲੋਡ ਚੱਕਿਆ ਜਾਂਦਾ ਉਹਦੇ ਤੇ ਜ਼ਿਆਦਾ ਜਿਹੜੀ ਆ ਸੂਈ ਹੁੰਦੀ ਆ। ਸੋ ਇਹ ਹੁਣ ਜਿਹੜਾ ਮੈਂ JB ਹੰਟ ਦੀ ਗੱਲਬਾਤ ਹੋਈ ਸੀਗੀ ਤੇ ਉਹਨਾਂ ਨਾਲ ਗੱਲ ਹੋਈ ਸੀ, ਤੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਜਿਹੜੀ ਉਹਨਾਂ ਨੇ ਗੱਲ ਕਹੀ ਸੀਗੀ ਕਿ ਉਹਦਾ ਜਿਹੜਾ ਇੱਥੋਂ ਪਿਕਅਪ ਹੈਗੀ ਆ ਜਾਂ ਇੱਥੋਂ ਜਿਹੜਾ ਚੱਕਣਾ ਹੈ ਸਮਾਨ, ਉਹਦੇ ਤੇ ਜਿਹੜੀ ਆ ਪ੍ਰੋਬਲਮ ਹੈਗੀ ਆ। ਤੇ ਜੀ ਸੋ ਬਿਲਕੁਲ ਰਮਨ ਜੀ, ਮੈਂ ਜਾਂਦੇ AB5 ਦੇ ਨਾਲ ਥੋੜ੍ਹੇ ਜਿਹੇ ਅਪਡੇਟ ਦੱਸਦੇ ਜਾਵਾਂ। ਪਹਿਲੀ ਗੱਲ ਤਾਂ ਇਹ ਆ ਵੀ ਭਰਾਵੋ, ਜਿੰਨੇ ਵੀ ਟਰੱਕਿੰਗ 'ਚ ਆ ਨਾ, ਇੱਕ ਦੂਜੇ ਵੱਲ ਦੇਖ ਕੇ ਕਾਰਪੋਰੇਸ਼ਨਾਂ ਨਾ ਬਣਾਓ। ਇਹਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ, ਖਾਸ ਕਰਕੇ ਇੰਸ਼ੋਰੈਂਸ ਕੰਪਨੀ ਵੱਲੋਂ, ਕਿਉਂਕਿ ਤੁਹਾਡੀ ਕੰਪਨੀ ਉਹ ਨਵੀਂ ਗਿਣੀ ਜਾਣੀ ਆ, ਚਾਹੇ ਤੁਹਾਡਾ 30 ਸਾਲ ਦਾ ਐਕਸਪੀਰੀਅੰਸ ਆ। ਦੂਸਰਾ, ਤੁਹਾਨੂੰ ਸੈਪਰੇਟ ਟੈਕਸ ਫਾਈਲ ਕਰਨਾ ਪੈਣਾ ਆ। ਜਿਹੜੀ ਚੀਜ਼ ਤੋਂ ਬਚਣ ਲਈ ਤੁਸੀਂ ਕਾਰਪੋਰੇਸ਼ਨ ਬਣਾ ਰਹੇ ਆ ਵੀ ਸਾਨੂੰ ਜੀ ਵਰਕਰਸ ਕੌਮ ਨਹੀਂ ਲੈਣੀ ਪੈਣੀ, ਪੇਰੋਲ 'ਤੇ ਨਹੀਂ ਜਾਣਾ ਪੈਣਾ, ਕਾਰਪੋਰੇਸ਼ਨ ਰੂਲ ਦੇ ਮੁਤਾਬਕ ਤੁਹਾਨੂੰ ਉਹ ਸਾਰਾ ਕੁਛ ਕਰਨਾ ਪੈਣਾ ਆ। ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਨੇ ਲਾਸੂਟ ਫਾਈਲ ਕੀਤਾ ਸੀ ਨਵੰਬਰ ਦੇ ਵਿੱਚ AB5 ਨੂੰ ਚੈਲੰਜ ਕਰਨ ਦੇ ਲਈ। ਉਹਦੇ 'ਤੇ ਕੁਛ ਨਹੀਂ ਹੋਇਆ। ਨਵੰਬਰ 21 ਨੂੰ ਹੀ ਜਿਹੜਾ ਬਿੱਲ ਇਹ ਬੀਬੀ ਜਿਹੜੀ ਅਸੈਂਬਲੀ ਵੂਮਨ ਲੋਰੇਨਾ ਗੋਨਜ਼ਾਲਸ ਸੈਂਡੀਗੋ ਤੋਂ ਲੈ ਕੇ ਆਈ ਸੀ, ਉਸ ਨੇ ਸਾਰੇ ਹੀ ਸਿਟੀ ਦੇ ਜਿਹੜੇ ਅਟਾਰਨੀਜ਼ ਆ ਵੱਖ-ਵੱਖ ਸਿਟੀਜ਼ ਦੇ, ਉਹਨਾਂ ਨੂੰ ਆਰਡਰ ਕੀਤਾ ਹੈ ਵੀ ਜੇ ਜਨਵਰੀ 1 ਤੋਂ ਕੋਈ ਵੀ ਬਿਜ਼ਨਸ AB5 ਨੂੰ ਫੋਲੋ ਨਹੀਂ ਕਰਦਾ ਤੇ ਤੁਸੀਂ ਉਹਨਾਂ ਦੇ ਅਗੇਂਸਟ ਫਾਈਲ ਕਰ ਦਿਓ ਇੰਜੰਕਸ਼ਨ, ਮਤਲਬ ਇਹ ਉਹਨਾਂ ਦਾ ਬਿਜ਼ਨਸ ਬੰਦ ਕਰਨ ਲਈ ਫਾਈਲ ਕਰ ਦਿਓ। ਅਤੇ ਇੱਕ ਜਿਹੜਾ ਮੇਨ ਪੁਆਇੰਟ ਹੋਰ ਆ ਵੀ ਬਹੁਤ ਸਾਰੇ ਡਰਾਈਵਰ ਇਹ ਸੋਚਦੇ ਵੀ ਸਾਨੂੰ ਕੋਈ ਨਹੀਂ, ਅਸੀਂ ਤਾਂ ਲੋਡ ਚੱਕੀ ਜਾਂਦੇ ਲਾਈ ਜਾਂਦੇ ਆ, ਊਬਰ ਲਿਫਟ ਡੋਰਡੈਸ਼ ਨੇ ਆਵੇ ਜਿਹੜੀ ਆ ਫਾਈਟ ਕਰ ਲੈਣੀ ਆ। ਉਹ ਬਿਲਕੁਲ ਗਲਤ ਆ। ਊਬਰ ਲਿਫਟ ਅਤੇ ਡੋਰਡੈਸ਼ ਜਿਹੜੇ ਆ ਉਹ ਕਹਿੰਦੇ ਅਸੀਂ $90 ਮਿਲੀਅਨ ਸਪੈਂਡ ਕਰਾਂਗੇ ਆਉਣ ਵਾਲੀ ਨਵੰਬਰ ਦੀ ਜਿਹੜੀ ਇਲੈਕਸ਼ਨ ਹੋਣੀ ਆ ਉਹਦੇ ਬੈਲਟ ਦੇ ਉੱਤੇ। ਉਹ ਬੈਲਟ ਦੇ ਉੱਤੇ ਇੱਕ ਪ੍ਰੋਟੈਕਟ ਐਪ ਬੇਸਡ ਡਰਾਈਵਰਸ ਐਂਡ ਸਰਵਿਸਿਜ਼ ਐਕਟ ਉਹ ਲੈ ਕੇ ਆਉਣਗੇ। ਉਹਦੇ 'ਚ ਜੀ ਤੇ ਉਹਦੇ ਵਿੱਚ ਵੀ ਉਹ ਮੰਨ ਗਏ ਆ ਵੀ ਅਸੀਂ ਜਿਹੜੇ 15 ਘੰਟੇ ਤੋਂ ਵੱਧ ਕੰਮ ਕਰਨਗੇ ਉਹਨਾਂ ਨੂੰ ਅਸੀਂ ਹੈਲਥ ਇੰਸ਼ੋਰੈਂਸ ਵੀ ਦੇਵਾਂਗੇ, ਉਹਨਾਂ ਨੂੰ ਅਸੀਂ ਐਕਸੀਡੈਂਟਲ ਇੰਸ਼ੋਰੈਂਸ ਵੀ ਦੇਵਾਂਗੇ, ਪਲੱਸ ਮਿਨੀਮਮ ਜਿਹੜੀ ਆ ਹੈਲਥ ਇੰਸ਼ੋਰੈਂਸ ਜਿੱਦਾਂ ਕਵਰਡ ਕੈਲੀਫੋਰਨੀਆ ਦੇ ਬੇਸ 'ਤੇ ਉਹ ਦੇਵਾਂਗੇ, ਅਤੇ ਨਾਲ ਦੀ ਨਾਲ ਮਿਨੀਮਮ ਵੇਜ ਤੋਂ 120% ਤੱਕ ਸੈਲਰੀ ਦੇਵਾਂਗੇ, ਅਤੇ ਪਲੱਸ 30 ਸੈਂਟ ਪਰ ਮਾਈਲ ਉਹ ਦੇਣਗੇ। 15 ਘੰਟੇ ਜਿਹੜੇ ਹਰਜੋਤ ਜੀ ਦੇ ਕੰਮ ਕਰਨਗੇ ਵੀਕ ਦੇ ਜਾਂ ਵੀਕ ਦੇ। ਓਕੇ, ਸੋ ਇਹਦੇ ਨਾਲ ਦੀ ਨਾਲ ਜਿਹੜੀਆਂ ਯੂਨੀਅਨਸ ਆ ਉਹ ਪੂਰੀਆਂ ਸਰਗਰਮ ਹੋ ਗਈਆਂ। ਜਿਹੜੀਆਂ ਯੂਨੀਅਨਸ ਹੈਗੀਆਂ ਕੈਲੀਫੋਰਨੀਆ ਦੀਆਂ, ਕੈਲੀਫੋਰਨੀਆ ਲੇਬਰ ਫੈਡਰੇਸ਼ਨ ਆ, ਉਹ ਕਹਿੰਦੇ ਵੀ ਅਸੀਂ ਇਸ ਨੂੰ ਬੁਰੀ ਤਰ੍ਹਾਂ ਫਾਈਟ ਕਰਾਂਗੇ ਵੀ ਇਹ ਜਿਹੜੀਆਂ ਰਿਚ ਕਾਰਪੋਰੇਸ਼ਨਸ ਹੈਗੀਆਂ, ਵੱਡੀਆਂ ਕਾਰਪੋਰੇਸ਼ਨਸ ਆ, ਇਹ ਪਲੇ ਅਰਾਊਂਡ ਕਰ ਰਹੀਆਂ, ਇਹਨਾਂ ਨੂੰ ਸੇਮ ਰੂਲ ਫੋਲੋ ਕਰਨੇ ਪੈਣੇ ਆ ਜਿਹੜੀਆਂ ਛੋਟੀਆਂ ਕਾਰਪੋਰੇਸ਼ਨਾਂ ਨੂੰ ਹੁੰਦੇ ਆ, ਅਤੇ ਅਸੀਂ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਦੇ ਨਾਲ ਖੜੇ ਹੈਗੇ ਆ। ਇਹ ਕੁਛ ਅਪਡੇਟ ਹੈਗੀਆਂ, ਸੋ ਭੁਲੇਖੇ 'ਚ ਨਾ ਰਹੋ, ਹਜੇ ਸੋਚੋ ਵਿਚਾਰੋ ਅਤੇ ਵੇਟ ਕਰੋ ਅਗਲੇ ਮਹੀਨੇ ਤਾਈਂ ਜੀ। ਅਤੇ ਇੱਕ ਜਿਹੜੀ ਚੀਜ਼ ਜ਼ਰੂਰ ਆ, ਜਿਹੜੇ ਤੁਸੀਂ ਸਵਾਲ ਪੁੱਛੇ ਹੋਏ ਆ ਫੇਸਬੁੱਕ 'ਤੇ, ਰਮਨ ਜੀ ਜਿਹੜੇ ਟਰਾਈ ਕਰਨਗੇ ਵੀ ਉਹਨਾਂ ਦੇ ਸਵਾਲਾਂ ਦੇ ਜਵਾਬ ਤੁਹਾਨੂੰ ਥੱਲੇ ਉੱਥੇ ਲਿਖ ਕੇ ਜਿਹੜੇ ਆ ਉਹ ਦੇ ਦੇਣ। ਬਾਕੀ ਜਿੰਨਾ ਕੋ ਮਿਸ ਹੋ ਗਿਆ ਪ੍ਰੋਗਰਾਮ, ਇਹ ਫੇਸਬੁੱਕ ਦੇ ਉੱਤੇ ਵੀ ਜਿਹੜਾ ਰਹਿਣਾ ਆ, ਆਪਾਂ ਪੋਡਕਾਸਟ ਦੇ ਉੱਤੇ ਵੀ ਪਾ ਦੇਣਾ, YouTube ਦੇ ਉੱਤੇ ਵੀ ਜਿਹੜਾ ਇਸ ਨੂੰ ਪਾ ਦਿੱਤਾ ਜਾਵੇਗਾ। ਸੋ ਜ਼ਰੂਰ ਇਸ ਨੂੰ ਜਿਹੜਾ ਸੁਣੋ। ਤੁਹਾਡੇ ਸਾਰਿਆਂ ਦੇ ਲਈ ਇਨਫੋਰਮੇਸ਼ਨ ਅਸੀਂ ਵੱਧ ਤੋਂ ਵੱਧ ਜਿਹੜੀ ਆ ਲੈ ਕੇ ਆਉਣ ਦੀ ਸਾਡੇ ਵੱਲੋਂ ਜਿਹੜੀ ਉਹ ਕੋਸ਼ਿਸ਼ ਹੁੰਦੀ ਆ। ਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ, ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.